ਜਿੱਥੇ ਪਾਕਿਸਤਾਨ ਵਾਲੇ ਕਹਿੰਦੇ ਵੀ ਅਸੀਂ ਪੰਜਾਬ ਦੇ ਉੱਤੇ ਹਮਲਾ ਨਹੀਂ ਕਰਨਾ, ਨਾ ਉਹਨਾਂ ਦੇ ਆਬਾਦੀ ਵਾਲੇ ਥਾਵਾਂ ਤੇ ਕਰਨਾ। ਦੂਜੇ ਪਾਸੇ ਜਿਹੜੇ ਇੰਡੀਆ ਵਾਲੇ ਆ ਉਹ ਲੜਾਈ ਦੇ ਵਿੱਚ ਆਪਾਂ ਦੇਖ ਰਹੇ ਵੀ ਜੇ ਕੈਜੂਅਲਟੀ ਵੀ ਹੁੰਦੀ ਆ ਤਾਂ ਜਿਹੜਾ ਸਿੱਖ ਆ ਉਸ ਦਾ ਚਿਹਰਾ ਸਭ ਤੋਂ ਪਹਿਲਾਂ ਦਿਖਾਇਆ ਜਾਂਦਾ। ਜਿਹੜੇ ਲੜਨ ਵਾਲੇ ਆ, ਚਾਹੇ ਉਹ ਕਮਾਂਡਰ ਨੇ, ਚਾਹੇ ਉਹ ਜਨਰਲ ਨੇ, ਚਾਹੇ ਮਾਰਸ਼ਲ ਨੇ, ਉਹ ਜਿਹੜੇ ਸਿੱਖ ਚਿਹਰੇ ਜਿਹੜੇ ਉਹ ਮੂਹਰੇ ਆ ਰਹੇ ਆ। ਕਹਿਣ ਵਾਲੇ ਤੇ ਇਹ ਵੀ ਕਹਿੰਦੇ ਵੀ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਬਹੁਤ ਚੰਗੇ ਮਿੱਤਰ, ਪਰ ਹੁਣ ਇਹ ਤਾਂ ਆਪਾਂ ਨੂੰ ਪਤਾ ਵੀ ਉਹ ਕਿੰਨੇ ਚੰਗੇ ਮਿੱਤਰ ਹੈ। ਮੋਦੀ ਕੋਈ ਬਹੁਤ ਜ਼ਿਆਦਾ ਵਧੀਆ ਇੰਗਲਿਸ਼ ਸਪੀਕਰ ਤਾਂ ਹੈ ਨਹੀਂ ਗੇ, ਤਾਂ ਸਾਰੀਆਂ ਡਿਪਲੋਮੈਟਿਕ ਹੀ ਜਿਹੜੇ ਸੰਬੰਧ ਹੁੰਦੇ ਆ ਵੀ ਉਸ ਮੁਲਕ ਦੇ ਸੰਬੰਧ ਦੇ ਵਿੱਚ ਜਾਂ ਆਪਣੀ ਪਾਰਟੀ ਦੇ ਸੰਬੰਧ ਦੇ ਵਿੱਚ ਅਸੀਂ ਕੀ ਲਾਹਾ ਲੈਣਾ। ਜਿਹੜੀਆਂ ਫੌਜ ਦੀਆਂ ਡਰਿਲਾਂ, ਜਿਹੜੀਆਂ ਨੇਵੀ ਦੀਆਂ ਡਰਿਲਾਂ ਇਕੱਠੇ ਰਨ ਕਰਦੇ ਆ ਆਸਟ੍ਰੇਲੀਆ, ਇੰਡੀਆ, ਅਮਰੀਕਾ ਤੇ ਜਾਪਾਨ, ਸੋ ਜਿਹੜੇ ਉਹ ਇਹਨਾਂ ਨੂੰ ਇੱਕ ਦੂਜੇ ਦੀ ਲੋੜ ਹੈ। ਰਾਸ਼ਟਰਪਤੀ ਟਰੰਪ ਦੇ ਨਾਲ ਦੂਜੀ ਵਾਰ ਜਿਹੜੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇ ਵਿੱਚ ਮਾਰਕ ਕਾਰਨੀ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਪਹੁੰਚੇ ਸੀਗੇ। ਕੈਨੇਡਾ 'ਚ ਕੀ ਗੱਲਬਾਤ ਹੋ ਰਹੀ ਆ ਇਸ ਦੌਰੇ ਨੂੰ ਜਿਹੜਾ ਉਹ ਲੈ ਕੇ? ਓਵਰਆਲ ਕੈਨੇਡੀਅਨ ਜਿਹੜਾ ਇੱਕ ਇਹ ਕੰਸੈਂਸਸ ਹੀ ਹੈ ਵੀ ਹਾਂਜੀ ਵੀ ਬਿਲਕੁਲ ਜਦੋਂ ਡੋਨਲਡ ਟਰੰਪ ਉਹਨਾਂ ਨੇ 51st ਸਟੇਟ ਦੀ ਗੱਲ ਕੀਤੀ, ਉਹਨੂੰ ਜਿਵੇਂ ਮਾਰਕ ਕਾਰਨੀ ਨੇ ਹੈਂਡਲ ਕੀਤਾ, ਉਸ ਗੱਲ ਤੋਂ ਲੋਕੀ ਬਹੁਤ ਜ਼ਿਆਦਾ ਇੱਥੇ ਇੰਪ੍ਰੈਸਡ ਹੈਗੇ ਆ, ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਰੀਅਲ estate ਡਿਵੈਲਪਰ ਹਾਂ ਤੇ ਕਈ ਚੀਜ਼ਾਂ ਸੇਲ ਦੀ ਨਹੀਂ ਹੁੰਦੀ। ਮੈਨੂੰ ਲੱਗਦਾ ਵੀ ਜਿਹੜਾ ਕੈਨੇਡਾ ਤੇ ਅਮਰੀਕਾ ਵੀ ਜਦੋਂ ਉਹ ਇਕੱਠੇ ਹੋ ਜੂਗੇ ਤਾਂ ਬਹੁਤ ਸੋਹਣੇ ਲੱਗੂਗੇ। ਸੋ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਕਹਿੰਦੇ ਵੀ ਮੈਂ ਕੈਨੇਡਾ ਦੇ ਮਾਲਕਾਂ ਨੂੰ, ਸੋ ਮਾਲਕਾਂ ਤੋਂ ਮਤਲਬ ਕੈਨੇਡਾ ਦੇ ਲੋਕਾਂ ਨੂੰ ਪਿਛਲੀ ਇਲੈਕਸ਼ਨ ਦੇ ਵਿੱਚ ਸਾਰੇ ਪਾਸੇ ਜਾ ਕੇ ਮਿਲਿਆ ਤੇ ਜਿਹੜੇ ਕੈਨੇਡਾ ਦੇ ਜਿਹੜੇ ਮਾਲਕ ਹੈ ਉਹਨਾਂ ਦਾ ਇਹ ਮੰਨਣਾ ਹੈ ਵੀ ਕੈਨੇਡਾ ਸੇਲ ਲਈ ਨਹੀਂ ਹੈਗਾ, ਅਸੀਂ ਕਦੇ ਵੀ 51st ਸਟੇਟ ਬਣਨ ਲਈ ਤਿਆਰ ਨਹੀਂ ਹੈਗੇ। ਜਿਹਦੇ ਜਵਾਬ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਵੀ ਨੈਵਰ ਸੇ ਨੈਵਰ। ਕੈਨੇਡਾ ਨੂੰ ਲੈ ਕੇ ਟਰੰਪ ਉਹਨਾਂ ਨੇ ਵੀ ਕਿਹਾ ਵੀ ਟ੍ਰੇਡ ਨੂੰ ਲੈ ਕੇ ਬੜਾ ਜ਼ਿਆਦਾ ਸਾਡੇ ਇਦਾਂ ਦੇ ਹੈ ਨਹੀਂ ਆ। ਸੋ ਉਹਦੇ ਉੱਤੇ ਜਵਾਬ ਦੇ ਵਿੱਚ ਵੀ ਮਾਰਕ ਕਾਰਨੀ ਹੋਣੀ ਠੀਕ ਜਵਾਬ ਦੇ ਗਏ। ਜੀ ਬਿਲਕੁਲ। ਜਿਹੜੇ ਸਾਡੇ ਕੈਨੇਡਾ ਦੇ ਤੇ ਅਮਰੀਕਾ ਦੇ ਫੈਕਟ ਚੈਕਰਸ ਨੇ, ਦੋ ਜਿਹੜੇ ਫੈਕਟ ਹੈ ਬਿਲਕੁਲ ਹੀ ਡੋਨਲਡ ਟਰੰਪ ਹੋਣਾ ਨੇ ਜਿਹੜੇ ਗਲਤ ਉਹਦੇ ਵਿੱਚ ਮੈਂਸ਼ਨ ਕੀਤੇ। ਸੋ ਇੱਕ ਸੀਗਾ ਵੀ ਜਿਹੜਾ ਕੈਨੇਡਾ ਹੈ ਵੀ ਇਹ ਸਾਡਾ ਕੋਈ ਇਹਨਾਂ ਨਾਲ ਬਹੁਤਾ ਬਿਜ਼ਨਸ ਨਹੀਂ ਹੈ। ਸੋ ਜਿਹਦੇ ਜਵਾਬ ਦੇ ਵਿੱਚ ਮਾਰਕ ਕਾਰਨੀ ਹੋਣਾ ਨੇ ਕਿਹਾ ਕਿ ਵੀ ਅਸੀਂ ਤੁਹਾਡੇ ਬਿਗੇਸਟ ਕਲਾਇੰਟ ਹੈ। ਜਿਹੜਾ ਅਮਰੀਕਾ 17% ਆਪਣਾ ਜਿਹੜਾ ਟੋਟਲ ਵਪਾਰ ਦਾ 17% ਵਪਾਰ ਹੈ ਜੀ ਉਹ ਕੈਨੇਡਾ ਨਾਲ ਕਰਦਾ। ਕਾਰਨੀ ਹੁਣਾਂ ਦੇ ਮੁੜ ਵਾਪਸ ਜਿਹੜਾ ਉਹ ਆਉਂਦੇ ਆ, ਹੁਣ ਕੀ ਹਲਚਲ ਆ? ਸਹੁੰ ਚੱਕ ਲਈ ਆ, ਚੱਕਣੀ ਆ, ਜਾਂ ਕੀ ਅੱਗੇ ਹੁਣ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਤੁਹਾਡੇ ਉੱਤੇ ਸਿਆਸੀ ਸਮੀਕਰਨਾਂ ਦੇ ਵਿੱਚ? ਨਹੀਂ, ਹਜੇ ਸੌਨੀ ਚੱਕੀ ਜਿਹੜੀ ਇਸ ਵੇਲੇ ਇੰਟਰਸਟਿੰਗ ਚੀਜ਼ ਇਹ ਚੱਲ ਰਹੀ ਹੈ ਵੀ ਪੀਅਰ ਪੋਲੀਏਵ ਹੋਣਾ ਨੇ ਅਲਬਰਟਾ ਦੇ ਵਿੱਚ ਜਾ ਕੇ ਜਿਹੜੀ ਆਪਣੀ ਸੀਟ ਲੜਨੀ ਹੈ, ਉਹਦੇ ਵਿੱਚ ਮਾਰਕ ਕਾਰਨੀ ਹੋਣਾ ਨੇ ਹਾਈ ਰੋਡ ਲੈਂਦੇ ਹੋਏ ਇਹ ਕਿਹਾ ਵੀ ਜਦੋਂ ਪੀਅਰ ਪੋਲੀਏਵ ਹੋਣੀ ਰੈਡੀ ਹੈ, ਜਦੋਂ ਕੰਜ਼ਰਵੇਟਿਵ ਪਾਰਟੀ ਰੈਡੀ ਹੈ, ਉਸ ਬਾਈ ਇਲੈਕਸ਼ਨ ਨੂੰ ਰੋਕਣਗੇ ਨਹੀਂ, ਉਹ ਐਜ਼ ਸੂਨ ਐਜ਼ ਪੋਸੀਬਲ ਉਸ ਬਾਈ ਇਲੈਕਸ਼ਨ ਨੂੰ ਫੈਸਿਲਿਟੇਟ ਕਰ ਦੇਣ ਤਾਂ ਕਿ ਪੀਅਰ ਪੋਲੀਏਵ ਹੋਣੀ ਲੀਡਰ ਆਫ ਦੀ ਆਪੋਜੀਸ਼ਨ ਪਾਰਟੀ ਆ ਕੇ ਜਿਹੜੀ ਲੀਡਰ ਬਣੇ ਰਹਿਣਗੇ ਆਪੋਜੀਸ਼ਨ ਪਾਰਟੀ ਦੇ। ਆਪੋਜੀਸ਼ਨ ਪਾਰਟੀ ਦੇ ਲੀਡਰ ਤਾਂ ਹੈਗੇ ਹੀ ਨੇ, ਕੰਜ਼ਰਵੇਟਿਵ ਪਾਰਟੀ ਦੇ ਉਹ ਲੀਡਰ ਹੈਗੇ ਨੇ, ਪਰ ਜਦੋਂ ਪਾਰਲੀਮੈਂਟ ਲੱਗਣੀ ਹੈ ਉਹਦੇ ਵਿੱਚ ਲੀਡਰ ਆਫ ਦੀ ਆਪੋਜੀਸ਼ਨ ਪਾਰਟੀ ਬਣਨ ਲਈ ਉਹਨਾਂ ਨੂੰ ਐਮਪੀ ਇਲੈਕਟ ਹੋਣਾ ਜ਼ਰੂਰੀ ਹੈ। ਪੀਅਰ ਪੋਲੀਏਵ ਆ, ਉਹਦੇ ਲਈ ਸੀਟ ਖਾਲੀ ਕਿਹਨੇ ਕੀਤੀ? ਕੌਣ ਆ ਬੰਦਾ ਜਿਹੜਾ ਕੁਰਬਾਨੀ ਦੇ ਰਿਹਾ ਜੀ ਉਹ? ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਕੈਨੇਡਾ ਤੋਂ ਆਪਣੇ ਨਾਲ ਜੁੜਦੇ ਨੇ ਗੁਰਜਸਪਾਲ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਗੁਰਜਸਪਾਲ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕਰਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਸੋ ਗੱਲਬਾਤ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਾਫੀ ਵਿਸ਼ੇ ਨੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਨਵੇਂ ਬਣੇ ਜਿਹੜੇ ਮਾਰਕ ਕਾਰਨੀ, ਉਹ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਕਰਕੇ ਗਏ ਆ। ਕੈਨੇਡਾ ਦੇ ਲਈ ਕੀ ਰਿਹਾ, ਕਿਵੇਂ ਓਵਰਆਲ ਜਿਹੜੀ ਉਹ ਗੱਲਬਾਤ ਉਹਨਾਂ ਦੀ ਮੀਟਿੰਗ ਰਹੀ, ਉਸ ਬਾਰੇ ਗੱਲ ਕਰਾਂਗੇ। ਇਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਇਲੈਕਸ਼ਨ ਹੋਈਆਂ ਕੈਨੇਡਾ ਦੇ ਵਾਂਗ, ਉੱਥੇ ਕੀ ਨਤੀਜੇ ਰਹੇ, ਕਿਹੜੀ ਪਾਰਟੀ ਦਾ ਪਲੜਾ ਭਾਰੀ ਰਿਹਾ, ਕੌਣ ਜਿੱਤਿਆ, ਕੌਣ ਹਾਰਿਆ, ਕੀ ਉਸ ਦੇ ਪਿੱਛੇ ਕਾਰਨ ਰਹੇ ਹੋ ਸਕਦੇ ਆ, ਉਸ ਬਾਰੇ ਗੱਲ ਕਰਾਂਗੇ। ਤੇ ਨਾਲ ਦੇ ਨਾਲ ਜੋ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜਾ ਕੌਨਫਲਿਕਟ ਆ ਜੋ ਵਧਿਆ ਆ, ਪੰਜਾਬ ਇੱਕ ਟੈਸਟਿੰਗ ਗਰਾਊਂਡ ਬਣ ਰਿਹਾ ਆ, ਉਸ ਐਂਗਲ ਤੋਂ ਆਪਾਂ ਥੋੜੀ ਜਿਹੜੀ ਇਸ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਇਹ ਸਾਰੀਆਂ ਚਰਚਾਵਾਂ ਸੁਣਨ ਦੇ ਲਈ ਇੱਦਾਂ ਹੀ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਤੇ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਜਿਹੜੀ ਆ ਉਹ ਸਾਰੀ ਸਾਂਝ ਪਾਵਾਂਗੇ। ਗੁਰਜਸਪਾਲ ਸਿੰਘ, ਸ਼ੁਰੂਆਤ ਕਰ ਲੈਂਦੇ ਆ ਜੀਓਪੋਲਿਟਿਕਸ ਤੋਂ, ਸ਼ੁਰੂਆਤ ਕਰ ਲੈਂਦੇ ਆ ਆਪਾਂ ਦੋਨਾਂ ਦੇ ਡਿਫਰੈਂਟ ਮੁਲਕ ਤੋਂ, ਡਾਊਨ ਅੰਡਰ ਚੱਲਦੇ ਆ, ਆਸਟ੍ਰੇਲੀਆ ਦੇ ਵਿੱਚ ਚੱਲਦੇ ਆ।
ਆਸਟ੍ਰੇਲੀਆ 'ਚ ਵੀ ਇਲੈਕਸ਼ਨ ਹੋ ਕੇ ਹਟੀਆਂ, ਕੈਨੇਡਾ ਦੇ ਵਾਂਗ ਉੱਥੇ ਵੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਜੋ ਆਸਾਂ ਉਮੀਦਾਂ ਸੀਗੀਆਂ ਉਸ ਤੋਂ ਇਹ ਉਲਟ ਨਤੀਜੇ ਆ ਗਏ ਆ। ਜਿਹੜੀ ਪਾਰਟੀ ਮੌਜੂਦਾ ਧਿਰ ਸੀਗੀ, ਜਿਹੜੀ ਸੱਤਾ 'ਚ ਸੀਗੀ, ਉਹਨਾਂ ਦੀ ਦੁਬਾਰਾ ਜਿਹੜੀ ਉਹ ਜਿੱਤ ਹੋਈ ਆ, ਤੇ ਜਿੱਤ ਉਹਨਾਂ ਦੀ ਪਹਿਲਾਂ ਦੇ ਨਾਲੋਂ ਜਿਹੜੀ ਉਹ ਬਿਹਤਰ ਜਿਹੜੀ ਉਹ ਹੋ ਗਈ ਆ। ਐਲਬਨੀਜ਼ ਦੁਬਾਰਾ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਜਿਹੜੇ ਉਹ ਬਣਨਗੇ। ਜਿਹੜੀ ਐਂਟੀ ਇਨਕੰਬੈਂਸੀ ਦਾ ਕਰਸ ਆ, ਇਹਨਾਂ ਦਾ ਵੀ ਬਚਾਅ ਹੋ ਗਿਆ ਜੀ। ਸੋ ਰਾਜ ਕਰਨ ਆਸਟ੍ਰੇਲੀਆ ਨੇ 20 ਸਾਲਾਂ ਦੇ ਵਿੱਚ, 2 ਦਹਾਕਿਆਂ ਦੇ ਵਿੱਚ ਪਹਿਲੀ ਵਾਰੀ ਸੈਕੰਡ ਕੰਜ਼ੈਕਟਿਵ ਟਾਈਮ, ਵੀ ਮਤਲਬ ਜਦੋਂ ਲਗਾਤਾਰ ਦੂਜੀ ਵਾਰੀ, ਪਹਿਲੀ ਵਾਰੀ ਕਿਸੇ ਨੂੰ ਪ੍ਰਧਾਨ ਮੰਤਰੀ ਬਣਾਇਆ ਪਿਛਲੇ 20 ਸਾਲਾਂ 'ਚ। 2 ਵਾਰੀ ਨਹੀਂ ਲਗਾਤਾਰ। ਉੱਥੇ 2 ਵਾਰੀ ਲਗਾਤਾਰ ਨਹੀਂ, ਉੱਥੇ ਪ੍ਰਧਾਨ ਮੰਤਰੀ ਬਦਲਦੇ ਰਹਿੰਦੇ ਸੀਗੇ। ਸੋ ਆਸਟ੍ਰੇਲੀਆ ਦੀ ਲੇਬਰ ਪਾਰਟੀ ਤੋਂ ਐਂਥਨੀ ਐਲਬਨੀਜ਼ ਦੁਬਾਰਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਇਲੈਕਟ ਹੋਏ ਆ ਫਰਵਰੀ ਦੇ ਵਿੱਚ। ਜਿਵੇਂ ਕੈਨੇਡਾ ਵਿੱਚ ਸੀ ਉਵੇਂ ਹੀ ਫਰਵਰੀ ਤੱਕ ਆਸਟ੍ਰੇਲੀਆ ਦੇ ਜਿਹੜੇ ਸਾਰੇ ਪੋਲ ਸੀਗੇ ਉਹਨਾਂ ਦੇ ਵਿੱਚ ਜਿਹੜੀ ਉੱਥੋਂ ਦੀ ਲਿਬਰਲ ਕੰਜ਼ਰਵੇਟਿਵ ਪਾਰਟੀ ਸੀਗੀ ਉਹ ਲੀਡ ਕਰ ਰਹੀ ਸੀ ਸਾਰੇ ਪੋਲਸ ਦੇ ਵਿੱਚ। ਤੇ ਇਦਾਂ ਲੱਗਦਾ ਸੀਗਾ ਵੀ ਲਿਬਰਲ ਕੰਜ਼ਰਵੇਟਿਵ ਪਾਰਟੀ, ਜਿਨ੍ਹਾਂ ਨੇ ਇਹ ਨਾਰਾ ਵੀ ਮਾਰਿਆ ਸੀ ਵੀ ਮੇਕ ਆਸਟ੍ਰੇਲੀਆ ਗ੍ਰੇਟ ਅਗੇਨ, ਟਰੰਪ ਵਾਂਗੂ, ਆਪਣੇ ਅਮਰੀਕਾ ਵਾਂਗੂ ਉਹਨਾਂ ਨੇ ਵੀ ਨਾਰਾ ਮਾਰਿਆ ਸੀਗਾ ਵੀ ਮੇਕ ਆਸਟ੍ਰੇਲੀਆ ਗ੍ਰੇਟ ਅਗੇਨ। ਉਹਨਾਂ ਦਾ ਵੀ ਮਾਗਾ ਹੀ ਸੀਗਾ ਨਾ। ਜੀ ਬਿਲਕੁਲ। ਤੇ ਉਹ ਪਾਰਟੀ ਬਹੁਤ ਬੁਰੇ ਤਰੀਕੇ ਨਾਲ ਹਾਰ ਗਈ ਹੈ। ਤੇ ਜਿਹੜਾ ਇਹ ਜਿਵੇਂ ਕੈਨੇਡਾ ਦੇ ਵਿੱਚ ਹੋਇਆ, ਜਿਹੜਾ ਬਿਲਕੁਲ ਪਾਸਾ ਜਿਹੜਾ ਪਲਟਿਆ, ਉਹ ਕੁਝ ਕੁ ਹਫ਼ਤਿਆਂ ਦੇ ਵਿੱਚ ਹੀ ਪਲਟ ਗਿਆ। ਤੇ ਉਹ ਇੰਨੀ ਬੁਰੀ ਤਰ੍ਹਾਂ ਪਲਟਿਆ ਵੀ ਜਿਹੜੀ ਲੇਬਰ ਪਾਰਟੀ ਆ ਉਹ ਕੰਪਲੀਟ ਮੈਜੋਰਟੀ ਨਾਲ ਸਰਕਾਰ ਬਣਾ ਗਈ ਹੈ ਜੀ। ਜਿਹੜੇ ਉਹਨਾਂ ਦੇ ਜਿਹੜੀ ਕੰਜ਼ਰਵੇਟਿਵ ਪਾਰਟੀ, ਜਿਹੜੀ ਲਿਬਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਡਟਨ ਸੀਗੇ, ਉਹ ਆਪਣੀ ਸੀਟ ਵੀ ਗਵਾ ਗਏ, ਉਹ ਆਪਣੀ ਸੀਟ ਵੀ ਨਹੀਂ ਕੱਢ ਸਕੇ। ਪੋਲੀਵੀਏ ਵਾਲਾ ਹਿਸਾਬ ਹੋਇਆ ਉਹਦੇ ਨਾਲ। ਬਿਲਕੁਲ ਜੀ, ਪੋਲੀਏ ਵਾਂਗੂ ਹੀ ਸੇਮ ਹੀ ਉਹਨਾਂ ਦੇ ਉੱਥੇ ਨਤੀਜੇ ਰਹੇ ਆ। ਸੋ ਇਹਦੇ ਵਿੱਚ ਉਹਨਾਂ ਨੇ ਵੀ ਜਿਹੜੀ ਕੈਂਪੇਨ ਕਹਿੰਦੇ ਵੀ ਉੱਥੇ ਜਿਹੜੀ ਲੇਬਰ ਪਾਰਟੀ ਹੈਗੀ ਸੇਮ ਹੀ ਰਨ ਕੀਤੀ। ਉਹਨਾਂ ਨੇ ਐਂਟੀ ਟਰੰਪ, ਐਂਟੀ ਡਟਨ ਜਿਹੜੀ ਮੁਹਿੰਮ ਦੇ ਉੱਤੇ, ਤੇ ਆਪਣੀ ਇੰਡੀਪੈਂਡੈਂਸ ਦੇ ਉੱਤੇ, ਆਪਣੀ ਸਵਰੈਨਿਟੀ ਦੇ ਉੱਤੇ, ਆਪਣੀ ਡਿਸੀਜਨ ਮੇਕਿੰਗ ਦੇ ਉੱਤੇ ਉਹਨਾਂ ਨੇ ਕੈਂਪੇਨ ਰਨ ਕੀਤੀ ਵੀ ਅਸੀਂ ਜਿਹੜੀ ਆ ਬਾਹਰਲੇ ਮੁਲਕਾਂ ਦੀ ਜਿਹੜੀ ਦਖਲਅੰਦਾਜ਼ੀ ਉਹ ਨਹੀਂ ਸਹਾਂਗੇ, ਤੇ ਵੀ ਅਸੀਂ ਅਮਰੀਕਾ ਵਰਗੀ ਜਿਹੜੀ ਬਿਲਕੁਲ ਰਾਈਟ ਵਿੰਗ ਪੋਲਿਟਿਕਸ ਆ ਉਹਨੂੰ ਆਸਟ੍ਰੇਲੀਆ ਦੇ ਵਿੱਚ ਭਾਰੂ ਨਹੀਂ ਹੋਣ ਦੇਣਾ। ਲੋਕਾਂ ਨੇ ਉਸ ਮੁਹਿੰਮ ਦਾ ਦੇਖੋ ਸਾਥ ਦਿੱਤਾ, ਤੇ ਉਹਨਾਂ ਨੇ ਨਾ ਕਿ ਪਾਰਟੀ ਨੂੰ ਹਰਾਇਆ, ਸਗੋਂ ਉਹਨਾਂ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਵੀ ਉਸ ਚੀਜ਼ ਦੇ ਵਿੱਚ ਹਰਾਇਆ। ਡਟਨ ਨੇ ਜਿਹੜੀ ਕੈਂਪੇਨ, ਜਿਹੜੇ ਡਟਨ ਨੇ ਉਹ ਐਕਸ ਪੁਲਿਸ ਮੈਨ ਸੀਗੇ, ਉਹਨਾਂ ਨੇ ਜਿਹੜੀ ਆਪਣੀ ਕੈਂਪੇਨ ਸੀਗੀ ਉਹ ਟਫ ਔਨ ਕ੍ਰਾਈਮ ਤੇ ਟਫ ਔਨ ਇਮੀਗ੍ਰੇਸ਼ਨ ਤੇ ਲੜੀ ਸੀਗੀ। ਪਰ ਲੋਕਾਂ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਸਿਮਿਲੈਰਿਟੀਜ਼ ਦੇਖੀਆਂ ਪ੍ਰੈਜ਼ੀਡੈਂਟ ਟਰੰਪ ਨਾਲ। ਤੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਤੁਹਾਨੂੰ ਪਤਾ ਵੀ ਹੁਣ ਜਿਹੜੀ ਪਪੂਲੈਰਿਟੀ ਹੈ ਗਲੋਬਲੀ ਤਾਂ ਉਹ ਬਹੁਤ ਜ਼ਿਆਦਾ ਘੱਟ ਹੈ, ਤੇ ਉਹਨਾਂ ਨੂੰ ਜਦੋਂ ਡਟਨ ਦੇ ਵਿੱਚੋਂ ਵੀ ਪ੍ਰੈਜ਼ੀਡੈਂਟ ਟਰੰਪ ਹੀ ਦਿਖੇ, ਸੋ ਉਹਨਾਂ ਨੇ ਉਹਨਾਂ ਨੂੰ ਹਰਾਉਣ ਦੇ ਵਿੱਚ ਹੀ ਆਪਣਾ ਭਲਾ ਸਮਝਿਆ। ਸੋ ਬਿਲਕੁਲ ਆਸਟ੍ਰੇਲੀਅਨ ਜਿਹੜੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼, ਜਿਹੜੀ ਆਪਾਂ ਕਹਿ ਸਕਦੇ ਹਾਂ ਗੁਰਜਸਪਾਲ ਸਿੰਘ ਉੱਥੋਂ ਦੀ ਜਿਹੜੀ ਲੇਬਰ ਪਾਰਟੀ ਆ ਉਹਦੇ ਮੇਨ ਉਹ ਲੀਡਰ ਸੀਗੇ। ਦੱਸਦੇ ਜਾਈਏ ਪਿਛਲੀਆਂ ਇਲੈਕਸ਼ਨਸ ਦੇ ਨਾਲੋਂ ਇਸ ਇਲੈਕਸ਼ਨ ਦੇ ਵਿੱਚ ਫਰਕ ਜਿਹੜਾ ਉਹ ਕੀ ਜਿਹੜਾ ਹੋ ਰਿਹਾ ਆ, ਜਿਹੜੀਆਂ ਪਹਿਲਾਂ ਸੀਗੀਆਂ ਉਹਦੇ ਵਿੱਚ 77 ਸੀਟਾਂ ਸੀਗੀਆਂ, ਰੇਜ਼ਰ ਥਿਨ ਮੈਜੋਰਟੀ ਸੀਗੀ ਇਹਨਾਂ ਦੀ, ਸਿਰਫ ਇੱਕ ਸੀਟ ਵੱਧ ਸੀਗੀ ਇਹਨਾਂ ਦੇ ਕੋਲ, ਸਰਕਾਰ ਜਿਹੜੀ ਉਹ ਬਣਾ ਕੇ ਰੱਖੀ ਸੀ। ਦੂਜੇ ਪਾਸੇ ਜਿਹੜੀ ਕੋਲੀਸ਼ਨ ਆ ਉਹਦੇ ਵਿੱਚ ਲਿਬਰਲ ਤੇ ਕੰਜ਼ਰਵੇਟਿਵ ਆ, ਜਿਹੜੀ ਨੈਸ਼ਨਲ ਤੇ ਲਿਬਰਲ ਦੀ ਜਿਹੜੀ ਕੋਲੀਸ਼ਨ ਆ ਉਹ ਸਿਰਫ 40 ਸੀਟਾਂ ਇਸ ਵਾਰ ਜਿਹੜੀ ਜਿੱਤ ਸਕੀ ਆ। ਜਿਹੜੀ ਐਲਬਨੀਜ਼ ਦੀ ਪਾਰਟੀ ਆ ਉਹ 90 ਸੀਟਾਂ ਜਿੱਤ ਗਈ। 77 ਤੋਂ ਉਹਨਾਂ ਦੀ ਛਾਲ ਜਿਹੜੀ ਆ ਉਹ 90 ਦੇ ਉੱਤੇ ਜਿਹੜੀ ਉਹ ਵੱਜੀ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਜਿਹੜੀਆਂ ਉਹ ਸਾਹਮਣੇ ਉੱਥੇ ਆਈਆਂ ਆ। ਸੋ ਐਂਟੀ ਇਨਕੰਬੈਂਸੀ ਕਹਿੰਦੇ ਇਹ ਸੇਮ ਥਿੰਗ ਜਿੱਦਾਂ ਤੁਹਾਡੇ ਸੀਗਾ ਗੁਰਜਸਪਾਲ, ਵੀ ਟਰੂਡੋ ਦੇ ਕਰਕੇ ਜਾਂ ਤੁਹਾਡੀ ਜਿਹੜੀ ਪਾਰਟੀ ਸੀ ਲਿਬਰਲ ਪਾਰਟੀ ਆ ਉਹ ਸਾਲ ਦੇ ਸ਼ੁਰੂਆਤ ਦੇ ਵਿੱਚ ਬਿਲਕੁਲ ਵੀਕ ਪੁਆਇੰਟ ਜਿਹੜੀ ਉਹ ਪਿੱਛੇ ਚੱਲ ਰਹੀ ਸੀਗੀ, ਪਰ ਕੁਛ ਹਫ਼ਤਿਆਂ 'ਚ ਮਹੀਨਿਆਂ ਦੇ ਵਿੱਚ ਉਲਟ ਫਿਰ ਜਿਹੜਾ ਹੋਇਆ। ਸੋ ਕਹਿੰਦੇ ਵੀ ਸਾਲ ਦੇ ਸ਼ੁਰੂਆਤ ਦੇ ਵਿੱਚ ਜਿਹੜੇ ਐਲਬਨੀਜ਼ ਆ ਉਹ ਵੀ ਬਿਲਕੁਲ ਪਿੱਛੇ ਜਿਹੜੇ ਉਹ ਚੱਲ ਰਹੇ ਸੀਗੇ, ਬਹੁਤ ਹੀ ਜ਼ਿਆਦਾ ਅਨਪਾਪੂਲਰ ਸੀਗੇ ਜਿਹੜੇ ਆਸਟ੍ਰੇਲੀਆ ਦੇ ਵਿੱਚ। ਬਟ ਉਹੀ ਗੱਲ, ਇਹ ਜਿਹੜਾ
ਪੱਤਾ ਆ ਹਰ ਥਾਂ ਤੇ ਨਹੀਂ ਚੱਲਦਾ। ਅਮਰੀਕਾ 'ਚ ਚੱਲ ਗਈ ਉਹ ਚੀਜ਼, ਹਰ ਥਾਂ ਤੇ ਉਹ ਚੱਲੂਗੀ, ਇਹ ਇਸ ਦੀ ਗਰੰਟੀ ਜਿਹੜੀ ਆ ਜੀ ਉਹ ਨਹੀਂ ਹੈ। ਇਨਫੈਕਟ ਆਪਾਂ ਹੁਣ 2 ਇਲੈਕਸ਼ਨਸ ਦੇ ਵਿੱਚ ਤਾਂ ਕਹਿ ਸਕਦੇ ਹਾਂ ਵੀ ਟੋਟਲੀ ਜਿਹੜੀ ਉਸ ਤੋਂ ਉਲਟ ਜਿਹੜੀ ਉਹ ਗੱਲ ਰਹੀ ਆ। ਸਗੋਂ ਰੇਜ਼ਰ ਥਿਨ ਮੈਜੋਰਟੀ ਨੂੰ ਉਹਨਾਂ ਨੇ ਕਾਫੀ ਮਜ਼ਬੂਤ ਮੈਜੋਰਟੀ ਦੇ ਵਿੱਚ ਬਦਲ ਲਿਆ ਹੈਗਾ ਆ। ਜੀ ਸੋ ਕਾਫੀ ਜ਼ਿਆਦਾ ਜਿਹੜਾ ਫਰਕ ਇਸ ਦੇ ਵਿੱਚ 2025 ਦੀਆਂ ਇਲੈਕਸ਼ਨਸ ਦੇ ਵਿੱਚ ਰਿਹਾ ਹੈਗਾ ਆ। ਓਵਰਆਲ ਜੇ ਤੁਹਾਨੂੰ ਮੌਕਾ ਮਿਲਿਆ ਗੁਰਜਸਪਾਲ ਸਿੰਘ ਇੱਥੇ ਦੇਖਣ ਦਾ ਵੀ ਮੇਨ ਜ਼ਿਆਦਾ ਜਿਹੜੇ ਇਸ਼ੂ ਆ ਇਹਨਾਂ ਦੇ ਕਿਹੜੇ ਰਹੇ, ਇੱਥੇ ਵੀ ਇਮੀਗ੍ਰੇਸ਼ਨ ਦਾ ਇੱਕ ਇਸ਼ੂ ਖਾਸ ਸੀਗਾ। ਇਮੀਗ੍ਰੇਸ਼ਨ ਦਾ ਤਾਂ ਜਿਹੜਾ ਮਸਲਾ, ਮਤਲਬ ਦੇਖੋ ਵੀ ਆਪੋਜੀਸ਼ਨ ਨੇ ਤਾਂ ਉਸ ਮਸਲੇ ਤੇ ਲੜਿਆ, ਪਰ ਜਿਹੜਾ ਮੇਨ ਮਸਲੇ ਸੀਗੇ ਉਹ ਉੱਥੇ ਵੀ ਕਾਸਟ ਆਫ ਲਿਵਿੰਗ, ਇਕੋਨਮੀ ਹੀ ਜਿਹੜੇ ਜ਼ਿਆਦਾ ਵੱਡੇ ਮਸਲੇ ਸੀਗੇ ਆਸਟ੍ਰੇਲੀਆ ਦੀ ਸਿਲੈਕਸ਼ਨ। ਠੀਕ ਹੈ ਨਾ। ਉੱਥੇ ਵੀ ਜਿਹੜੀ ਹੈਲਥ ਕੇਅਰ ਹੈ ਉਹ ਪਬਲਿਕ ਹੈ। ਸੋ ਇੰਗਲੈਂਡ ਦੀ ਤਰਜ਼ ਤੇ ਜਿਹੜੇ ਸੋਸ਼ਲਿਸਟ ਕਾਈਂਡ ਆਫ ਸੋਸ਼ਲਿਸਟ ਮੁਲਕ ਹੀ ਨੇ ਜੋ ਆਸਟ੍ਰੇਲੀਆ ਤੇ ਜਿਹੜੇ ਕੈਨੇਡਾ ਨੇ, ਇਹ ਦੋਨੇ ਕਾਮਨਵੈਲਥ ਦਾ ਹਿੱਸਾ ਨੇ। ਸੋ ਪਾਲਿਸੀਜ਼ ਦੇ ਵਿੱਚ, ਸਾਈਜ਼ ਦੇ ਵਿੱਚ, ਆਲਮੋਸਟ ਇਕੋਨਮੀ ਦੇ ਸਾਈਜ਼ ਦੇ ਵਿੱਚ ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਸੋ ਜਿਹੜੇ ਲੋਕਾਂ ਦਾ ਸੁਭਾਅ ਵੀ ਹੈ ਉਹ ਵੀ, ਹਾਲਾਂਕਿ ਜਿਹੜਾ ਜਦੋਂ ਆਪਾਂ ਇੰਡੀਆ ਚੋਂ ਆਉਂਦੇ ਹਾਂ, ਤੇ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਕ੍ਰਿਕਟ ਕਰਕੇ ਜਿਹੜਾ ਆਸਟ੍ਰੇਲੀਆ ਦਾ ਇੱਕ ਸਾਡਾ ਉਹਨਾਂ ਪ੍ਰਤੀ ਸਾਡਾ ਇੱਕ ਨਜ਼ਰੀਆ ਬਣਿਆ ਹੋਇਆ ਵੀ ਉਹ ਥੋੜਾ ਰੇਸਿਸਟ ਟਾਈਪ ਮੁਲਕ ਹੈ, ਜਾਂ ਉਹ ਜਿਹੜੇ ਨੌਨ ਗੋਰੇ ਆ ਉਹਨਾਂ ਨੂੰ ਪਸੰਦ ਨਹੀਂ ਕਰਦਾ। ਪਰ ਜਿਹੜੇ ਹੁਣ ਬੰਦੇ ਆਪਣੇ ਉੱਥੇ ਆਸਟ੍ਰੇਲੀਆ 'ਚ ਮੂਵ ਹੋਏ ਆ, ਜਾਂ ਹੁਣ ਕਿਉਂਕਿ ਪਿਛਲੇ 10-20 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਸਿੱਖ ਆਸਟ੍ਰੇਲੀਆ ਦੇ ਵਿੱਚ ਮੂਵ ਹੋਇਆ, ਤੇ ਆਪਾਂ ਉਹਨਾਂ ਨਾਲ ਜਦੋਂ ਗੱਲ ਕੀਤੀ ਆ, ਉਹ ਇਮੀਗ੍ਰੇਸ਼ਨ ਨੂੰ ਲੈ ਕੇ ਓਨੇ ਜ਼ਿਆਦਾ ਨੈਗੇਟਿਵ ਨਹੀਂ ਹੈਗੇ। ਇੱਕ ਵੇਲੇ ਤਾਂ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਪੋਜ਼ਿਟਿਵ ਸੀ। ਪਿਛਲੇ 8-10 ਮਹੀਨਿਆਂ ਦੇ ਵਿੱਚ, ਜੇ ਆਪਾਂ ਲਾ ਲਈਏ ਵੀ ਸਾਲ 1.5 ਸਾਲ ਤੋਂ ਜਿਹੜੀ ਐਂਟੀ ਇਮੀਗ੍ਰੇਸ਼ਨ ਮੁਹਿੰਮ ਚੱਲੀ ਹੈ ਸਾਰੀ ਦੁਨੀਆ ਦੇ ਵਿੱਚ, ਜਿਹਦਾ ਇੰਗਲੈਂਡ ਤੇ ਯੂਰਪ ਤੇ ਜਰਮਨੀ ਤੇ ਅਮਰੀਕਾ, ਕੈਨੇਡਾ ਸਾਰਿਆਂ ਤੇ ਅਸਰ ਹੋਇਆ, ਉਹ ਅਸਰ ਸੀਗਾ। ਤੇ ਡਟਨ ਹੋਣਾ ਨੂੰ ਲੱਗਦਾ ਸੀਗਾ ਵੀ ਹਾਂ ਉਸ ਕੱਲੀ ਉਸ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਨਾਲ ਤੇ ਜਿਹੜੀ ਟਫ ਔਨ ਕ੍ਰਾਈਮ ਸੈਂਟੀਮੈਂਟ ਨਾਲ ਅਸੀਂ ਇਲੈਕਸ਼ਨ ਜਿੱਤ ਜਾਾਂਗੇ। ਪਰ ਲੋਕਾਂ ਦੇ ਲਈ ਲੋਕਾਂ ਨੇ ਉਹਦੇ ਨਾਲੋਂ ਜ਼ਿਆਦਾ ਜਿਹੜੇ ਇੰਪੋਰਟੈਂਟ ਮੁੱਦੇ ਹੈਗੇ ਆ, ਜਿਹਦੇ ਵਿੱਚ ਅਗੇਨ ਕਾਸਟ ਆਫ ਲਿਵਿੰਗ, ਆਪਣੀ ਪ੍ਰਾਈਵੇਟ ਡਿਸੀਜਨ ਮੇਕਿੰਗ, ਅਮਰੀਕਾ ਦੇ ਅਗੇਂਸਟ ਸਟੈਂਡ ਅਪ ਕਰਨਾ। ਕਿਉਂਕਿ ਜਦੋਂ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਲੀਡਰ ਹੈ ਤਾਂ ਬਿਲਕੁਲ ਹੀ ਅਮਰੀਕਾ ਵਾਂਗੂ ਕਰੂਗਾ। ਵੀ ਮਤਲਬ ਹੁਣ ਆਬਵੀਅਸਲੀ ਮੈਨੂੰ ਲੱਗਦਾ ਇਹ ਚੀਜ਼ ਆ ਵੀ ਲੋਕੀ ਇਮੀਗ੍ਰੇਸ਼ਨ ਤੇ ਕੰਟਰੋਲ ਚਾਹੁੰਦੇ ਆ, ਪਰ ਉਹ ਬਿਲਕੁਲ ਅਮਰੀਕਾ ਵਾਂਗੂ ਜਿਹੜੀ ਐਡਮਿਨਿਸਟ੍ਰੇਸ਼ਨ ਉਹਨੂੰ ਬਿਲਕੁਲ ਖੁੱਲੀ ਰੇਂਜ ਨਹੀਂ ਦੇਣੀ ਚਾਹੁੰਦੇ, ਵੀ ਉਹ ਕਿਸੇ ਨੂੰ ਵੀ ਫੜ ਕੇ ਉਹਨਾਂ ਨੂੰ ਹਿਊਮਿਲੀਏਟ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਡਿਪੋਰਟ ਕਰ ਦੇਵੇ। ਜਿਹੜਾ ਇਮੀਗ੍ਰੇਸ਼ਨ ਤਾਂ ਜੇ ਤੁਸੀਂ ਕੈਨੇਡਾ ਦੇ ਵਿੱਚ ਵੀ ਕੈਨੇਡੀਅਨਸ ਨਾਲ ਵੀ ਗੱਲ ਕਰੋ, ਦੇਖੋ ਇੱਕ ਇਸ ਗੱਲ ਤੇ ਸਹਿਮਤੀ ਹੈ ਵੀ ਜਿਹੜੀ ਜਸਟਿਨ ਟਰੂਡੋ ਉਹਨਾਂ ਦੇ ਅੰਡਰ ਬਿਲਕੁਲ ਰੋਕ ਟੋਕ ਇਮੀਗ੍ਰੇਸ਼ਨ ਖੁੱਲੀ ਆ, ਉਹਦੇ ਤਾਂ ਈਵਨ ਲਿਬਰਲ ਜਿਹੜੇ ਵੋਟਰ ਆ ਉਹ ਵੀ ਉਹਦੇ ਉਲਟ ਸੀਗੇ। ਮਾਰਕ ਕਰਨੀ ਹੋਣੀ ਵੀ ਉਹਦੇ ਹੱਕ ਚ ਨਹੀਂ ਹੈਗੇ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਟਰੰਪ ਸਟਾਈਲ ਵੀ ਹਾਂਜੀ ਤੁਸੀਂ ਬਿਲਕੁਲ ਹੀ ਜਿਹੜਾ ਇਮੀਗ੍ਰੈਂਟ ਕਮਿਊਨਿਟੀ ਹੈਗੀ ਉਹਨੂੰ ਬਿਲਕੁਲ ਹੀ ਮੁਲਕ ਦਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਵੇ, ਤੇ ਉਹਨਾਂ ਨੂੰ ਐਜ਼ ਅ ਕ੍ਰਿਮੀਨਲ ਉਹਨਾਂ ਨੂੰ ਕਿਹਾ ਜਾਵੇ ਵੀ ਇਹ ਤਾਂ ਲੋਕਾਂ ਦੀਆਂ ਕੁੱਤੇ ਬਿੱਲੀਆਂ ਖਾ ਰਹੇ ਆ, ਹਨਾ ਜੀ, ਵੀ ਇਹ ਕ੍ਰਿਮੀਨਲ ਆ, ਇਹ ਰੇਪਿਸਟ ਹੈ। ਸੋ ਜਿਹੜੇ ਉਦਾਂ ਦੇ ਰਿਟੋਰਿਕ ਤੋਂ ਜਿਹੜੇ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਕੈਨੇਡਾ ਦੇ ਜਿਹੜੇ ਲੋਕੀ ਹੈਗੇ ਆ ਉਹ ਡਰਦੇ ਆ, ਤਾਂ ਜਿਹੜੀਆਂ ਇਹ ਵੋਟਾਂ ਉਹ ਸਾਬਤ ਕਰਦੀਆਂ ਵੀ ਹਾਂ ਉਦਾਂ ਦੇ ਰਿਟੋਰਿਕ ਨੂੰ ਇਹ ਮੁੱਢੋਂ ਹੀ ਨਕਾਰ ਕੇ ਜਿਹੜੇ ਜ਼ਿਆਦਾ ਇੰਪੋਰਟੈਂਟ ਮਸਲੇ, ਜਿਹੜੀ ਇਕੋਨਮੀ, ਹੈਲਥ ਕੇਅਰ, ਜਿਹੜੀ ਅਫੋਰਡੇਬਿਲਿਟੀ, ਹਾਊਸਿੰਗ ਅਫੋਰਡੇਬਿਲਿਟੀ, ਉਹ ਜ਼ਿਆਦਾ ਇੰਪੋਰਟੈਂਟ ਮੁੱਦੇ ਉਹਨਾਂ ਨੂੰ ਲੱਗਦੇ ਆ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਆਪਾਂ ਇੱਥੇ ਨਾਲ ਹੀ ਗੁਰਜਸਪਾਲ ਸਿੰਘ ਇਹ ਵੀ ਗੱਲ ਕਰੀਏ ਵੀ ਇੰਡੀਆ ਦੇ ਨਾਲ ਜਿਹੜੇ ਐਲਬਨੀਜ਼ ਦੇ ਜਿਹੜੇ ਰਿਸ਼ਤੇ ਆ ਉਹ ਕਿੱਦਾਂ ਤੁਸੀਂ ਦੇਖਦੇ ਆ? ਰੀਸੈਂਟਲੀ ਮੈਨੂੰ ਲੱਗਦਾ ਜਦੋਂ ਵਰਲਡ ਕੱਪ ਵਗੈਰਾ ਹੋਇਆ ਸੀ, ਕ੍ਰਿਕਟ ਦੇ ਆਧਾਰ ਤੇ ਮੈਂ ਜਿਹੜਾ ਦੇਖ ਰਿਹਾ ਵੀ ਉਹ ਕਾਫੀ ਜਿਹੜੀ ਉਹਨਾਂ ਦੀ ਨੇੜਤਾ ਮੋਦੀ ਦੇ ਨਾਲ ਦੱਸੀ ਜਾਂਦੀ ਆ, ਅਸਲ 'ਚ ਹੈ ਜਾਂ ਨਹੀਂ ਹੈ। ਇੱਕ ਅਡਾਨੀ ਦਾ ਐਂਗਲ ਉੱਥੇ ਵੱਖਰਾ ਆ, ਆਸਟ੍ਰੇਲੀਆ ਦੇ ਵਿੱਚ ਅਡਾਨੀ ਦਾ ਉਲਟ ਮਾਹੌਲ ਇਹ ਵੀ ਕਰਕੇ ਆ ਵੀ ਉਹਦੇ ਜਿਹੜੇ ਖਣਜਾਂ ਦੇ ਉੱਤੇ ਜਿਹੜੀਆਂ ਉਹਦੀਆਂ ਖਦਾਨਾਂ ਤੇ ਉਹ ਸਾਰੀਆਂ ਚੀਜ਼ਾਂ ਆ, ਆਸਟ੍ਰੇਲੀਅਨ ਲੋਕ ਉਸ ਨੂੰ ਬੜਾ ਲਾਈਕ ਜਿਹੜਾ ਉਹ ਨਹੀਂ ਕਰਦੇ। ਸੋ ਕਿੱਦਾਂ ਐਂਗਲ ਜਿਹੜਾ ਤੁਹਾਨੂੰ ਲੱਗਦਾ ਵੀ ਰਹਿ ਸਕਦਾ ਹੈ ਜਾਂ ਕਿੱਦਾਂ ਚੱਲ ਰਿਹਾ? ਦੇਖੋ ਉਹਦੇ ਵਿੱਚ ਜਿਹੜੀ ਗੱਲ ਗੌਰ ਕਰਨ ਵਾਲੀ ਆ, ਇਹ ਮੈਨੂੰ ਲੱਗਦਾ ਇਹ ਚੀਜ਼ ਵੈਸੇ ਹੀ ਪਾਰਟੀ ਇੰਡੀਪੈਂਡੈਂਟ ਹੁੰਦੀ ਹੈ ਇਹ ਚੀਜ਼ਾਂ।
ਸੋ ਜਿਹੜਾ ਏਪੈਕ ਦੇ ਵਿੱਚ, ਏਸ਼ੀਆ ਪੈਸੀਫਿਕ ਦੇ ਵਿੱਚ ਜਿਹੜਾ ਅਮਰੀਕਾ ਨੇ ਇੱਕ ਕੁਆਡ ਐਸਟੈਬਲਿਸ਼ ਕੀਤਾ ਹੋਇਆ, ਜਿਹਦੇ ਵਿੱਚ ਕਿ ਅਮਰੀਕਾ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ ਨੇ। ਬਿਲਕੁਲ ਜਿਹੜਾ ਇੰਡੋ ਪੈਸੀਫਿਕ ਦੇ ਵਿੱਚ ਚਾਈਨਾ ਦੇ ਜਿਹੜੀ ਪ੍ਰਭੂਸੱਤਾ ਕਾਊਂਟਰ ਨੂੰ ਕਰਨ ਲਈ ਕਾਊਂਟਰ ਕਰਨ ਲਈ ਸੋ ਇਹ 4 ਮੁਲਕਾਂ ਦੀ ਇੱਕ ਕੋਲੀਸ਼ਨ ਬਣੀ ਹੋਈ ਹੈ ਤੇ ਭਾਰਤ ਤੇ ਆਸਟ੍ਰੇਲੀਆ ਦੇ ਮੈਂਬਰ ਆ। ਸੋ ਉਹਦੇ ਵਿੱਚ ਜਿਹੜੀ ਇਹਨਾਂ ਦੋਨਾਂ ਮੁਲਕਾਂ ਦੀ ਜਿਹੜੀ ਨੇੜਤਾ ਉਹ ਤਾਂ ਕਿਸੇ ਤੋਂ ਲੁਕੀ ਨਹੀਂ ਹੋਈ, ਤੇ ਉਹ ਨਿੱਜੀ ਮੁਫਾਦਾਂ ਲਈ ਹੈ ਨਾ, ਵੀ ਚਾਈਨਾ ਨੂੰ ਭਾਰਤ ਵੀ ਕਾਊਂਟਰ ਕਰਨਾ ਚਾਹੁੰਦਾ, ਚਾਈਨਾ ਨੂੰ ਆਸਟ੍ਰੇਲੀਆ ਵੀ ਕਾਊਂਟਰ ਕਰਨਾ ਚਾਹੁੰਦਾ, ਜਾਪਾਨ ਤੇ ਅਮਰੀਕਾ ਤੋਂ ਓਬਵੀਅਸਲੀ ਕਾਊਂਟਰ ਕਰਨਾ ਹੀ ਚਾਹੁੰਦੇ ਨੇ। ਪਰਸਨਲ ਲੈਵਲ ਤੇ ਜਦੋਂ ਐਲਬਨੀਜ਼ ਇੰਡੀਆ ਗਏ ਸੀਗੇ ਪਿਛਲੇ ਸਾਲ, ਤੋਂ ਉਹਨਾਂ ਨੂੰ ਕਾਫੀ ਜ਼ਿਆਦਾ ਵਧੀਆ ਟ੍ਰੀਟਮੈਂਟ ਮਿਲੀ ਸੀਗੀ ਉੱਥੋਂ। ਜਿਹੜੀ ਉਹੀ ਮਿੱਤਰਤਾ ਜਾਂ ਉਹਨਾਂ ਦੀ ਮੋਦੀ ਨਾਲ ਨੇੜਤਾ ਉਹ ਬਿਲਕੁਲ ਸਾਹਮਣੇ ਆਈ ਸੀਗੀ। ਪਰ ਜਿਹੜੀ ਇਹ ਨੇੜਤਾ ਪਰਸਨਲ ਲੈਵਲ ਨਾਲੋਂ ਜ਼ਿਆਦਾ ਤਾਂ ਹੁਣ ਜਿਵੇਂ ਜਿਹੜੇ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਵੀ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਬਹੁਤ ਚੰਗੇ ਮਿੱਤਰ ਹੈ, ਪਰ ਹੁਣ ਇਹ ਤਾਂ ਆਪਾਂ ਨੂੰ ਪਤਾ ਵੀ ਉਹ ਕਿੰਨੇ ਕੁ ਚੰਗੇ ਮਿੱਤਰ ਆ। ਵੀ ਮੋਦੀ ਕੋਈ ਬਹੁਤ ਜ਼ਿਆਦਾ ਵਧੀਆ ਇੰਗਲਿਸ਼ ਸਪੀਕਰ ਤਾਂ ਹੈ ਨਹੀਂ ਗੇ, ਤਾਂ ਸਾਰੀਆਂ ਡਿਪਲੋਮੈਟਿਕ ਹੀ ਜਿਹੜੇ ਸੰਬੰਧ ਹੁੰਦੇ ਆ ਵੀ ਉਸ ਮੁਲਕ ਦੇ ਸੰਬੰਧ ਦੇ ਵਿੱਚ ਜਾਂ ਆਪਣੀ ਪਾਰਟੀ ਦੇ ਸੰਬੰਧ ਦੇ ਵਿੱਚ ਅਸੀਂ ਕੀ ਲਾਹਾ ਲੈਣਾ। ਸੋ ਜਿਵੇਂ ਆਪਾਂ ਪਹਿਲਾਂ ਕੈਨੇਡਾ ਦੇ ਸੰਬੰਧ ਦੇ ਵਿੱਚ ਵੀ ਗੱਲ ਕੀਤੀ ਹੈ ਵੀ ਇੰਡੀਆ ਇੱਕ ਵੱਡੀ ਮਾਰਕੀਟ ਹੈ, ਆਸਟ੍ਰੇਲੀਆ ਉਸ ਮਾਰਕੀਟ ਨੂੰ ਆਸਟ੍ਰੇਲੀਆ ਵੀ ਐਕਸੈਸ ਕਰਨਾ ਚਾਹੁੰਦਾ ਹੋਊਗਾ। ਦੂਜੀ ਗੱਲ, ਆਸਟ੍ਰੇਲੀਆ ਦੇ ਵਿੱਚ ਵੱਡੀ ਸਿੱਖਾਂ ਤੋਂ ਛੁੱਟ ਵੱਡੀ ਇੰਡੀਅਨ ਪਾਪੂਲੇਸ਼ਨ ਵੀ ਹੈ, ਹਨਾ। ਤੇ ਉਹ ਵੀ ਕਿਸੇ ਵੀ ਜਿਹੜੇ ਮੁਲਕ ਦਾ ਹੁੰਦਾ, ਜਿਹੜੀ ਅਸੀਂ ਪਾਲਿਸੀ ਮੇਕਿੰਗ ਆ ਉਹਨੂੰ ਉਹ ਇਨਫਲੂਐਂਸ ਕਰਦੀ ਹੁੰਦੀ ਹੈ, ਜਿਹੜੀ ਕਿਸੇ ਵੀ ਕਮਿਊਨਿਟੀ ਦੀ ਇੱਕ ਸੌਫਟ ਪਾਵਰ ਹੁੰਦੀ ਹੈ, ਹਨਾ। ਤੇ ਫਿਰ ਜਿਹੜਾ ਆਪਾਂ ਤੀਜੀ ਗੱਲ ਆਪਾਂ ਕੀਤੀ ਵੀ ਜਿਹੜਾ ਉਹਨਾਂ ਦੀ ਆਪਸ ਦੇ ਵਿੱਚ ਮਿਊਚੁਅਲੀ ਬੈਨੀਫਿਟਿੰਗ ਜਿਹੜਾ ਉਹਨਾਂ ਦਾ ਕੁਆਡ ਦਾ ਸੰਬੰਧ ਆ, ਉਹ ਜਿਹੜੀਆਂ ਫੌਜ ਦੀਆਂ ਡਰਿਲਾਂ, ਜਿਹੜੀਆਂ ਨੇਵੀ ਦੀਆਂ ਡਰਿਲਾਂ ਇਕੱਠੇ ਰਨ ਕਰਦੇ ਆ ਆਸਟ੍ਰੇਲੀਆ, ਇੰਡੀਆ, ਅਮਰੀਕਾ ਤੇ ਜਾਪਾਨ। ਸੋ ਜਿਹੜੇ ਉਹ ਇਹਨਾਂ ਨੂੰ ਇੱਕ ਦੂਜੇ ਦੀ ਲੋੜ ਹੈ ਤੇ ਉਹ ਬਿਲਕੁਲ ਇਹਨਾਂ ਸੰਬੰਧਾਂ ਦੇ ਵਿੱਚ ਝਲਕਦੀ ਹੈ। ਤੇ ਐਲਬਨੀਜ਼ ਦੀ ਇਲੈਕਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਉਹਨਾਂ ਪਹਿਲੇ ਵਰਲਡ ਲੀਡਰਾਂ ਵਿੱਚੋਂ ਸਨ ਜਿਨ੍ਹਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ। ਇੱਕ ਇਹ ਵੀ ਨਾ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਯਾਦ ਦਿਵਾ ਦਈਏ, ਆਸਟ੍ਰੇਲੀਆ ਦੀ ਜਿਹੜੀ ਇੰਟੈਲੀਜੈਂਸ ਆ, ASIO ਜਿਹੜੀ ਆ, ਉਹਨਾਂ ਨੇ ਇੱਕ ਨੈਸਟ ਆਫ ਸਪਾਈਜ਼ ਜਿਹੜਾ ਆਸਟ੍ਰੇਲੀਆ ਦੇ ਵਿੱਚ ਭਾਰਤੀ ਜਸੂਸਾਂ ਦਾ ਇੱਕ ਜਿਹੜਾ ਬਣਿਆ ਪਿਆ ਸੀਗਾ, ਉਸ ਨੂੰ ਵੀ ਕਾਫੀ ਜ਼ਿਆਦਾ ਡਿਸਰਪਟ ਜਿਹੜਾ ਉਹ ਕੀਤਾ ਸੀ। ਸੋ ਜਿਹੜੇ ਆਸਟ੍ਰੇਲੀਆ ਦੇ ਵਿੱਚ ਭਾਰਤ ਦਾ ਜਿਹੜਾ ਘੁਸਪੈਠ ਕਰਨਾ ਜਾਂ ਉੱਥੋਂ ਦੀਆਂ ਪਾਲਿਸੀਜ਼ ਦੀਆਂ, ਉੱਥੋਂ ਦੇ ਮੁਲਕਾਂ ਦੇ ਵਿੱਚ ਦਖਲਅੰਦਾਜ਼ੀ ਕਰਨਾ, ਇਹ ਉਹਨਾਂ ਦੀ ਫੋਰਨ ਪਾਲਿਸੀ ਦੀ ਹੁਣ ਪੱਕੀ ਇੱਕ ਨਿਸ਼ਾਨੀ ਆ। ਇਹ ਕਰਦੇ ਹੀ ਆ, ਸਾਰੇ ਹੀ ਮੁਲਕ ਕਰਦੇ, ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ। ਪਰ ਇਹਨਾਂ ਦੇ ਜਿਹੜੇ ਲੇਟਲੀ ਉਸ ਟਾਈਮ ਦੇ ਉੱਤੇ ਜਦੋਂ ਟਰੂਡੋ ਹੋਣਾ ਨੇ, ਗੁਰਜਸਪਾਲ ਸਿੰਘ ਯਾਦ ਆ ਜਦੋਂ ਭਾਈ ਨਿੱਜਰ ਹੋਣਾ ਦੀ ਅਸੈਸੀਨੇਸ਼ਨ ਤੋਂ ਬਾਅਦ ਜਿਹੜਾ ਸਟੈਂਡ ਲਿਆ ਸੀ, ਇਹ ਜਿਹੜੀਆਂ ਰਿਪੋਰਟ ਉਸ ਤੋਂ ਬਾਅਦ ਦੇ ਵਿੱਚ ਨਿਕਲਣੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਸੀ। ਆਸਟ੍ਰੇਲੀਆ 5 ਆਈਜ਼ ਦਾ ਮੈਂਬਰ ਹੈ ਜੀ। ਹਾਂਜੀ, 5 ਆਈਜ਼ ਦਾ ਜਿਹੜਾ ਉਹ ਮੈਂਬਰ ਹੈਗਾ ਆ ਨਾਲ। ਸੋ ਇਹ ਨੈਸਟ ਆਫ ਸਪਾਈਜ਼ ਨੂੰ ਜਦੋਂ ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ ਦੇ ਦੁਆਰਾ 2020 ਦੇ ਵਿੱਚ ਦੇਖਿਆ ਗਿਆ ਸੀ, ਕੱਢਿਆ ਗਿਆ ਸੀਗਾ, ਉਸ ਟਾਈਮ ਜਿਹੜੇ ਡਾਇਰੈਕਟਰ ਜਨਰਲ ਸੀਗੇ ਮਾਈਕ ਬਰਗਸ, ਉਹਨਾਂ ਨੇ ਇਸ ਦਾ ਜਿਹੜਾ ਪਰਦਾਫਾਸ਼ ਜਿਹੜਾ ਕੀਤਾ ਸੀ। ਸੋ ਨੋ ਡਾਊਟ ਮੰਡੀ ਆ, ਆਪਸ ਦੇ ਵਿੱਚ ਨੇਤਾਵਾਂ ਦੇ ਜਿਹੜੇ ਇੱਕ ਰਿਸ਼ਤੇ ਜਿਹੜੇ ਉਹ ਗੂੜੇ ਜਿਹੜੇ ਹੋ ਸਕਦੇ ਆ, ਪਰ ਜਿਹੜੀ ਬਿਊਰੋਕ੍ਰੇਸੀ ਆ, ਜਿਹੜੀ ਇੰਟੈਲੀਜੈਂਸ ਕਮਿਊਨਿਟੀ ਆ, ਉਹ ਫਿਰ ਵੀ ਉਹਨਾਂ ਨੂੰ ਜਿਹੜੀ ਸ਼ੱਕਰੀ ਨਜ਼ਰ ਦੇ ਨਾਲ ਇਸ ਸੰਬੰਧ ਦੇ ਵਿੱਚ ਦੇਖਦੀ ਆ। ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਆ ਗੁਰਜਸਪਾਲ ਸਿੰਘ, ਵੀ ਆਪਾਂ ਉੱਥੇ ਇਹ ਵੀ ਦੇਖਿਆ ਆ ਵੀ ਭਾਰਤ ਦੇ ਦੁਆਰਾ ਜਾਂ ਉਹਨਾਂ ਦੀਆਂ ਜਿਹੜੀਆਂ ਏਜੰਸੀਜ਼ ਦੇ ਦੁਆਰਾ ਕਿਤੇ ਨਾ ਕਿਤੇ ਉੱਥੇ ਵਸ ਰਹੇ ਜਿਹੜੇ ਚਾਹੇ ਸਿੱਖ ਨੇ ਚਾਹੇ ਹਿੰਦੂ ਨੇ, ਆਪਸ 'ਚ ਉੱਥੇ ਵੀ ਉਹਨਾਂ ਦੇ ਵਿੱਚ ਪਾੜਾ ਪਾਉਣ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਜਿਹੜਾ ਮੰਦਿਰਾਂ ਦੇ ਉੱਤੇ ਜਿਹੜਾ ਉਹ ਨਾਅਰੇ ਲਿਖਣਾ, ਬਾਅਦ ਦੇ ਵਿੱਚ ਪਤਾ ਲੱਗਣਾ ਵੀ ਨਹੀਂ ਤਾਂ ਇਹ ਤਾਂ ਇਹਨਾਂ ਨੇ ਆਪ ਹੀ ਜਿਹੜਾ ਉਹ ਕੀਤਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਵੀ ਉੱਥੇ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ ਆ। ਪਰ ਹਾਂ, ਇਹ ਡੈਫੀਨੇਟਲੀ ਇਹਨਾਂ ਰਿਸ਼ਤਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਬਰਕਰਾਰ ਰਹੇਗੀ। ਦੇਖਦੇ ਰਵਾਂਗੇ ਵੀ ਅੱਗੇ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਂਦੇ ਆ। ਹਾਂ, ਛੁੱਟ-ਪੁੱਟ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਵਿੱਚ ਨਾਲ ਜਿਹੜੀਆਂ ਉਹ ਪੈਰਲਲੀ ਵਾਪਰ ਜ਼ਰੂਰ ਰਹੀਆਂ ਆ। ਜੀ ਜੀ। ਤੇ ਹੁਣ ਗੁਰਜਸਪਾਲ ਸਿੰਘ ਆਪਾਂ ਅੱਗੇ ਵਧਦੇ ਹਾਂ। ਮਾਰਕ ਕਾਰਨੀ ਹੁਣਾਂ ਦੀ ਜਿਹੜੀ ਰਿਹਾ ਆ ਦੌਰਾ ਅਮਰੀਕਾ ਦੇ ਵਿੱਚ, ਰਾਸ਼ਟਰਪਤੀ ਟਰੰਪ ਦੇ ਨਾਲ ਦੂਜੀ ਵਾਰ ਜਿਹੜੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇ ਵਿੱਚ ਮਾਰਕ ਕਾਰਨੀ ਆ, ਉਹ ਵਾਸ਼ਿੰਗਟਨ DC ਦੇ ਵਿੱਚ ਓਵਲ ਆਫਿਸ ਦੇ ਵਿੱਚ, ਵਾਈਟ ਹਾਊਸ ਦੇ ਵਿੱਚ ਪਹੁੰਚੇ ਸੀਗੇ। ਕੈਨੇਡਾ 'ਚ ਕੀ ਗੱਲਬਾਤ ਹੋ ਰਹੀ ਆ ਇਸ ਦੌਰੇ ਨੂੰ ਜਿਹੜਾ ਉਹ ਲੈ ਕੇ? ਮਾਈਕ ਕਾਰਨੀ ਦੀ ਕਾਰਜਕਾਰੀ ਤੋਂ ਖੁਸ਼ ਆ। ਉਹਨਾਂ ਨੂੰ ਲੱਗਾ, ਕੈਨੇਡੀਅਨਸ ਨੂੰ ਲੱਗਾ ਵੀ ਹਾਂ, ਜਿੱਦਾਂ ਉਹ ਕਹਿੰਦੇ ਸੀ ਜਿੱਤ ਤੋਂ ਬਾਅਦ 'ਚ ਵੀ ਮੈਂ ਸਾਰੇ ਕੈਨੇਡੀਅਨਸ ਦੇ ਲਈ ਸਟੈਂਡ ਕਰੂਗਾ,
ਕੈਨੇਡਾ ਵਿਕਣ ਦੇ ਲਈ ਨਹੀਂ ਆ, ਉਹ ਗੱਲਾਂ ਉਹਨਾਂ ਉੱਥੇ ਜ਼ਰੂਰ ਕਹੀਆਂ। ਸੋ ਕੈਨੇਡਾ ਦੇ ਵਿੱਚ ਕੀ ਰਿਐਕਸ਼ਨ ਆਏ? ਦੇਖੋ ਜੀ, ਜਿਹੜਾ ਤਾਂ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ ਵੀ ਉਹਨਾਂ ਦੇ ਜਾਣ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਕੀ ਮਾਹੌਲ ਸੀਗਾ। ਸੋ ਜਦੋਂ ਮਾਰਕ ਕਾਰਨੀ ਹੋਣਾ ਦੀ ਜਿਹੜਾ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਜਾਣ ਦਾ ਜਿਹੜਾ ਅਨਾਉਂਸਮੈਂਟ ਹੋਈ ਆ, ਸੋ ਲੋਕੀ ਬਹੁਤ ਨਰਵਸ ਵੀ ਸੀਗੇ ਤੇ ਬਹੁਤ ਕਿਊਰੀਅਸ ਵੀ ਸੀਗੇ ਵੀ ਯਾਰ ਕਿਤੇ ਜਿਹੜੀ ਜ਼ੈਲੈਂਸਕੀ ਨਾਲ ਹੋਈ ਸੀਗੀ ਵੀ ਕਿਤੇ ਸਾਡੇ ਪ੍ਰਧਾਨ ਮੰਤਰੀ ਨਾਲ ਵਾਈਟ ਹਾਊਸ ਦੇ ਵਿੱਚ ਜਾ ਕੇ ਸੇਮ ਨਾ ਹੋ ਜਾਵੇ, ਵੀ ਉਹਨੂੰ ਸੋਫੇ ਤੇ ਬਿਠਾ ਕੇ ਬਿਲਕੁਲ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਉੱਥੇ ਇੱਕ ਸ਼ਾਊਟਿੰਗ ਮੈਚ ਹੋ ਜਾਵੇ। ਸੋ ਮਾਰਕ ਕਾਰਨੀ ਦੇ ਦਿਮਾਗ ਦੇ ਵਿੱਚ ਵੀ ਆਪ ਵੀ ਇਹ ਚੀਜ਼ ਬਹੁਤ ਹੋਵੇਗੀ ਤੇ ਇੱਥੇ ਜਿਹੜੇ ਸਾਰੇ ਨਿਊਜ਼ ਮੀਡੀਆ ਨੇ ਕੈਨੇਡਾ ਦਾ ਜਿਹੜਾ ਮੇਨ ਸਟ੍ਰੀਮ ਨਿਊਜ਼ ਮੀਡੀਆ, ਉਹਨਾਂ ਨੇ ਇਸ ਚੀਜ਼ ਦੀ ਗੱਲ ਕੀਤੀ ਆ ਵੀ ਮਾਰਕ ਕਾਰਨੀ ਜਾਂ ਉਹਨਾਂ ਦੀ ਟੀਮ ਨੇ ਕਿਵੇਂ ਉਸ ਚੀਜ਼ ਦੀ ਤਿਆਰੀ ਕੀਤੀ ਹੋਊਗੀ, ਕਿਹੜੀ ਗੱਲ ਦਾ ਕਿੱਦਾਂ ਜਵਾਬ ਦੇਣਾ, ਵੀ ਜਿਹਦੇ ਵਿੱਚ ਡੋਨਾਲਡ ਟਰੰਪ ਹੋਣਾ ਦੀ ਉਹਨਾਂ ਨੂੰ ਇਹ ਵੀ ਨਾ ਲੱਗੇ ਵੀ ਯਾਰ ਇਹ ਮੇਰੀ ਬੇਇੱਜ਼ਤੀ ਕਰ ਰਹੇ ਆ, ਤੇ ਜਿਹੜੀ ਉਹ ਗੱਲ ਕਹਿ ਰਹੇ ਆ ਇਹ ਵੀ ਨਾ ਲੱਗੇ ਵੀ ਯਾਰ ਵੀ ਬਿਲਕੁਲ ਹੀ ਆਪਣੀ ਬੇਇੱਜ਼ਤੀ ਕਰਾ ਕੇ ਉੱਥੇ ਆ ਵੀ ਉਹਨੂੰ ਸੁਣਾਉਣੀ ਵੀ ਆ ਤੇ ਉਹਨੂੰ ਪਤਾ ਵੀ ਨਾ ਲੱਗੇ। ਜੀ ਬਿਲਕੁਲ। ਸੋ ਇਹ ਜਿਹੜੀ ਤਿਆਰੀ ਹੈ ਇਹ ਬਿਲਕੁਲ ਪਹਿਲਾਂ ਤੋਂ ਹੀ, ਜਦੋਂ ਮਤਲਬ ਮੈਂ ਉਹ ਜਿਹੜੀ ਪੂਰੀ ਦੀ ਪੂਰੀ ਪ੍ਰੈਸ ਕਾਨਫਰੰਸ 30 ਮਿੰਟ ਦੀ ਉਹ ਅੱਡ ਚੈਨਲਾਂ ਤੇ ਮੈਂ ਘੱਟੋ ਘੱਟ 5 ਜਾਂ 7 ਵਾਰੀ ਦੇਖੀ, ਤੇ ਮਾਰਕ ਕਾਰਨੀ ਹੋਣਾ ਨੇ ਜਿਹੜੀ ਉਹਦੀ ਮਿਲਣੀ ਦੀ ਸ਼ੁਰੂਆਤ ਹੀ ਜਿਹੜਾ ਇੱਕ ਬੜਾ ਵਧੀਆ ਟੈਕਟਿਕ ਹੈ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਵਧੀਆ ਲੱਗਾ ਹੋਣਾ, ਉਹਨਾਂ ਦੀ ਸਿਫਤ ਨਾਲ ਕੀਤੀ ਵੀ ਜੀ ਦੇਖੋ ਮੈਨੂੰ ਪਤਾ ਵੀ ਤੁਸੀਂ ਆਪਣੇ ਮੁਲਕ ਦੀ ਕੇਅਰ ਕਰਦੇ ਹੋ, ਤੁਸੀਂ ਇੱਕ ਬਹੁਤ ਵਧੀਆ ਲੀਡਰ ਹੋ। ਤਿਆਰੀ ਨਾਲ ਆਏ ਸੀ ਮਤਲਬ। ਬਿਲਕੁਲ ਜੀ ਬਿਲਕੁਲ। ਤੇ ਜਿਹੜੀ ਉਹ ਨਬਜ਼ ਹੁੰਦੀ ਹੈ ਜਿਹੜੀ ਉਹਨਾਂ ਨੂੰ ਉਹ ਪਤਾ ਸੀਗਾ ਹਨਾ ਵੀ ਤੁਸੀਂ ਆਪਣੇ ਕੈਨੇਡਾ, ਤੁਸੀਂ ਅਮਰੀਕਾ ਦੀ ਸੁਰੱਖਿਆ ਲਈ ਵਚਨਬੱਧ ਹੋ, ਤੁਸੀਂ ਅਮਰੀਕਾ ਦੀ ਗਰੋਥ ਲਈ ਵਚਨਬੱਧ ਹੋ, ਤੇ ਕੈਨੇਡਾ ਵੀ ਮੈਂ ਕੈਨੇਡਾ ਦਾ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਹੋਣ ਦੇ ਸਦਕੇ ਮੈਂ ਵੀ ਇਸ ਚੀਜ਼ ਲਈ ਵਚਨਬੱਧ ਹਾਂ। ਸੋ ਆਪਣੇ ਚ ਇਹ ਕਾਮਨੈਲਿਟੀ ਹੈ ਤੇ ਆਪਾਂ ਬਹੁਤ ਤਕੜੇ ਐਲੀ ਹਾਂ। ਸੋ ਉਹਨਾਂ ਨੇ ਜਿਹੜਾ ਪਹਿਲਾਂ ਗਰਾਊਂਡ ਹੀ ਇਸ ਤਰੀਕੇ ਨਾਲ ਸੈੱਟ ਕੀਤਾ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਲੈ ਲਿਆ। ਪ੍ਰੈਜ਼ੀਡੈਂਟ ਟਰੰਪ ਜਦੋਂ ਤੱਕ ਮੀਡੀਆ ਨੇ ਕੁਐਸਚਨ ਨਹੀਂ ਕੀਤਾ ਉਦੋਂ ਤੱਕ ਉਹ ਔਖੇ ਪਾਸੇ ਨੂੰ ਨਹੀਂ ਗਏ। ਹਾਂ, ਬਾਅਦ ਚ ਬਾਰ-ਬਾਰ ਉਹ ਗੱਲ ਤੇ ਉੱਥੇ ਲਿਆਂਦਾ ਗਿਆ, ਪਰ ਜਿਹੜੀ ਓਵਰਆਲ ਜਦੋਂ ਸਾਰੀ ਪ੍ਰੈਸ ਕਾਨਫਰੰਸ ਖਤਮ ਹੋ ਗਈ, ਜਿਹੜਾ ਕੈਨੇਡਾ ਦੇ ਵਿੱਚ ਕੈਨੇਡਾ ਦੇ ontario ਦੇ ਪ੍ਰੀਮੀਅਰ ਨੇ ਬਹੁਤ ਸ਼ਰੇਆਮ ਬਾਹਰ ਆ ਕੇ ਕਿਹਾ, ਡਗ ਫੋਰਡ ਹੋਣਾ ਨੇ, ਜਿਹੜੀ ਮਾਰਕ ਕਾਰਨੀ ਦੀ ਕਾਰਜਕਾਰੀ ਉੱਥੇ ਬਹੁਤ ਜ਼ਿਆਦਾ ਵਧੀਆ ਰਹੀ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਹੋਣਾ ਨੇ ਵੀ ਇਹੀ ਗੱਲ ਕਹੀ ਹੈ ਵੀ ਹਾਂਜੀ ਵੀ ਜਿਹੜਾ ਮਾਰਕ ਕਾਰਨੀ ਨੇ ਡੋਨਾਲਡ ਟਰੰਪ ਹੋਣਾ ਨਾਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਹੈਂਡਲ ਕੀਤਾ। ਤੇ ਓਵਰਆਲ ਕੈਨੇਡੀਅਨ ਜਿਹੜਾ ਇੱਕ ਇਹ ਕੰਸੈਂਸਸ ਹੀ ਹੈ ਵੀ ਹਾਂਜੀ ਵੀ ਬਿਲਕੁਲ ਜਦੋਂ ਡੋਨਾਲਡ ਟਰੰਪ ਹੋਣਾ ਨੇ 51st ਸਟੇਟ ਦੀ ਗੱਲ ਕੀਤੀ, ਉਹਨੂੰ ਜਿਵੇਂ ਮਾਰਕ ਕਾਰਨੀ ਨੇ ਹੈਂਡਲ ਕੀਤਾ, ਉਸ ਗੱਲ ਤੋਂ ਲੋਕੀ ਬਹੁਤ ਜ਼ਿਆਦਾ ਇੱਥੇ ਇੰਪ੍ਰੈਸਡ ਹੈਗੇ ਆ, ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਰੀਅਲ ਏਸਟੇਟ ਡਿਵੈਲਪਰ ਹਾਂ ਤੇ ਕਈ ਚੀਜ਼ਾਂ ਸੇਲ ਦੀ ਨਹੀਂ ਹੁੰਦੀਆਂ, ਮੈਨੂੰ ਲੱਗਦਾ ਵੀ ਜਿਹੜਾ ਕੈਨੇਡਾ ਤੇ ਅਮਰੀਕਾ ਵੀ ਜਦੋਂ ਉਹ ਇਕੱਠੇ ਹੋ ਜੂਗੇ ਤਾਂ ਬਹੁਤ ਸੋਹਣੇ ਲੱਗੂਗੇ। ਸੋ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਕਹਿੰਦੇ ਵੀ ਮੈਂ ਕੈਨੇਡਾ ਦੇ ਮਾਲਕਾਂ ਨੂੰ, ਸੋ ਮਾਲਕਾਂ ਤੋਂ ਮਤਲਬ ਕੈਨੇਡਾ ਦੇ ਲੋਕਾਂ ਨੂੰ ਪਿਛਲੀ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਪਾਸੇ ਜਾ ਕੇ ਮਿਲਿਆ, ਤੇ ਜਿਹੜੇ ਕੈਨੇਡਾ ਦੇ ਜਿਹੜੇ ਮਾਲਕ ਹੈ ਉਹਨਾਂ ਦਾ ਇਹ ਮੰਨਣਾ ਹੈ ਵੀ ਕੈਨੇਡਾ ਸੇਲ ਲਈ ਨਹੀਂ ਹੈਗਾ ਤੇ ਵੀ ਅਸੀਂ ਕਦੇ ਵੀ 51st ਸਟੇਟ ਬਣਨ ਲਈ ਤਿਆਰ ਨਹੀਂ ਹੈਗੇ। ਜਿਹਦੇ ਜਵਾਬ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਵੀ ਨੈਵਰ ਸੇ ਨੈਵਰ। ਉਹ ਨਾਲ ਹੀ ਜੇ ਕੈਮਰੇ ਤੇ ਨਿਗਾਹ ਵੱਜੀ ਤਾਂ ਉਹ ਕਹਿ ਰਹੇ ਸੀ ਕਿ ਨੈਵਰ 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 ਹਨਾ। ਸੋ ਉਹ ਅਗੇਨ ਜਿਹੜੀ ਕੈਨੇਡੀਅਨ ਪ੍ਰਾਈਡ ਹੈਗੀ ਵੀ ਨਹੀਂ ਯਾਰ ਅਸੀਂ ਆਜ਼ਾਦ ਇੱਕ ਸੋਵਰਨ ਮੁਲਕ ਹੈ, ਉਹਨੂੰ ਉਹ ਇੱਕ ਬਹੁਤ ਪੋਜ਼ਿਟਿਵ ਤਰੀਕੇ ਨਾਲ ਕਾਮਯਾਬ ਰੱਖਣ ਦੇ ਵਿੱਚ ਕਾਮਯਾਬ ਹੋਏ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਟ੍ਰੇਡ ਡੀਲ ਹੈ ਇਹਦੀ ਇਹ ਸ਼ੁਰੂਆਤ ਹੈ। ਟਰੰਪ ਉਹਨਾਂ ਨੂੰ ਇਹ ਵੀ ਕੁਐਸਚਨ ਪੁੱਛਿਆ ਗਿਆ ਵੀ ਇਹਦਾ ਕੀ ਮਤਲਬ ਹੈ ਜਿਹੜੀਆਂ ਤੁਸੀਂ ਟੈਰਿਫ ਲਾਇਆ, ਜਿਹੜੀ ਕੁਸਮਾ ਹੈਗੀ ਜਿਹੜੀ ਕੈਨੇਡਾ US ਮੈਕਸੀਕੋ ਟ੍ਰੇਡ ਐਗਰੀਮੈਂਟ ਹੈਗਾ ਵੀ ਇਹ ਉਹਦਾ ਅੰਤ। ਉਹਨਾਂ ਨੇ ਕਿਹਾ ਵੀ ਨਹੀਂ, ਉਹ ਬੜਾ ਵਧੀਆ ਐਗਰੀਮੈਂਟ ਹੈ ਵੀ ਉਹਦੇ ਤੇ ਅਸੀਂ ਐਕਸਪੈਂਡ ਕਰ ਸਕਦੇ ਹਾਂ, ਮੇਬੀ ਉਹਦੇ ਚ ਚੇਂਜਸ ਕਰੀਏ, ਪਰ ਅਗਲੇ ਸਾਲ ਰੀਨਿਊ ਹੋਣੀ ਆ ਉਹ ਜੀ। ਵੀ ਪਰ ਇਹ ਗੱਲ ਬਿਲਕੁਲ ਨਾ ਮੰਨੀ ਜਾਵੇ ਵੀ ਹਾਂ ਉਹ ਬਿਲਕੁਲ ਖਤਮ ਹੋ ਚੁੱਕਿਆ ਤੇ ਉਹਨੂੰ ਅਸੀਂ ਪਾੜ ਕੇ ਸੱਟਣ ਲੱਗੇ ਹਾਂ। ਸੋ ਜਿਹੜੀ ਮੁੜ ਕੇ ਗੱਲ ਇਹੀ ਹੈ ਵੀ ਹਾਂਜੀ ਵੀ ਇਹ ਇੱਕ ਜਿਵੇਂ ਪਹਿਲਾਂ ਤਾਂ ਆਪਣੇ ਪ੍ਰਾਈਮ ਮਿਨਿਸਟਰ ਟਰੂਡੋ ਹੋਣਾ ਨੂੰ ਤਾਂ ਬਿਲਕੁਲ ਹੀ ਡੋਨਾਲਡ ਟਰੰਪ ਖੱਜਲ ਹੀ ਕਰ ਲੈਂਦੇ ਸੀਗੇ, ਉਸ ਚੀਜ਼ ਤੋਂ ਬਿਲਕੁਲ ਹੀ ਬਚਾ ਰਿਹਾ। ਇੱਕ ਬਹੁਤ ਰਿਸਪੈਕਟਫੁਲ ਜਿਹੜੀ ਬਰਾਬਰਤਾ ਵਾਲਾ ਉਹ ਇੱਕ ਮਾਹੌਲ ਹੈ ਜਾਂ ਸਟੇਜ ਹੈ ਉਹ ਸੈੱਟ ਹੋ ਗਿਆ, ਤੇ ਉਹਦੇ ਅੱਗੇ ਹੁਣ ਜਿਹੜੀ ਸਾਰੀ ਕਨਵਰਸੇਸ਼ਨ ਹੈ ਉਹ ਜਾਰੀ ਰੱਖੀ ਜਾਊਗੀ।
ਗਵਰਨਰ ਟਰੂਡੋ ਤੋਂ ਪ੍ਰਾਈਮ ਮਿਨਿਸਟਰ ਕਾਰਨੀ ਤੱਕ ਜਿਹੜਾ ਉਹ ਆਪਾਂ ਸਾਰਾ ਕੁਝ ਦੇਖਿਆ। 51ਵੇਂ ਸੂਬੇ ਨੂੰ ਲੈ ਕੇ ਵੀ ਸ਼ਾਂਤ ਜਿਹੜੇ ਉਹ ਹਾਂ ਨੈਵਰ ਸੇ ਨੈਵਰ ਜਿਹੜਾ ਜ਼ਰੂਰ ਉਹਨਾਂ ਨੇ ਕਹਿ ਦਿੱਤਾ ਵੀ ਇਹ ਹਾਂਜੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਦੇਖੋ ਟ੍ਰੇਡ ਵਾਰ ਜਿਹੜੀ ਉਹ ਚੱਲ ਰਹੀ ਆ। ਜਦੋਂ ਮਾਰਕ ਕਾਰਨੀ ਇੱਥੇ ਅਮਰੀਕਾ ਦੇ ਵਿੱਚ ਆਏ ਆ ਗੁਰਜਸਪਾਲ ਸਿੰਘ, ਉਸ ਤੋਂ ਕੁਝ ਦਿਨ ਪਹਿਲਾਂ ਹੀ ਜਿਹੜੇ ਆਟੋ ਦੇ ਟੈਰਿਫ ਆ ਉਹ ਸ਼ੁਰੂ ਹੋ ਗਏ ਸੀਗੇ। ਜੀ ਸੋ ਕੈਨੇਡਾ ਦੇ ਵਿੱਚ ਬਣੀਆਂ ਗੱਡੀਆਂ ਦੇ ਉੱਤੇ ਟੈਰਿਫ ਜਾਂ ਉੱਥੋਂ ਦੇ ਪਾਰਟਸ ਜਿਹੜੇ ਆ ਰਹੇ ਆ ਆਟੋ ਦੀ ਇੰਡਸਟਰੀ ਦੇ ਨਾਲ ਸੰਬੰਧਿਤ ਜਿਹੜੇ ਪਾਰਟਸ ਆ ਉਹਨਾਂ ਉੱਤੇ 25% ਤੱਕ ਦਾ ਜਿਹੜਾ ਟੈਰਿਫ ਆ ਉਹ ਸ਼ੁਰੂ ਹੋ ਚੁੱਕਾ ਆ। ਸੋ ਇਹ ਸਾਰੀਆਂ ਚੀਜ਼ਾਂ 51ਵਾਂ ਸੂਬਾ ਨਹੀਂ ਆ। ਦੇਖੋ ਟੈਕਟਿਕ ਇੱਥੇ ਵੀ ਪੂਰੇ ਖੇਡੇ ਗਏ। ਜਦੋਂ ਮਾਰਕ ਕਾਰਨੀ ਲੈਂਡ ਕਰਦੇ ਕੋਈ ਇੱਦਾਂ ਅਮਰੀਕਾ ਦਾ ਕੋਈ ਬਹੁਤ ਤਗੜਾ ਵਜ਼ੀਰ ਜਾਂ ਉਹਨਾਂ ਨੂੰ ਕੋਈ ਲੈਣ ਨਹੀਂ ਜਾਂਦਾ। ਜੀ ਉਹ ਉੱਥੇ ਥੋੜੇ 2-4 ਜਾਣੇ ਜਿਹੜੇ ਹੁੰਦੇ ਆ ਉਹ ਜਾਂਦੇ ਆ। ਕੁਛ ਇੱਕ ਤਾਂ ਕੈਨੇਡੀਅਨ ਅੰਬੈਸਡਰ ਹੀ ਹੋਣੇ ਆ ਜਿਹੜੇ ਅਮਰੀਕਾ ਨੂੰ ਆ ਵੀ ਉਹ ਉੱਥੇ ਸੀਗੇ। ਫਿਰ ਜਦੋਂ ਵਾਈਟ ਹਾਊਸ ਦੇ ਵਿੱਚ ਪਹੁੰਚਦੇ ਆ ਉਹਨਾਂ ਨੂੰ ਗੱਡੀ ਦੇ ਵਿੱਚ ਬਾਹਰ ਇੰਤਜ਼ਾਰ ਕਰਾਇਆ ਜਾਂਦਾ ਆ ਵੀ ਹਾਂ ਅੰਦਰੋਂ ਹਰੀ ਝੰਡੀ ਮਿਲੂਗੀ, ਗ੍ਰੀਨ ਸਿਗਨਲ ਹੋਊਗਾ, ਫਿਰ ਆਪਾਂ ਅੰਦਰ ਜਿਹੜਾ ਉਹ ਲੈ ਕੇ ਜਾਣਾ। ਸੋ ਸਟੇਜ ਉਸ ਹਿਸਾਬ ਦੇ ਨਾਲ ਸੈੱਟ ਕੀਤੀ ਜਾ ਰਹੀ ਸੀ। ਪਰ ਜਿੱਦਾਂ ਤੁਸੀਂ ਕਿਹਾ ਵੀ ਇਹ ਵੀ ਆਈ ਥਿੰਕ ਚਲੋ ਇਹ ਸਾਰੇ ਲੀਡਰ ਕਰਦੇ ਹੋਣਗੇ ਤਿਆਰੀਆਂ, ਪਰ ਹੁਣ ਟਰੰਪ ਦੇ ਨਾਲ ਜਦੋਂ ਗੱਲਬਾਤ ਕਰਨੀ ਹੁਣ ਲੀਡਰਸ ਨੂੰ ਕੁਝ ਜ਼ਿਆਦਾ ਤਿਆਰੀ ਕਰਨੀ ਪੈਂਦੀ ਆ ਵੀ ਬੰਦੇ ਦਾ ਪਤਾ ਨਹੀਂ ਵੀ ਤੱਤਾ ਨਾ ਹੋ ਜਾਵੇ ਕਦੋਂ ਕੀ ਜਿਹੜਾ ਉਹ ਕੁਝ ਬੋਲਣਾ ਪਵੇ ਤੇ ਮਾਹੌਲ ਜਿਹੜਾ ਉਹ ਮੀਟਿੰਗ ਦਾ ਜਿਹੜਾ ਉਹ ਖਰਾਬ ਜਿਹੜਾ ਉਹ ਨਾ ਹੋਵੇ। ਆਪਾਂ ਮੈਕਰੋਨ ਦੇ ਮਾਮਲੇ 'ਚ ਦੇਖਿਆ ਸੀ ਗੁਰਜਸਪਾਲ ਸਿੰਘ ਵੀ ਜਦੋਂ ਟਰੰਪ ਹੁਣੀ ਬੋਲਣ ਲੱਗੇ ਉਹਦੀ ਬਾਹ ਫੜ ਕੇ ਕਹਿੰਦੇ ਖੜ ਜਾ ਮੈਂ ਇਹਦਾ ਜਵਾਬ ਜਿਹੜਾ ਉਹ ਦਿੰਦਾ ਆ। ਜ਼ੈਲੈਂਸਕੀ ਵੇਲੇ ਆਪਾਂ ਹੋਰ ਮਾਹੌਲ ਜਿਹੜਾ ਉਹ ਦੇਖਿਆ। ਕੈਨੇਡਾ ਨੂੰ ਲੈ ਕੇ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਨਹੀਂ ਸਾਡਾ ਕੋਈ ਬੜਾ ਜ਼ਿਆਦਾ ਇਹਨਾਂ ਦੇ ਨਾਲ ਟ੍ਰੇਡ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਬੜਾ ਜ਼ਿਆਦਾ ਸਾਡੇ ਇਦਾਂ ਦੇ ਹੈ ਨਹੀਂ ਆ। ਸੋ ਉਹਦੇ ਉੱਤੇ ਜਵਾਬ ਦੇ ਵਿੱਚ ਵੀ ਮਾਰਕ ਕਾਰਨੀ ਹੋਣੀ ਠੀਕ ਜਵਾਬ ਦੇ ਗਏ। ਜੀ ਬਿਲਕੁਲ। ਜਿਹੜੇ ਸਾਡੇ ਕੈਨੇਡਾ ਦੇ ਤੇ ਅਮਰੀਕਾ ਦੇ ਫੈਕਟ ਚੈਕਰਸ ਨੇ ਦੋ ਜਿਹੜੇ ਫੈਕਟ ਹੈ ਬਿਲਕੁਲ ਹੀ ਡੋਨਲਡ ਟਰੰਪ ਹੋਣਾ ਨੇ ਜਿਹੜੇ ਗਲਤ ਉਹਦੇ ਵਿੱਚ ਮੈਂਸ਼ਨ ਕੀਤੇ। ਸੋ ਇੱਕ ਸੀਗਾ ਵੀ ਜਿਹੜਾ ਕੈਨੇਡਾ ਹੈ ਵੀ ਇਹ ਸਾਡਾ ਕੋਈ ਇਹਨਾਂ ਨਾਲ ਬਹੁਤਾ ਬਿਜ਼ਨਸ ਨਹੀਂ ਹੈ। ਸੋ ਜਿਹਦੇ ਜਵਾਬ ਦੇ ਵਿੱਚ ਮਾਰਕ ਕਾਰਨੀ ਹੋਣਾ ਨੇ ਕਿਹਾ ਕਿ ਵੀ ਅਸੀਂ ਤੁਹਾਡੇ ਬਿਗੇਸਟ ਕਲਾਇੰਟ ਹੈ। ਜਿਹੜਾ ਅਮਰੀਕਾ 17% ਆਪਣਾ ਜਿਹੜਾ ਟੋਟਲ ਵਪਾਰ ਦਾ 17% ਵਪਾਰ ਹੈ ਜੀ ਉਹ ਕੈਨੇਡਾ ਨਾਲ ਕਰਦਾ। ਸੋ 17% ਜਿਹੜਾ ਟੋਟਲ ਐਕਸਪੋਰਟ ਹੈਗਾ ਅਮਰੀਕਾ ਦਾ, ਜਦ ਕਿ ਕੈਨੇਡਾ ਦਾ ਅਮਰੀਕਾ ਨਾਲ ਇਹ ਨੰਬਰ ਬਹੁਤ ਜ਼ਿਆਦਾ ਵੱਡਾ ਵੀ ਉਹ ਲਗਭਗ 65% ਦੇ ਕਰੀਬ ਹੈ ਜੀ। ਪਰ ਅਮਰੀਕਾ 17% ਇੱਕ ਵੱਡਾ ਨੰਬਰ ਹੋ ਜਾਂਦਾ ਜੀ ਜੇ ਆਪਾਂ ਉਸ ਸੰਬੰਧ ਦੇ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਵੀ ਵੀ ਡੂ ਨਾਟ ਡੂ ਮਚ ਬਿਜ਼ਨਸ ਵਿਦ ਦੀ ਕੈਨੇਡਾ। ਸੋ ਉਹ ਫੈਕਚੁਅਲੀ ਇਨਕਰੈਕਟ ਨਹੀਂ ਸੀ ਜਿਹੜੀ ਕਿ ਮਾਰਕ ਕਾਰਨੀ ਹੋਣਾ ਨੇ ਉਦੋਂ ਹੀ ਗੱਲ ਕਰੈਕਟ ਕੀਤੀ ਬੜੇ ਪੋਲਾਈਟਲੀ। ਉਹਨਾਂ ਨੇ ਕਿਹਾ ਵੀ ਵੀ ਆਰ ਓਨਲੀ ਯੂਰ ਬਿਗੇਸਟ ਕਲਾਇੰਟ ਹੈ ਨਾ। ਤੇ ਜਿਹੜੀ ਦੂਜੀ ਟਰੰਪ ਨੇ ਇਹ ਜਿਹੜੀ ਦੂਜੀ ਮਿਸਇਨਫੋਰਮੇਸ਼ਨ ਹੈ ਇਹ ਕਾਫੀ ਵਾਰੀ ਦੁਹਰਾ ਚੁੱਕਿਆ ਉਹ ਵੀ ਜਿਹੜਾ ਕੈਨੇਡਾ ਦਾ ਜਿਹੜਾ ਅਮਰੀਕਾ ਦਾ ਕੈਨੇਡਾ ਨਾਲ $200 ਬਿਲੀਅਨ ਦਾ ਜਿਹੜਾ ਟ੍ਰੇਡ ਡੈਫਿਸਿਟ ਆ। ਇਹ ਜਿਹੜਾ ਜੀ ਸਾਰੇ ਫੈਕਟ ਚੈਕਰਸ ਟਾਈਮ ਐਂਡ ਅਗੇਨ ਇਹ ਚੀਜ਼ ਉਹ ਕਹਿ ਚੁੱਕਿਆ ਵੀ ਜਿਹੜਾ ਇਹ ਟ੍ਰੇਡ ਡੈਫਿਸਿਟ ਹੈ ਜੀ ਇਹ 35 ਬਿਲੀਅਨ ਦਾ ਤੇ ਉਹਦੇ ਚ ਜਿਹੜੀ 35 ਬਿਲੀਅਨ ਵੀ ਚਲੋ ਤੁਸੀਂ ਕਹਿ ਸਕਦੇ ਵੀ ਯਾਰ ਛੋਟਾ ਨੰਬਰ ਤਾਂ ਹੈ ਨਹੀਂਗਾ ਟ੍ਰੇਡ ਡੈਫਿਸਿਟ। ਪਰ ਉਹ ਜਿਹੜਾ 35 ਬਿਲੀਅਨ ਦੇ ਵਿੱਚ ਜਿਹੜਾ ਜ਼ਿਆਦਾ ਟ੍ਰੇਡ ਡੈਫਿਸਿਟ ਆ ਉਹ ਇਹ ਹੈ ਜਿਹੜਾ ਕੱਚਾ ਤੇਲ ਕੈਨੇਡਾ ਤੋਂ ਅਮਰੀਕਾ ਨੂੰ ਜਾਂਦਾ। ਜੇ ਉਹ ਜਿਹੜਾ ਕੱਚੇ ਤੇਲ ਵਾਲਾ ਟ੍ਰੇਡ ਡੈਫਿਸਿਟ ਜਿਹੜਾ ਉਹ ਕੱਚੇ ਤੇਲ ਦਾ ਟ੍ਰੇਡ ਡੈਫਿਸਿਟ ਆ ਉਹ ਤੋਂ ਐਕਚੁਅਲ ਚ ਅਮਰੀਕਾ ਬਹੁਤ ਜ਼ਿਆਦਾ ਪੈਸੇ ਬਣਾਉਂਦਾ ਕਿਉਂਕਿ ਕੈਨੇਡਾ ਕੋਲੇ ਉਹ ਜਿਹੜਾ ਕੱਚਾ ਤੇਲ ਉਹਨੂੰ ਰਿਫਾਈਨ ਕਰਨ ਦੀ ਸਮਰੱਥਾ ਨਹੀਂ ਹੈਗੀ। ਚਾਹੇ ਸਾਡੀ এনवायरमेंटਲ ਪਾਲਿਸੀਜ਼ ਕਹਿ ਲਓ ਜਾਂ ਗਵਰਨਮੈਂਟ ਦੀਆਂ ਗਲਤੀਆਂ ਕਹਿ ਲਓ ਜਾਂ ਕੈਨੇਡੀਅਨਸ ਦੀ ਚੋਇਸ ਕਹਿ ਲਓ ਵੀ ਸਾਡੇ ਕੋਲੇ ਉਹ ਜਿਹੜਾ ਕੱਚਾ ਤੇਲ ਉਹਨੂੰ ਰਿਫਾਈਨ ਕਰਨ ਦੀ ਸਮਰੱਥਾ ਨਹੀਂ ਹੈਗੀ। ਉਹ ਕੱਚਾ ਤੇਲ ਅਮਰੀਕਾ ਦੇ ਵਿੱਚ ਟੈਕਸਸ ਦੇ ਵਿੱਚ ਜਾਂਦਾ ਜਿੱਥੇ ਰਿਫਾਈਨ ਹੋ ਕੇ ਉਹ ਵਿਕਦਾ, ਜਿਹਦੇ ਤੋਂ ਅਮਰੀਕਾ ਬਹੁਤ ਮਤਲਬ ਕੈਨੇਡਾ ਨਾਲੋਂ ਵੀ ਜ਼ਿਆਦਾ ਪੈਸਾ ਕਮਾਉਂਦਾ। ਸੋ ਜਿਹੜੀ ਬਹੁਤ ਜ਼ਿਆਦਾ ਉਹ ਟ੍ਰੇਡ ਡੈਫਿਸਿਟ ਦੇ ਵਿੱਚ ਜਿਹੜਾ ਉਹ 35 ਬਿਲੀਅਨ ਦਾ ਜਿਹੜਾ ਟ੍ਰੇਡ ਡੈਫਿਸਿਟ ਉਹਦੇ ਵਿੱਚ ਜਿਹੜਾ ਵੱਡਾ ਹਿੱਸਾ ਉਹ ਉਸ ਕੱਚੇ ਤੇਲ ਕਰਕੇ ਆ। ਕਹਿੰਦੇ ਵੀ ਜੇ ਉਹ ਕੱਚੇ ਤੇਲ ਨੂੰ ਵਿੱਚੋਂ ਕੱਢ ਦੋ ਜਿਹੜਾ ਟ੍ਰੇਡ ਡੈਫਿਸਿਟ ਆ ਉਹ 2 ਜਾਂ 3 ਬਿਲੀਅਨ ਦਾ ਹੀ ਰਹਿ ਜਾਂਦਾ ਹੈ। ਤੇ ਜਿੰਨੀ ਸਾਡੀ ਆਪਸ ਦੇ ਵਿੱਚ ਐਕਸਚੇਂਜ ਹੈ ਜੇ ਉਹਨਾਂ ਨੰਬਰ ਦੇ ਹਿਸਾਬ ਨਾਲ ਦੇਖਿਆ ਹੋਵੇ ਤਾਂ ਇਹ ਟ੍ਰੇਡ ਡੈਫਿਸਿਟ ਕੋਈ ਬਹੁਤ ਜ਼ਿਆਦਾ ਵੱਡਾ ਨਹੀਂ। ਅੱਛਾ, ਨਾਲ ਗੁਰਜਸਪਾਲ ਦੁੱਧੀਆਂ ਨੂੰ ਲੈ ਕੇ ਦੁੱਧ ਨੂੰ ਲੈ ਕੇ ਹੁਣ ਤੁਹਾਡਾ ਜਿਹੜਾ ਮੁਲਕ ਆ ਉਹ ਆਪਣੇ ਜਿਹੜੀ ਡੇਅਰੀ ਪ੍ਰੋਡਕਟ ਆ ਜਾਂ ਡੇਅਰੀ ਫਾਰਮਰ ਆ ਉਹਨੂੰ ਬਚਾਉਣ ਖਾਤਰ ਅਮਰੀਕਾ ਤੋਂ ਆ ਰਹੇ ਜਿਹੜੇ ਡੇਅਰੀ ਪ੍ਰੋਡਕਟਸ ਉੱਤੇ ਕਾਫੀ ਜ਼ਿਆਦਾ ਜਿਹੜਾ ਉਹ ਟੈਰਿਫ ਲਾਉਂਦਾ ਆ। ਇਹਦਾ ਵੀ ਰੌਲਾ ਜਿਹੜਾ ਉਹ
ਪੈਂਦਾ ਜਿਹੜਾ ਉਹ ਰਹਿੰਦਾ ਆ। ਇਹ ਹਾਂਜੀ ਸਾਰੀਆਂ ਚੀਜ਼ਾਂ ਜਿਹੜੀਆਂ ਅਕਸਰ ਆ ਇਸ ਤਰੀਕੇ ਦੇ ਨਾਲ ਪੇਸ਼ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਸੋ ਉਹਦੇ ਵਿੱਚ ਕੀ ਆ, ਉਹਦੇ ਵਿੱਚ ਕੀ ਸੱਚਾਈ ਜਿਹੜੀ ਉਹ ਹੈਗੀ ਅਸਲ 'ਚ? ਸੋ ਉਹ ਵੀ ਜੀ ਅਗੇਨ ਮਿਸ ਇਨਫੋਰਮੇਸ਼ਨ ਹੈ। ਨੋ ਡਾਊਟ 200% ਦਾ ਉਹਦੇ ਤੇ ਟ੍ਰੇਡ ਟੈਰਿਫ ਹੈਗਾ, ਪਰ ਉਹ ਜਿਹੜਾ 200% ਦਾ ਟੈਰਿਫ ਹੈ ਅਮਰੀਕਨ ਡੇਰੀ ਤੇ ਕੈਨੇਡਾ ਵਿੱਚ ਵੇਚਣ ਲਈ, ਪਰ ਉਹਦੇ ਲਈ ਕੈਨੇਡਾ ਨੇ ਇੱਕ ਕੋਟਾ ਸੈੱਟ ਕੀਤਾ ਹੋਇਆ। ਜੇ ਇੱਕ ਸਰਟਨ ਕੋਟੇ ਦਾ ਪ੍ਰੋਡਕਟ ਵੀ, ਮੰਨ ਲਓ ਕੈਨੇਡਾ ਨੇ ਕੋਟਾ ਸੈੱਟ ਕੀਤਾ ਹੋਇਆ ਵੀ ਅਮਰੀਕਾ 1 ਲੱਖ ਲੀਟਰ ਜਿਹੜਾ ਦੁੱਧ ਹੈ ਉਹ ਕੈਨੇਡਾ ਦੇ ਵਿੱਚ ਵੇਚ ਸਕਦਾ ਹੈ, ਉਹ 1 ਲੱਖ ਲੀਟਰ ਤੱਕ ਕੋਈ ਟੈਰਿਫ ਨਹੀਂ ਹੈ। ਅੱਛਾ। ਸੋ ਜੇ ਉਹ 1 ਲੱਖ ਲੀਟਰ ਟੈਰਿਫ ਤੋਂ ਅਮਰੀਕਾ ਵੱਧ ਦੁੱਧ ਕੈਨੇਡਾ ਨੂੰ ਵੇਚਦਾ, ਮਤਲਬ ਇਹ ਇੱਕ ਮੈਂ ਫਿਕਸ਼ਨਲ ਨੰਬਰ ਹੈ ਜੀ ਮੇਰੇ ਕੋਲੇ, ਕਿਉਂਕਿ ਅੱਡ-ਅੱਡ ਪ੍ਰੋਡਕਟਸ ਦੇ ਅੱਡ-ਅੱਡ ਨੰਬਰ ਹੈ, ਸੋ ਮੈਂ ਇੱਕ ਫਿਕਸ਼ਨਲ ਨੰਬਰ ਇੱਥੇ ਲੈ ਲਿਆ 1 ਲੱਖ ਐਗਜ਼ਾਮਪਲ ਦੇ ਤੌਰ ਤੇ ਵੀ ਜੇ ਉਹ ਤੋਂ ਵੱਧ ਲੈਂਦਾ ਤਾਂ ਉਹਦੇ ਤੇ 200% ਟੈਰਿਫ ਹੈ। ਇਨ ਹਿਸਟਰੀ ਆਫ ਅ ਰਿਲੇਸ਼ਨਸ਼ਿਪ ਕੈਨੇਡਾ ਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਵੀ ਅਮਰੀਕਾ ਨੇ ਉਹ ਡੈਫਿਸਿਟ ਕਦੇ ਵੀ ਨਹੀਂ ਟੱਪਿਆ। ਅੱਛਾ, ਉਹ ਨੰਬਰ ਟੱਪਿਆ ਨਹੀਂ ਹੈ, ਉਹ ਨੰਬਰ ਕਦੇ ਟੱਪਿਆ ਨਹੀਂਗਾ। ਸੋ ਵੀ ਤਾਂ ਨਹੀਂ ਉਹ ਟੱਪਦੇ ਵੀ ਵੇਚਣਾ ਹੀ ਨਹੀਂ ਫਿਰ। ਨਹੀਂ, ਉਹ ਇਹ ਵੀ ਹੋ ਸਕਦਾ ਜੀ। ਤੇ ਜਿਹੜੀ ਦੂਜੀ ਗੱਲ ਹੈਗੀ ਹੈ, ਪਰ ਉਹਦੇ ਵਿੱਚ ਕੈਨੇਡਾ ਨੇ ਜਿਹੜਾ ਆਪਣਾ ਮਿਲਕ ਪ੍ਰੋਡਿਊਸਰ ਆ ਉਹਨੂੰ ਵੀ, ਜਿਹੜਾ ਆਪਣੀ ਡੇਅਰੀ ਇੰਡਸਟਰੀ ਆ ਉਹਨੂੰ ਵੀ ਪ੍ਰੋਟੈਕਟ ਕਰਨਾ ਹੈ, ਕਿਉਂਕਿ ਜਿਹੜੇ ਰੂਲਸ ਨੇ ਕੈਨੇਡਾ ਦੇ ਵਿੱਚ ਦੁੱਧ ਨੂੰ ਪੈਦਾ ਕਰਨ ਦੇ ਤੇ ਅਮਰੀਕਾ ਦੇ ਵਿੱਚ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਜਿਹੜੀ ਸਾਡੀ ਡੇਅਰੀ ਇੰਡਸਟਰੀ ਉਹ ਬਹੁਤ ਰੈਗੂਲੇਟਡ ਜ਼ਿਆਦਾ ਹੈ, ਬਹੁਤ ਜ਼ਿਆਦਾ ਰੈਗੂਲੇਟਡ ਹੈ। ਜਿਹੜਾ ਮੱਝਾਂ ਗਾਵਾਂ ਦੀ ਜਿਹੜਾ ਉਹਨਾਂ ਦਾ ਖਿਆਲ ਰੱਖਣਾ ਪੈਂਦਾ, ਜਿਹੜੀ ਉਹਨਾਂ ਨੂੰ ਫੀਡ ਪਾਈ ਜਾਂਦੀ ਹੈ, ਉਹਦੀ ਹੈਲਥ ਮੈਨੇਜ ਕਰਨ ਲਈ, ਗਾਵਾਂ ਦੀ ਹੈਲਥ ਮੈਨੇਜ ਕਰਨ ਲਈ, ਜਾਂ ਉਹਨਾਂ ਨੂੰ ਕਿਸ ਤਰੀਕੇ ਦਾ ਪ੍ਰੋਡਿਊਸ ਜਾਂ ਉਹਨਾਂ ਨੂੰ ਕਿਸ ਤਰੀਕੇ ਦਾ ਫੂਡ ਖਿਲਾਇਆ ਜਾਂਦਾ, ਉਹਦੇ ਜਿਹੜੇ ਸਟੈਂਡਰਡਸ ਆ ਉਹ ਬਹੁਤ ਜ਼ਿਆਦਾ ਹਾਈ ਆ। ਉਹਦੇ ਕਰਕੇ ਜਿਹੜਾ ਕੈਨੇਡਾ ਦਾ ਦੁੱਧ ਆ ਉਹ ਥੋੜਾ ਮਹਿੰਗਾ ਪੈਂਦਾ। ਹੁਣ ਜੇ ਅਮਰੀਕਾ ਨੂੰ ਬਿਲਕੁਲ ਹੀ ਖੁੱਲੀ ਛੁੱਟੀ ਮਿਲ ਜਾਵੇ ਇਸ ਚੀਜ਼ ਦੀ, ਤਾਂ ਇਹਦੇ ਵਿੱਚ ਵੀ ਅਮਰੀਕਾ ਜਿਹੜਾ ਕੈਨੇਡੀਅਨ ਫਾਰਮਰ ਹੈਗਾ, ਜਿਹੜਾ ਕੈਨੇਡੀਅਨ ਡੇਅਰੀ ਪ੍ਰੋਡਿਊਸਰ, ਤਾਂ ਬਿਲਕੁਲ ਖਤਮ ਹੀ ਹੋ ਜਾਊਗਾ। ਉਹਦੇ ਵਿੱਚ ਇਹੀ ਸੇਮ ਤਰਕ ਤਾਂ ਗੁਰਜਸਪਾਲ ਸਿੰਘ ਟਰੰਪ ਦੇ ਟੈਰਿਫ ਲਾਉਣ ਦਾ, ਉਹਦੇ ਪਿੱਛੇ ਐਗਜ਼ੈਕਟਲੀ ਸੇਮ ਤਰਕ ਆ। ਅਸੀਂ ਆਪਣੇ ਮੈਨੂਫੈਕਚਰ, ਆਪਣੇ ਪ੍ਰੋਡਿਊਸਰ, ਆਪਣੇ ਜਿਹੜੇ ਪ੍ਰੋਡਿਊਸ ਕਰਨ ਵਾਲੇ ਲੋਕ ਆ, ਉਹਨਾਂ ਨੂੰ ਬਚਾਉਣ ਖਾਤਰ ਦੂਜੇ ਤੋਂ ਆ ਰਹੇ, ਬਾਹਰੋਂ ਸਸਤੇ ਆ ਰਹੇ ਸਮਾਨ ਤੇ ਟੈਰਿਫ ਲਾਉਣਾ। ਇਹਦੇ ਚ ਦੇਖੋ ਜੀ, ਮੈਂ ਪਰਸਨਲੀ ਕਹਿਣਾ ਵੀ ਕੈਨੇਡਾ ਅਮਰੀਕਾ ਨੂੰ ਪੂਰਾ ਅਧਿਕਾਰ ਹੈ, ਪਰ ਉਹਦੇ ਚ ਗੱਲ ਕੀ, ਉਹਦੇ ਚ ਅਮਰੀਕਾ ਦਾ ਨੁਕਸਾਨ ਹੈ। ਠੀਕ ਹੈ ਨਾ, ਕਿ ਜੇ ਤੁਸੀਂ ਹੁਣ ਇਹ ਨਹੀਂ ਹੈਗਾ ਨਾ ਵੀ ਜੇ ਤੁਸੀਂ ਟੈਰਿਫ ਲਾਉਣੇ ਵੀ ਹੈ, ਤੁਸੀਂ ਆਪਣੀ ਮੈਨੂਫੈਕਚਰਿੰਗ ਲਾਉਣੀ ਹੈ, ਉਹ ਇੱਕ ਦਿਨ ਦੇ ਵਿੱਚ ਟੈਰਿਫ ਲਾ ਕੇ ਹੱਲ ਨਹੀਂ ਹੋ ਜਾਣੀ। ਨਹੀਂ, ਉਹ ਤਾਂ ਹੈ ਹੀ। ਜਿਹੜਾ ਕੈਨੇਡਾ ਨੇ ਸਿਸਟਮ ਇਹ ਲਾਇਆ, ਇਹ ਕਿਤੇ ਇੱਕ ਦਿਨ ਚ ਨਹੀਂ ਹੋ ਗਿਆ ਵੀ ਹਾਂ ਸਾਡਾ ਕੋਈ ਪ੍ਰਧਾਨ ਮੰਤਰੀ ਆਇਆ ਉਹਨੇ ਇਹ ਲਾਅ ਪਾਸ ਕਰਤਾ। ਇਹ ਕਈ ਦਸ਼ਕਾਂ ਤੋਂ ਐਵੇਂ ਚੱਲਿਆ ਆ ਰਿਹਾ ਹੈ। ਇਹ ਸਲੋਲੀ ਇਵੋਲਵ ਹੋ ਕੇ ਉਸ ਸਿਸਟਮ ਤੱਕ ਪਹੁੰਚਿਆ ਵੀ ਜਿੱਥੇ ਅਸੀਂ ਅਮਰੀਕਾ ਦੇ ਨਾਲ ਆਪਣੇ ਸੰਬੰਧ ਵੀ ਬਣਾ ਕੇ ਰੱਖੀਏ ਤੇ ਆਪਣੇ ਜਿਹੜੇ ਸਾਡੇ ਡੇਅਰੀ ਫਾਰਮਿੰਗ ਹੈਗੀ ਉਹਨੂੰ ਵੀ ਬਚਾ ਸਕੀਏ। ਇਹਦੇ ਵਿੱਚ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ ਵੀ ਕੈਨੇਡਾ ਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਸਿਰਫ ਅਮਰੀਕਾ ਲਈ ਹੈ। ਜੇ ਮੈਂ ਅੱਜ ਮੰਨ ਲਓ ਇੱਥੇ ਮੈਂ 500 ਗਾਵਾਂ ਦੀ ਮੈਂ ਡੇਅਰੀ ਖੋਲਣੀ ਹੋਵੇ ਮੈਨੀਟੋਬਾ ਦੇ ਵਿੱਚ, ਮਤਲਬ ਇਹ ਮੈਂ ਬਿਲਕੁਲ ਪਰਸਨਲ ਰਿਸਰਚ ਤੋਂ ਦੱਸ ਰਿਹਾ ਕਿਉਂਕਿ ਉਸ ਚੀਜ਼ ਬਾਰੇ ਮੈਂ ਸੋਚਿਆ। ਸੋ ਮੈਂ ਇਹ ਨਹੀਂ ਹੈਗਾ ਵੀ ਮੈਂ 500 ਗਾਵਾਂ ਰੱਖ ਕੇ ਮੈਂ ਉਹਦਾ ਦੁੱਧ ਵੇਚਣਾ ਸ਼ੁਰੂ ਕਰ ਸਕਦਾ। ਈਵਨ ਮੈਨੀਟੋਬਾ ਦੇ ਵਿੱਚ ਜਿਹੜੀ ਡੇਅਰੀ ਫਾਰਮਿੰਗ ਹੈ ਉਹ ਰੈਗੂਲੇਟਡ ਹੈ। ਉਹਦੇ ਲਈ ਪਹਿਲਾਂ ਮੈਨੂੰ ਡੇਅਰੀ ਫਾਰਮਰਸ ਆਫ ਮੈਨੀਟੋਬਾ ਕੋਲ ਜਾ ਕੇ ਉਸ ਚੀਜ਼ ਦਾ ਕੋਟਾ ਲੈਣਾ ਪੈਣਾ, ਉਹ ਕੋਟਾ ਖਰੀਦਣਾ ਪੈਣਾ। ਜੇ ਮੰਨ ਲਓ ਵੀ ਮੈਂ ਕਹਿਣਾ ਵੀ ਮੈਂ 100 ਲੀਟਰ ਰੋਜ਼ ਦਾ ਦੁੱਧ ਵੇਚਣਾ, ਤਾਂ ਉਹ ਜਿਹੜਾ ਕੋਟਾ ਉਹ ਲਗਭਗ $1,00,000 ਤੋਂ ਉੱਤੇ ਮੈਨੂੰ ਉਹਦਾ ਕੋਟਾ ਖਰੀਦਣਾ ਪੈਣਾ। ਅੱਛਾ, ਵੀ ਵੇਚਣ ਦੇ ਲਈ। ਹਾਂਜੀ ਹਾਂ, ਉਹ 100 ਲੀਟਰ ਜਿਹੜਾ ਅਸੀਂ ਇੱਕੋ ਹੀ ਥਾਂ ਦੁੱਧ ਵੇਚ ਸਕਦੇ ਹਾਂ ਡੇਅਰੀ ਫਾਰਮਰਸ ਆਫ ਮੈਨੀਟੋਬਾ ਨੂੰ। ਡੇਅਰੀ ਫਾਰਮਰਸ ਆਫ ਮੈਨੀਟੋਬਾ ਸਾਡਾ ਸਾਰਾ ਕੋਆਪਰੇਟਿਵ ਆ ਉੱਥੇ ਦੀ। ਹਾਂਜੀ, ਕੋਆਪਰੇਟਿਵ ਹੈ ਤੇ ਉਹ ਅੱਗੇ ਜਿਹੜਾ ਦੁੱਧ ਦਾ ਪ੍ਰੋਡਕਟ ਹੈ ਜਾਂ ਦੁੱਧ ਉਹ ਵੇਚਦੀ ਹੈ। ਸੋ ਤੇ ਜਿਹੜੀ ਡੇਅਰੀ ਫਾਰਮਰਸ ਇੰਨੀ ਜ਼ਿਆਦਾ ਰੈਗੂਲੇਟਡ ਹੈ ਇੰਡਸਟਰੀ, ਇੰਨੀ ਜ਼ਿਆਦਾ ਰੈਗੂਲੇਟਡ ਹੈ। ਤਾਂ ਸੇਮ ਹੀ ਚੀਜ਼ ਓਨਟਾਰੀਓ ਚ, ਕਿਊਬੈਕ ਚ, ਸਸਕੈਚੁਅਨ ਚ, BC ਚ ਵੀ ਸੇਮ ਚੀਜ਼ ਹੈ। ਸੋ ਉਹਨਾਂ ਨੇ ਬਿਲਕੁਲ ਹੀ ਸੋ ਵੀ ਲੋੜ ਤੋਂ ਵੱਧ ਦੁੱਧ ਨਾ ਪੈਦਾ ਕੀਤਾ ਜਾਵੇ, ਜਿਹੜੇ ਐਗਜ਼ਿਸਟਿੰਗ ਡੇਅਰੀ ਫਾਰਮਰ ਹੈ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਸੋ ਇਹ ਸਾਰਾ ਕੁਝ ਉਹ ਸਿਰਫ ਅਮਰੀਕਾ ਲਈ ਨਹੀਂ ਹੈਗਾ, ਉਹ ਇੰਟਰਨਲੀ ਵੀ ਇਦਾਂ ਹੀ ਆ ਵੀ ਉਹ ਬਿਲਕੁਲ ਕਿਤੇ ਜਿਹੜੀ ਇੰਡਸਟਰੀ ਆ ਉਹ ਕ੍ਰੈਸ਼ ਨਾ ਹੋ ਜਾਵੇ। ਸੋ ਅਗੇਨ ਵੀ ਇੱਕ ਜਿਹੜਾ ਕੈਪੀਟਲਿਸਟ ਮੁਲਕ ਹੁੰਦਾ ਨਾ ਵੀ ਜਿਹੜਾ ਸਸਤਾ ਦੇ ਲਊਗਾ ਉਹ ਕਰ ਲਊਗਾ, ਉਵੇਂ ਚੀਜ਼ ਇਹ ਨਹੀਂ ਹੈਗੀ ਕੈਨੇਡਾ ਦੇ ਵਿੱਚ। ਕੈਨੇਡਾ ਡੈਫੀਨਿਟਲੀ, ਜਿੱਦਾਂ ਪਹਿਲਾਂ ਵੀ ਤੁਸੀਂ ਦੱਸਿਆ ਵੀ ਸੋਸ਼ਲਿਸਟ ਜਿਹੜੀ ਵਿਚਾਰਧਾਰਾ ਦੇ ਨਾਲ ਉਸ ਤੋਂ ਇਵੋਲਵ ਹੋਇਆ ਜਿਹੜਾ ਉਹ ਮੁਲਕ ਆ। ਹਾਂ, ਜ਼ਰੂਰ ਕਾਮਨਵੈਲਥ ਦਾ ਉਹ ਹਿੱਸਾ ਆ, ਕੈਪੀਟਲਿਸਟ ਮੁਲਕ ਦਾ ਗਵਾਂਢੀ ਆ। ਸੋ ਕਾਫੀ ਕੁਛ ਉਹਦੇ ਵਿੱਚ ਰਲੀਆਂ ਮਲੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਇਸ ਦੇ ਵਿੱਚ ਮਿਲਦੀਆਂ ਹੈਗੀਆਂ ਆ। ਪਰ ਇੱਥੇ ਇਹ ਜ਼ਰੂਰ ਆ, ਗੁਰਜਸਪਾਲ ਸਿੰਘ ਮਜ਼ਾਕ ਬਹੁਤ ਕਰਦੇ ਆ
ਵੀ ਕੈਨੇਡਾ ਵਾਲੇ ਕਾਸਕੋ ਆ ਜਾਂਦੇ ਬਾਰਡਰ ਟੱਪ ਕੇ ਤੇ ਦੁੱਧਾਂ ਦੀਆਂ ਗੈਲਨਾਂ ਜਿਹੜੀਆਂ ਉਹ ਲੈ ਕੇ ਜਾਂਦੇ ਆ, ਕਿਉਂਕਿ ਸਸਤੀਆਂ ਤੁਹਾਨੂੰ ਇੱਧਰੋਂ ਹੀ ਪੈਂਦੀਆਂ ਆ। ਹਾਂਜੀ, ਪਰ ਹੁਣ ਤਾਂ ਕਹਿੰਦੇ ਉਹ ਚੀਜ਼ ਵੀ ਘਟ ਗਈ ਆ। ਮੈਂ ਪਤਾ ਨਹੀਂ, ਮੈਂ BC ਦੇ ਵਿੱਚ ਰਹਿੰਦਾ ਤਾਂ ਨਹੀਂਗਾ, ਅਖਬਾਰਾਂ ਦੇ ਵਿੱਚ ਇਹ ਗੱਲ ਕਰ ਰਹੇ ਆ ਵੀ ਜਿਹੜਾ ਬੈਲਿੰਗਹੈਮ ਹੈ ਤੇ ਜਿਹੜੇ ਵਾਸ਼ਿੰਗਟਨ ਸਟੇਟ ਦੇ ਜਿਹੜੇ ਕਾਸਕੋ ਵਾਲੇ ਆ, ਜਿਹੜੇ ਪਿੰਡ ਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਪਾਰ ਕੈਨੇਡਾ ਦੇ ਟੂਰਿਸਟ ਦੇ ਉੱਤੇ ਡਿਪੈਂਡ ਕਰਦਾ ਸੀਗਾ, ਉਹ ਘਟਿਆ ਬਹੁਤ। 80% ਤੱਕ ਘਟ ਗਿਆ ਤੇ ਆਲਮੋਸਟ ਬੈਂਕਰਪਸੀ ਦੀ। ਮਜ਼ਾਕ ਕਰਨਾ ਹੋਰ ਗੱਲ ਹੈ, ਪਰ ਤੁਹਾਡੀ ਲਾਈਵਲੀਹੁੱਡ ਵੀ ਜਿਹੜੇ ਉਹਨਾਂ ਸ਼ਹਿਰਾਂ ਦੀ ਲਾਈਵਲੀਹੁੱਡ ਵੀ ਉਸ ਚੀਜ਼ ਤੇ ਡਿਪੈਂਡ ਕਰਦੀ ਹੈ। ਇਹ ਇਦਾਂ ਹੀ ਆ ਗੁਰਜਸਪਾਲ ਸਿੰਘ, ਇਵੋਲਵ ਹੋਣਾ ਜਿੱਦਾਂ ਤੁਸੀਂ ਦੱਸਿਆ ਵੀ ਕਈ ਦਹਾਕੇ ਲੱਗਦੇ ਆ, ਕੋਈ ਇੱਕ ਸਿਸਟਮ ਨੂੰ ਇਵੋਲਵ ਕਰਦੇ ਆ, ਸ਼ੁਰੂਆਤੀ ਝਟਕੇ ਆ। ਇਹ ਜਿਹੜਾ ਸਹਿਲੂਗਾ, ਜਿਹੜਾ ਬਚ ਜੂਗਾ, ਉਹ ਲੌਂਗ ਗੇਮ ਦੇ ਵਿੱਚ ਬਚਿਆ ਰਹੂਗਾ। ਅਦਰਵਾਈਜ਼ ਤਾਂ ਆਪਾਂ ਨੂੰ ਪਤਾ ਹੀ ਆ ਵੀ ਛੋਟੇ ਸਮੇਂ ਦੇ ਵਿੱਚ ਜਿਹੜੀ ਮਾਰ ਚੱਲਣੀ ਕਈਆਂ ਦੇ ਲਈ ਬਹੁਤ ਔਖੀ ਹੋ ਜਾਂਦੀ ਹੈ। ਇਹਦੇ ਵਿੱਚ ਥੋੜਾ ਮੈਂ ਰਾਜ ਕਰਨ ਆਫ ਟੌਪਿਕ ਹੋਣ ਲੱਗਿਆ, ਜਿਹੜੀ ਮੈਨੂਫੈਕਚਰਿੰਗ ਵੀ ਆ ਉਹ ਜਿਵੇਂ ਜਿਤਾਇਆ ਜਾ ਰਿਹਾ ਵੀ ਹਾਂਜੀ ਅਸੀਂ ਮੈਨੂਫੈਕਚਰਿੰਗ ਜੌਬਾਂ ਲੈ ਆਉਣੀਆਂ ਵਾਪਸ, ਉਹ ਬੰਦਿਆਂ ਨੂੰ ਨਹੀਂ ਮਿਲਣੀਆਂ ਮੈਨੂਫੈਕਚਰਿੰਗ ਜੌਬਾਂ, ਉਹ ਤਾਂ ਨਹੀਂ, ਉਹ ਤਾਂ AI ਆ ਜੀ, ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਸਰਕਾਰ ਨੇ ਹੁਣ ਇਹ ਗੱਲ ਮੰਨਣੀ ਸ਼ੁਰੂ ਕਰਤੀ ਆ ਵੀ ਜਿਹੜੀਆਂ ਉਹਦੇ ਨਾਲ ਜੌਬਾਂ ਬਣਨੀਆਂ ਉਹ ਹਾਈ ਟੈਕ ਜਿਹੜੇ ਕੰਪਿਊਟਰ ਇੰਜੀਨੀਅਰ, ਇਲੈਕਟ੍ਰੀਕਲ ਇੰਜੀਨੀਅਰ, ਇਲੈਕਟ੍ਰੀਸ਼ੀਅਨਸ ਹੈ, ਉਹਨਾਂ ਨੂੰ ਹੀ ਮਿਲਦੀਆਂ ਜਿਨ੍ਹਾਂ ਨੇ ਉਹ ਜਿਹੜੇ ਆਟੋਮੇਟਿਡ ਫੈਕਟਰੀਆਂ, ਚਾਹੇ ਉਹ ਪ੍ਰੋਗਰਾਮਿੰਗ ਰਾਹੀਂ, ਚਾਹੇ ਇਲੈਕਟ੍ਰੀਕਲ ਸਰਕਟਸ ਰਾਹੀਂ, ਚਾਹੇ ਇਲੈਕਟ੍ਰੋਨਿਕਸ ਰਾਹੀਂ ਮੇਨਟੇਨ ਕਰਨੀਆਂ। ਸੋ ਇਹਦੇ ਚ ਤਾਂ ਜਿਹੜਾ ਇਹ ਭੁਲੇਖੇ ਚ ਰਹਿਣਾ ਵੀ ਯਾਰ ਉਹ ਜਿਹੜੀਆਂ ਮੈਨੂਫੈਕਚਰਿੰਗ, ਇਹ ਤਾਂ ਦੇਖੋ ਗੁਰਜਸਪਾਲ ਸਿੰਘ, ਪੋਲੀਟੀਸ਼ੀਅਨ ਨੇ ਸੁਪਨਾ ਵੇਚਣਾ ਹੁੰਦਾ ਜੀ, ਉਹ ਵੇਚ ਰਹੇ ਆ। ਲੋਕਾਂ ਨੇ ਉਹ ਸੁਪਨੇ ਨੂੰ ਖਾਣਾ ਆ ਕਿ ਚੱਬ ਕੇ ਚਿੱਥ ਕੇ ਸਿੱਟਣਾ ਆ, ਇਹ ਤਾਂ ਲੋਕਾਂ ਦੇ ਉੱਤੇ ਡਿਪੈਂਡ ਆ, ਉਹਨਾਂ ਦੀ ਆਪਣੀ ਸਮਝ ਦੇ ਉੱਤੇ ਡਿਪੈਂਡ ਆ। ਜਿਹੜਾ ਸਿਆਣਾ ਬੰਦਾ ਉਹ ਸਮਝ ਲੈਂਦਾ ਆ ਵੀ ਦੂਰ ਦੇ ਵਿੱਚ ਦੇਖਿਆ ਜਾਵੇ ਤੇ ਕਿਹਦਾ ਫਾਇਦਾ ਤੇ ਕਿਹਦਾ ਨੁਕਸਾਨ ਆ। ਪਰ ਇਹ ਤਾਂ ਕਲੀਅਰ ਹੀ ਆ ਨਾ, ਰੌਲਾ ਇਹ ਸਾਰਿਆਂ ਦੇ ਵੱਲੋਂ ਜਿਹੜਾ ਰੌਲਾ ਪੈ ਰਿਹਾ ਆ, ਇਹਨਾਂ ਨੇ ਕਿੰਨਿਆਂ ਕੁ ਨੇ ਆਪਣੀਆਂ ਫੈਕਟਰੀਆਂ ਉੱਥੋਂ ਇੱਥੇ ਲਿਆਂਦੀਆਂ ਅਜੇ ਤੱਕ? ਇਹ ਅੱਜ ਦਾ ਥੋੜੀ ਪੈ ਰਿਹਾ ਰੌਲਾ। ਇਹ ਕਿੰਨਿਆਂ ਕੁ ਨੇ ਲਿਆਂਦੀਆਂ? ਕੋਈ ਨਹੀਂ ਲਿਆਉਣੀਆਂ ਉਨੀ ਦੇਰ ਤਾਂ। ਦੇਖੋ ਜੀ, ਕਾਰਪੋਰੇਟ ਨੂੰ, ਕੈਪੀਟਲਿਸਟ ਦੇ ਵਿੱਚ ਇੱਕ ਹੀ ਰੱਬ ਆ, ਉਹ ਹੈਗੀ ਗ੍ਰੀਨ ਮਨੀ, ਜਿਹੜਾ ਪੈਸਾ ਆ ਨਾ, ਵੀ ਜਦੋਂ ਜਿੱਥੇ ਜਿਹਨੂੰ ਮੁਨਾਫਾ ਆ ਉਹਨੇ ਉਧਰ ਨੂੰ ਹੀ ਜਾਣਾ ਆ। ਉਹ ਤੁਸੀਂ ਧੱਕੇ ਦੇ ਨਾਲ ਨਹੀਂ ਜਿਹੜਾ ਉਹ ਲਿਆ ਸਕਦੇ। ਹਾਂ, ਤੁਸੀਂ ਕਹਿ ਸਕਦੇ ਆ ਵੀ ਹਾਂ ਜੀ ਅਸੀਂ ਤਾਂ ਪਾਲਿਸੀਆਂ ਬਣਾਈਆਂ, ਉਹਨਾਂ ਨੇ ਨਹੀਂ ਆਏ ਤਾਂ ਫਿਰ ਸਾਡਾ ਨਹੀਂ ਇਹਦੇ ਵਿੱਚ ਕੋਈ ਕਸੂਰ, ਇਹ ਤਾਂ ਉਹਨਾਂ ਦੀ ਜਿਹੜੀ ਉਹ ਮਰਜ਼ੀ ਆ। ਪਰ ਕੈਪੀਟਲਿਸਟ ਮੁਲਕ ਦੇ ਵਿੱਚ ਇਹ ਜਿਹੜੀਆਂ ਸੰਭਾਵਨਾਵਾਂ ਇਸ ਤੇ ਨਾਲ ਪੈਰਲਲੀ ਜਿਹੜੀਆਂ ਉਹ ਚੱਲਦੀਆਂ। ਅੱਛਾ, ਮਾਰਕ ਕਾਰਨੀ ਹੁਣਾਂ ਦੇ ਮੁੜ ਵਾਪਸ ਜਿਹੜਾ ਉਹ ਆਉਂਦੇ ਆ, ਹੁਣ ਕੀ ਹਲਚਲ ਆ? ਸਹੁੰ ਚੱਕ ਲਈ ਆ, ਚੱਕਣੀ ਆ, ਜਾਂ ਕੀ ਅੱਗੇ ਹੁਣ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਤੁਹਾਡੇ ਉੱਤੇ ਸਿਆਸੀ ਸਮੀਕਰਨਾਂ ਦੇ ਵਿੱਚ? ਨਹੀਂ, ਹਜੇ ਸਹੁੰ ਨਹੀਂ ਚੱਕੀ। ਜਿਹੜੀ ਇਸ ਵੇਲੇ ਇੰਟਰਸਟਿੰਗ ਚੀਜ਼ ਇਹ ਚੱਲ ਰਹੀ ਹੈ ਵੀ ਪੀਅਰ ਪੋਲੀਏਵ ਹੁਣਾਂ ਨੇ ਅਲਬਰਟਾ ਦੇ ਵਿੱਚ ਜਾ ਕੇ ਜਿਹੜੀ ਆਪਣੀ ਸੀਟ ਲੜਨੀ ਹੈ, ਉਹਦੇ ਵਿੱਚ ਮਾਰਕ ਕਾਰਨੀ ਹੁਣਾਂ ਨੇ ਹਾਈ ਰੋਡ ਲੈਂਦੇ ਹੋਏ ਇਹ ਕਿਹਾ ਵੀ ਜਦੋਂ ਪੀਅਰ ਪੋਲੀਏਵ ਹੁਣੀ ਰੈਡੀ ਹੈ, ਜਦੋਂ ਕੰਜ਼ਰਵੇਟਿਵ ਪਾਰਟੀ ਰੈਡੀ ਹੈ, ਉਸ ਬਾਈ ਇਲੈਕਸ਼ਨ ਨੂੰ ਰੋਕਣਗੇ ਨਹੀਂ, ਉਹ ਐਜ਼ ਸੂਨ ਐਜ਼ ਪੋਸੀਬਲ ਉਸ ਬਾਈ ਇਲੈਕਸ਼ਨ ਨੂੰ ਫੈਸਿਲਿਟੇਟ ਕਰ ਦੇਣ ਤਾਂ ਕਿ ਪੀਅਰ ਪੋਲੀਏਵ ਹੁਣੀ ਲੀਡਰ ਆਫ ਦੀ ਆਪੋਜੀਸ਼ਨ ਪਾਰਟੀ ਆ ਕੇ ਜਿਹੜੀ ਲੀਡਰ ਬਣੇ ਰਹਿਣਗੇ ਆਪੋਜੀਸ਼ਨ ਪਾਰਟੀ ਦੇ। ਆਪੋਜੀਸ਼ਨ ਪਾਰਟੀ ਦੇ ਲੀਡਰ ਤਾਂ ਉਹ ਹੈਗੇ ਹੀ ਨੇ, ਸੋ ਕੰਜ਼ਰਵੇਟਿਵ ਪਾਰਟੀ ਦੇ ਉਹ ਲੀਡਰ ਹੈਗੇ ਨੇ, ਪਰ ਜਦੋਂ ਪਾਰਲੀਮੈਂਟ ਲੱਗਣੀ ਹੈ ਉਹਦੇ ਵਿੱਚ ਲੀਡਰ ਆਫ ਦੀ ਆਪੋਜੀਸ਼ਨ ਪਾਰਟੀ ਬਣਨ ਲਈ ਉਹਨਾਂ ਨੂੰ MP ਇਲੈਕਟ ਹੋਣਾ ਜ਼ਰੂਰੀ ਹੈ। ਕਿੰਨੀ ਕੁ ਵਿਰੋਧਤਾ ਹੈ ਇਸ ਟਾਈਮ ਇਨਸਾਈਡ ਪਾਰਟੀ ਦੇ, ਹੈ ਜਾਂ ਨਹੀਂ ਹੈ? ਹਜੇ ਕੋਈ ਇਦਾਂ ਦੀਆਂ, ਮਤਲਬ ਦੇਖੋ ਜਿਹੜੀਆਂ ਆਪਾਂ ਪਿਛਲੇ ਹਫਤੇ ਜਿਹੜੀਆਂ ਆਪਾਂ ਥੋੜੀਆਂ ਦਬੀਆਂ ਸੁਰਾਂ ਡਿਸਕਸ ਕੀਤੀਆਂ ਸੀਗੀਆਂ, ਉਸ ਤੋਂ ਬਾਹਰ ਕੋਈ ਓਵਰਲੀ ਜੇ ਆਪਾਂ ਕਹਿ ਲਈਏ ਵੀ ਬਿਲਕੁਲ ਹੀ ਡਾਇਰੈਕਟ ਉਹਨਾਂ ਦਾ ਵਿਰੋਧ ਹੋ ਰਿਹਾ, ਇਦਾਂ ਦੀ ਹਜੇ ਕੋਈ ਗੱਲਾਂ ਨਹੀਂ ਆ ਰਹੀਆਂ। ਜਿਹੜੀ ਜ਼ਿਆਦਾ ਇੰਟਰਸਟਿੰਗ ਇਸ ਵੇਲੇ ਚੀਜ਼ ਚੱਲ ਰਹੀ ਹੈ ਵੀ ਅਲਬਰਟਾ ਦੇ ਵਿੱਚ ਡੈਨੀਅਲ ਸਮਿਥ ਹੋਣਾ ਨੇ ਜਿਹੜਾ ਰੈਫਰੈਂਡਮ ਵੋਟ ਲਈ ਜਿਹੜੀ ਕਾਊਂਟ ਹੈ ਉਹ ਲੋਅਰ ਕਰਨ ਦਾ ਉਹ ਬਿੱਲ ਲੈ ਕੇ ਆ ਰਹੇ ਆ। ਸੋ ਉਹਦੀਆਂ ਮੇਰੇ ਕੋਲੇ ਸਪੈਸੀਫਿਕ ਡਿਟੇਲਸ ਤਾਂ ਨਹੀਂ ਹੈਗੀਆਂ, ਪਰ ਇਸ ਇਲੈਕਸ਼ਨ ਤੋਂ ਬਾਅਦ ਡੈਨੀਅਲ ਸਮਿਥ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਹੈਗੀ ਆ, ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਜਿਹੜੀ ਇਹਦੇ ਨਾਲ ਜਿਹੜੇ ਅਲਬਰਟਨ ਆ ਉਹ ਬਹੁਤ ਇਸ ਰਿਜ਼ਲਟ ਦੇ ਨਾਲ ਉਹ ਨਿਰਾਸ਼ ਹੋਏ ਆ, ਤੇ ਜੇ ਉਹ ਕੈਨੇਡਾ ਤੋਂ ਅੱਡ ਹੋਣ ਦਾ ਰਾਹ ਚੁਣਨਾ ਚਾਹੁੰਦੇ ਆ, ਸੈਪਰੇਸ਼ਨ ਦਾ, ਤਾਂ ਮੈਂ ਉਹਦੇ ਲਈ ਰੈਫਰੈਂਡਮ ਵੋਟ ਕਰਾਉਣ ਲਈ ਮੈਂ ਤਿਆਰ ਹਾਂ। ਤੇ ਉਹਦੇ ਵਿੱਚ ਉਹ ਇੱਕ ਬਿੱਲ ਲੈ ਕੇ ਆ ਰਿਹਾ ਵੀ ਜਿਹੜੀ ਪਰਸੈਂਟੇਜ ਹੈ ਵੀ ਕਿੰਨੇ % ਬੰਦਿਆਂ ਨੂੰ ਉਸ ਚੀਜ਼ ਲਈ ਅਗਰੀ ਹੋਣਾ ਪੈਣਾ ਵੀ ਉਹ ਵੋਟ ਹੋ ਸਕੇ। ਵੋਟ ਹੋਣਾ ਬਾਅਦ ਦੀ ਗੱਲ ਹੈ, ਉਸ ਤੋਂ ਪਹਿਲਾਂ ਵੀ ਕੀ ਪਰਸੈਂਟੇਜ, ਕਿਹੜੇ ਜਿਹੜੇ ਇਲੈਕਟਿਡ ਲੀਡਰ ਉਹ ਕਿਸ ਪਰਸੈਂਟੇਜ ਨਾਲ ਐਟਲੀਸਟ ਉਹ ਰੈਫਰੈਂਡਮ ਲਿਆਇਆ ਜਾ ਸਕੇ, ਉਹ ਉਸ ਲਾਅ ਨੂੰ ਚੇਂਜ ਕਰਨ ਦੀ ਗੱਲ ਕਰ ਰਿਹਾ। ਉਹਦਾ ਬਹੁਤ ਜ਼ਿਆਦਾ ਫੈਡਰਲ ਲੈਵਲ ਤੇ ਇਵਨ ਅਲਬਰਟਨ ਲੈਵਲ ਤੇ ਵੀ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਕਬੀਲੇ ਹੈਗੇ, ਜਿਹੜੇ ਉਹਨਾਂ ਦੇ ਚੀਫਸ ਹੈ, ਉਹਨਾਂ ਨੇ ਇਹ ਕਿਹਾ ਵੀ ਜਿੰਨੀ ਵੀ
ਐਲਬਰਟਾ ਦੇ ਵਿੱਚ ਜਿਹੜੀ ਤੇਲ ਨਿਕਲ ਰਿਹਾ ਹੈ ਜਾਂ ਜਿਹੜੇ ਖਣਿਜ ਪਦਾਰਥ ਨਿਕਲ ਰਹੇ ਆ ਵੀ ਉਹ ਜਿਹੜੀਆਂ ਟਰੀਟੀਆਂ ਤੈਅ ਹੋਈਆਂ ਉਹ ਐਕਚੁਅਲ ਚ ਐਲਬਰਟਾ ਸਰਕਾਰ ਦੀ ਥਾਂ ਨਹੀਂ ਹੈਗੀ। ਉਹ ਕੈਨੇਡੀਅਨ ਸਰਕਾਰ ਨਾਲ ਜਿਹੜੇ ਮੂਲ ਨਿਵਾਸੀ ਕਬੀਲੇ ਉਹਨਾਂ ਦੀਆਂ ਟਰੀਟੀਆਂ ਹੋਈਆਂ ਉਹਨਾਂ ਟਰੀਟੀਆਂ ਦੇ ਤਹਿਤ ਉਹ ਤੇਲ ਨਿਕਲ ਰਿਹਾ, ਉਹਦੇ ਤੇ ਐਲਬਰਟਾ ਦਾ ਕੋਈ ਵੀ ਹੱਕ ਹੈ ਨਹੀਂ। ਅੱਛਾ, ਤੇ ਮੂਲ ਨਿਵਾਸੀ ਇਦਾਂ ਕਹਿ ਰਹੇ ਆ, ਮੂਲ ਨਿਵਾਸੀ ਇਹ ਕਹਿ ਰਹੇ ਤੇ ਕਹਿੰਦੇ ਵੀ ਜਿਹੜਾ ਜਿੰਨਾ ਚਿਰ ਤੁਸੀਂ ਜਿਹੜਾ ਐਲਬਰਟਾ ਉਹ ਕੈਨੇਡਾ ਦੇ ਨਾਲ ਹੈ, ਉਹ ਟਰੀਟੀਜ਼ ਇਨ ਇਫੈਕਟ ਹੈ। ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਅਸੀਂ ਐਲਬਰਟਾ ਨੂੰ ਅੱਡ ਕਰਨਾ ਤਾਂ ਉਹ ਟਰੀਟੀਆਂ ਕੈਂਸਲ ਹੁੰਦੀਆਂ, ਫਿਰ ਇਹ ਧਰਤੀ ਤੁਹਾਨੂੰ ਬਿਲੋਂਗ ਨਹੀਂ ਕਰਦੀ, ਕਿਉਂਕਿ ਇਹ ਮੂਲ ਨਿਵਾਸੀਆਂ ਤੇ ਕੈਨੇਡਾ ਦੇ ਵਿੱਚ ਟਰੀਟੀ ਵਾਲੀ ਧਰਤੀ ਹੈ, ਮੂਲ ਨਿਵਾਸੀਆਂ ਦੀ ਤੇਲ ਤੇ ਕੋਈ ਅਧਿਕਾਰ ਨਹੀਂ ਰਹੂਗਾ, ਵੀ ਤੇਲ ਤੇ ਤੁਹਾਡਾ ਅਧਿਕਾਰ ਨਹੀਂ ਹੈਗਾ। ਕਹਿੰਦੇ ਵੀ ਤੁਸੀਂ ਆਪਣੇ ਬੈਗ ਪੈਕ ਕਰਕੇ। ਸੋ ਦੋ ਜਿਹੜੇ ਵੱਡੇ ਐਲਬਰਟਾ ਦੇ ਮੂਲ ਨਿਵਾਸੀ ਕਬੀਲੇ ਹੈਗੇ ਆ, ਉਹਨਾਂ ਦੇ ਚੀਫਸ ਨੇ ਮੀਡੀਆ ਦੇ ਵਿੱਚ ਆ ਕੇ ਸ਼ਰੇਆਮ ਇਹ ਗੱਲ ਕਹੀ ਆ ਵੀ ਜੇ ਡੈਨੀਅਲ ਸਮਿਥ ਨੂੰ ਲੱਗਦਾ ਵੀ ਐਲਬਰਟਾ ਨੂੰ ਅੱਡ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਆਪਣੇ ਬੈਗ ਪੈਕ ਕਰਕੇ ਇੱਥੋਂ ਮੂਵ ਉਹ ਕਰ ਸਕਦੇ ਆ। ਵੀ ਉਹਨਾਂ ਨੇ ਅਮਰੀਕਾ ਦੇ, ਕਿਉਂਕਿ ਜਿਹੜਾ ਐਲਬਰਟਾ ਇਹੀ ਗੱਲ ਕਹਿੰਦੇ ਨੇ ਅਸੀਂ ਅੱਡ ਹੋ ਕੇ ਅਮਰੀਕਾ ਦੀ 25ਵਾਂ ਸੂਬਾ ਹੀ ਬਣਨਾ ਆ। ਤੇ ਉਹ ਇਦਾਂ ਦੀ ਇੱਕ ਜਾਣਕਾਰੀ ਚੱਲ ਰਹੀ ਹੈ। ਪਰ ਜਿਹੜੀ ਉਹਦੇ ਵਿੱਚ ਇੰਟਰਸਟਿੰਗ ਗੱਲ ਹੈ ਵੀ ਈਵਨ ਦੋ ਇਹ ਗੱਲ ਚੱਲ ਰਹੀ ਹੈ, ਕਿਸੇ ਨੇ ਇਹ ਨਹੀਂ ਕਿਹਾ ਵੀ ਹਾਂ ਕਿਉਂਕਿ ਉਹ ਸੈਪਰੇਟਿਸਟ ਹੈ ਤਾਂ ਉਹ ਟੈਰਰਿਸਟ ਹੈ। ਜਿਹੜਾ ਇਹ ਦੇਖੋ ਕਮਾਲ ਦੀ ਗੱਲ ਹੈ, ਪੈਰਲਲ ਡਰਾ ਜਿਹੜਾ ਇੱਥੇ ਕਰਨਾ ਚਾਹੁੰਦਾ ਵੀ ਅੱਡ ਹੋਣ ਦੀ ਮੰਗ ਨੂੰ ਇੱਕ ਸੋਵਰਨ ਇੱਕ ਬੜੀ ਬੇਸਿਕ ਰਾਈਟ ਮੰਨਿਆ ਜਾਂਦਾ, ਵੀ ਰੈਫਰੈਂਡਮ ਨੂੰ ਇੱਕ ਬੇਸਿਕ ਰਾਈਟ ਟੂ ਡਿਸੀਜਨ ਮੇਕਿੰਗ ਇਹ ਮੰਨਿਆ ਜਾਂਦਾ। ਹੋ ਸਕਦਾ ਰੈਫਰੈਂਡਮ ਹੋ ਵੀ ਜਾਵੇ, ਪਰ ਉਹ ਰੈਫਰੈਂਡਮ ਦਾ ਕਾਮਯਾਬ ਹੋਣਾ, ਕਿਉਂਕਿ ਜਿਹੜੇ ਬਹੁਤੇ ਜ਼ਿਆਦਾ ਐਲਬਰਟਨ ਹੋਊਗੇ ਜਿਹੜੇ ਸੈਂਸੀਬਲ, ਕਿਉਂਕਿ ਜਿਹੜੀ ਡੈਨੀਅਲ ਸਮਿਥ ਤੋਂ ਪਿਛਲੀ ਸਰਕਾਰ ਐਨਡੀਪੀ ਦੀ ਰਹੀ ਹੈ। ਸੋ ਇਹ ਨਹੀਂ ਹੈਗਾ ਵੀ ਈਵਨ ਦੋ ਕੰਜ਼ਰਵੇਟਿਵਸ ਦੀ ਸਰਕਾਰ ਬਣਦੀ ਹੈ ਵੀ ਸਾਰੇ ਬੰਦੇ ਕੈਨੇਡਾ ਨਾਲੋਂ ਅੱਡ ਹੋਣਾ ਚਾਹੁੰਦੇ ਹੋਗੇ। ਮੈਨੂੰ ਲੱਗਦਾ ਵੀ ਉਹ ਬੜੀ ਬਹੁਤ ਛੋਟੀ ਜੀ ਮਿਨੋਰਿਟੀ ਹੈਗੀ ਹੈ ਜਿਹੜੀ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੀ। ਮੈਂ ਦੱਸਦਾ ਜਾਵਾਂ ਇਸੇ ਜਿਹੜੇ ਬਿੱਲ ਦੇ ਵਿੱਚ ਜਿਹੜਾ ਪ੍ਰਪੋਜ਼ਡ ਬਿੱਲ ਹੈ ਨਾ, ਅੱਗੇ ਕੀ ਹੁੰਦਾ ਸੀ, ਤੁਹਾਡੇ ਉੱਥੋਂ ਦੇ ਰੈਫਰੈਂਡਮ ਕਰਾਉਣ ਦੇ ਲਈ 20% ਰਜਿਸਟਰਡ ਵੋਟਰਸ ਚਾਹੀਦੇ ਸੀਗੇ, ਸਿਗਨੇਚਰ ਚਾਹੀਦੇ ਸੀ ਇਸ ਪਟੀਸ਼ਨ ਨੂੰ ਮੋਹਰੇ ਜਿਹੜਾ ਲੈ ਕੇ ਆਉਣ ਦੇ ਲਈ ਵੀ ਹਾਂ ਵੀ ਰੈਫਰੈਂਡਮ ਕਰਾਇਆ ਜਾਵੇ। ਇਸ ਨੂੰ ਅੱਧਾ ਕਰਨਾ ਚਾਹੁੰਦੇ ਨੇ ਜਿਹੜੇ ਸਮਿਥ ਨੇ। ਇਹ ਕਹਿੰਦੇ ਵੀ 10% ਹੀ ਜਿਹੜੇ ਰਜਿਸਟਰਡ ਵੋਟਰਸ ਆ ਉਹਨਾਂ ਦੇ ਸਾਈਨਸ ਦੇ ਨਾਲ ਜਿਹੜੀ ਪਟੀਸ਼ਨ ਆ ਜਿਹੜੀ ਰੈਫਰੈਂਡਮ ਵਾਲੀ ਆ ਉਸ ਨੂੰ ਜਿਹੜਾ ਅੱਗੇ ਵਧਾਇਆ ਜਾ ਸਕਦਾ ਆ। ਸੋ ਕਹਿੰਦੇ ਵੀ ਮੈਂ ਉੱਦਾਂ ਇਹਨਾਂ ਨੇ ਸਮਿਥ ਨੇ ਕਿਹਾ ਵੀ ਮੈਂ ਆਨਰ ਕਰੂੰਗੀ ਪ੍ਰੋਸੈਸ ਨੂੰ। ਸੋ ਪਰ ਇਹ ਆ ਵੀ ਬਿੱਲ ਦੇ ਵਿੱਚ ਅੱਧੋ ਅੱਧ ਕਰਨ ਦੀ ਉਹਨਾਂ ਦੀ ਜਿਹੜੀ ਕੋਸ਼ਿਸ਼ ਆ ਵੀ ਰੈਫਰੈਂਡਮ ਤੇ ਉਹਨੇ 10% ਬੰਦੇ ਹੀ ਆ ਜੀ ਜਿਹੜੇ ਇਸ ਗੱਲ ਦੇ ਹੱਕ ਦੇ ਵਿੱਚ ਹੋਣਗੇ, ਤਾਂ ਹੀ ਉਹ 10 ਤੇ ਲਿਆਉਣਾ ਚਾਹੁੰਦੇ ਆ ਨਾ, ਰੈਫਰੈਂਡਮ ਬੈਲਟ ਦੇ ਉੱਤੇ ਜਿਹੜਾ ਉਹ ਆ ਸਕੇ ਤਾਂ ਉੱਤੇ ਜਿਹੜੀ ਵੋਟ ਹੋਵੇ। ਅੱਛਾ, ਜਿਹੜੇ ਪੀਅਰ ਪੋਲੀਵੀਏ ਆ ਉਹਦੇ ਲਈ ਸੀਟ ਖਾਲੀ ਕਿਹਨੇ ਕੀਤੀ? ਕੌਣ ਆ ਬੰਦਾ ਜਿਹੜਾ ਕੁਰਬਾਨੀ ਦੇ ਰਿਹਾ ਜੀ? ਉਹ ਤੁਸੀਂ ਔਖਾ ਸਵਾਲ ਪੁੱਛ ਲਿਆ, ਮੈਂ ਰਿਸਰਚ ਕਰਕੇ ਨਹੀਂ ਆਇਆ। ਪਰ ਉਹ ਆਪਣੀ ਕਹਿੰਦੇ ਵੀ ਪੈਨਸ਼ਨ ਤੋਂ ਥੋੜੇ ਦੇਰ ਦੂਰ ਸੀਗੇ, ਨਾ ਤਾਂ ਮੈਂ ਵੀ ਨਹੀਂ, ਪਰ ਉਹ ਬੈਕ ਬੈਂਚਰ ਐਮਪੀ ਹੀ ਨੇ ਜੀ ਕੰਜ਼ਰਵੇਟਿਵ ਪਾਰਟੀ ਤੋਂ। ਅੱਛਾ, ਠੀਕ ਆ। ਪਰ ਮਤਲਬ ਹੁਣ ਉਹਦੇ ਵਿੱਚ ਜਿਹੜੀ ਇਹ ਗੱਲ ਹੈਗੀ ਆ, ਕਹਿੰਦੇ ਵੀ ਵੋਲੰਟੋਲਡ, ਕਹਿੰਦੇ ਵੀ ਪੀਅਰ ਉਹਨਾਂ ਨੇ ਕਹਿ ਤਾਂ ਰਹੇ ਵੀ ਉਹ ਵੋਲੰਟਰੀ ਉਹਨਾਂ ਨੇ ਆਪਣੀ ਸੀਟ ਛੱਡੀ ਹੈ, ਪਰ ਉਹਨਾਂ ਨੂੰ ਵੋਲੰਟਰੀ ਤੇ ਉਹਨਾਂ ਨੂੰ ਦੱਸ ਦਿੱਤਾ ਗਿਆ ਪ੍ਰੋਬੇਬਲੀ ਕੋਈ ਨਾ ਕੋਈ ਅਹੁਦੇ ਵੀ ਜਦੋਂ ਅਗਲੀ ਵਾਰੀ ਯਾਰ ਆਪਣੀ ਸਰਕਾਰ ਬਣੂਗੀ ਤਾਂ ਉਹਦੇ ਚ ਤੈਨੂੰ ਕੋਈ ਨਾ ਕੋਈ ਅਹੁਦਾ ਦੇ ਦਾਂਗੇ ਜਾਂ ਕੋਈ ਹੋਰ ਸੀਟ ਦਿੱਤੀ ਜਾਊਗੀ। ਉਹਦੇ ਵਿੱਚ ਇਹ ਜ਼ਰੂਰ ਖਾਦਸ਼ਾ ਕਹਿੰਦੇ ਵੀ ਕਿਉਂਕਿ ਪੋਲੀਏਵ ਪਹਿਲਾਂ ਓਨਟਾਰੀਓ ਤੋਂ ਐਮਪੀ ਇਲੈਕਟ ਹੁੰਦੇ ਸੀਗੇ, ਵੀ ਉਹ ਕਹਿੰਦੇ ਵੀ ਇੱਕ ਮਾਈਨ ਫੀਲਡ ਵਿੱਚ ਐਂਟਰ ਹੋ ਰਹੇ ਆ ਜਦੋਂ ਐਲਬਰਟਾ 'ਚ ਐਂਟਰ ਹੋ ਰਹੇ ਆ, ਕਿਉਂਕਿ ਐਲਬਰਟਾ ਦੀ ਜਿਹੜੀ ਪੋਲੀਟਿਕਸ ਹੈ, ਨਾ ਤਾਂ ਪੋਲੀਏਵ ਉੱਥੇ ਰਹਿੰਦੇ ਆ, ਤੇ ਜਿਹੜੀ ਐਲਬਰਟਾ ਦੀ ਪੋਲੀਟਿਕਸ ਹੈ ਅਗੇਨ ਉਹ ਬਹੁਤ ਹੋਰ ਤਰੀਕੇ ਨਾਲ ਕੰਮ ਕਰਦੀ ਹੈ ਤੇ ਉਹਦੇ ਨਾਲ ਅਲਾਈਨ ਹੋਣਾ ਵੀ ਐਡਾ ਸੌਖਾ ਨਹੀਂ ਹੈਗਾ। ਸੋ ਡੈਮੀਅਨ ਕੁਰੈਕ ਉਹਨਾਂ ਦਾ ਨਾਮ ਹੈ ਜੀ, ਡੈਮੀਅਨ ਕੁਰੈਕ ਜਿਹੜੇ ਆ ਕਹਿੰਦੇ ਵੀ ਹੀਲ ਸਟੈਪ ਸਾਈਡ ਫॉर ਪੋਲੀਵੀਏ, ਤੇ ਪਰ ਕਹਿੰਦੇ ਵੀ ਵੇਟ ਕਰਨਾ ਪੈਣੀ ਹੈ ਪੀਅਰ ਨੂੰ, ਜਿੰਨੀ ਦੇਰ ਤੱਕ ਰਿਜ਼ਲਟ ਪਬਲਿਸ਼ ਨਹੀਂ ਹੋ ਜਾਂਦੇ ਉਹ ਤੋਂ 30 ਦਿਨਾਂ ਬਾਅਦ ਜਾ ਕੇ ਉਹ ਰਿਜ਼ਾਈਨ ਕਰ ਸਕਦੇ ਆ। ਸੋ ਇਹ ਪ੍ਰੋਸੈਸ ਜਿਹੜਾ ਆਪੋਜੀਸ਼ਨ ਲੀਡਰ ਆ ਜਿਹੜਾ ਉਹਨਾਂ ਨੂੰ ਖਿਤਾਬ ਮਿਲਣਾ ਆ, ਉਹ ਅਜੇ ਟਾਈਮ ਜਿਹੜਾ ਉਹ ਲੱਗ ਜਾਣਾ ਆ ਜੀ। ਬਿਲਕੁਲ ਇੰਨਾ ਸੌਖਾ ਨਹੀਂ ਹੈਗਾ ਜੀ। ਹਾਂ, ਜਿੱਤ ਭਾਵੇਂ ਹੋ ਜਾਣਗੇ ਹੁਣ, ਪਰ ਇਹ ਆ ਵੀ ਇਹ ਜਿੱਤ ਦਾ ਉਹ ਸਵਾਦ ਨਹੀਂ। ਡਗ ਫੋਰਡ ਦਾ ਕਾਰਨੀ ਦੇ ਹੱਕ ਦੇ ਵਿੱਚ ਆਉਣਾ, ਪੋਲੀਵੀਏ ਦੇ ਉਲਟ ਵੀ ਜਿਹੜੀਆਂ ਉਹ ਗੱਲਾਂ ਕਰਦੀਆਂ। ਸੋ ਦਰਾਰਾਂ ਤਾਂ ਹੈਗੀਆਂ ਕੰਜ਼ਰਵੇਟਿਵ ਪਾਰਟੀ ਦੇ ਵਿੱਚ, ਕੁਝ ਨਜ਼ਰ ਆਉਂਦੀਆਂ, ਕੁਝ ਜਿਹੜੀਆਂ ਅੰਦਰ ਡਗ ਫੋਰਡ ਹੋਣਾ ਦਾ ਜੀ ਕੋਈ ਐਲਬਰਟਾ ਦੇ ਵਿੱਚ ਬਾਹਲਾ ਆਧਾਰ ਨਹੀਂ ਹੈਗਾ। ਜਿਹੜੇ ਐਲਬਰਟਾ ਦੇ ਵਿੱਚ ਮੇਰੇ ਜਾਣਕਾਰ ਰਹਿੰਦੇ ਆ ਉਹਨਾਂ ਨੇ ਦੱਸਿਆ, ਕਹਿੰਦੇ ਵੀ
ਐਲਬਰਟਾ ਦੇ ਵਿੱਚ ਜਿਹੜੀ ਸੀਟ ਤੋਂ ਪੋਲੀਅਬ ਨੇ ਲੜਨਾ ਵੀ ਉੱਥੇ ਇਹ ਕਿਸੇ ਪੱਥਰ ਨੂੰ ਨੀਲਾ ਰੰਗ ਕਹਿ ਕੇ ਖੜਾ ਕਰ ਦੇਣਾ ਵੀ ਇਹ ਸਾਡਾ ਕੈਂਡੀਡੇਟ ਆ, ਕਹਿੰਦੇ ਉਹ ਵੀ ਜਿੱਤ ਜਾਊਗਾ। ਇਦਾਂ ਹੀ ਜਦੋਂ ਇੰਦਰਾ ਗਾਂਧੀ ਦੀ ਐਮਰਜੈਂਸੀ ਤੋਂ ਬਾਅਦ ਇਦਾਂ ਹੀ ਕਹਿੰਦੇ ਸੀ ਨਾ ਵੀ ਜਿਹਨੂੰ ਮਰਜ਼ੀ ਜਿਹੜਾ ਆ ਉਹ ਸੀਟ ਦੇ ਦੋ ਤਾਂ ਉਹਨਾਂ ਨੇ ਜਿਹੜੀ ਉਹ ਜਿੱਤਣੀ ਸੀ, ਉਹੀ ਹਾਲ ਜਿਹੜਾ ਆ ਅਲਬਰਟਾ ਦੇ ਵਿੱਚ ਹੈਗਾ ਆ। ਸੋ ਡੈਫੀਨੇਟਲੀ ਇਹ ਚੀਜ਼ ਚੱਲ ਰਹੀ ਆ। ਅੱਛਾ, ਆਪਾਂ ਇੱਕ ਇੱਥੇ ਬ੍ਰੇਕ ਲੈ ਲੈਂਦੇ ਛੋਟੀ ਜਿਹੀ, ਤੇ ਬ੍ਰੇਕ ਤੋਂ ਬਾਅਦ ਪੰਜਾਬ ਨੂੰ ਲੈ ਕੇ, ਪੰਜਾਬ ਨੂੰ ਸੈਂਟਰ 'ਚ ਰੱਖ ਕੇ ਕੀ ਉੱਥੇ ਜਿਹੜਾ ਉਹ ਚੱਲ ਰਿਹਾ ਆ ਉਸ ਬਾਰੇ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਗੁਰਜਸਪਾਲ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਅੱਛਾ, ਗੱਲਬਾਤ ਜਿਹੜੀ ਹੁਣ ਕਰਦੇ ਹਾਂ, ਜਿੱਦਾਂ ਸਾਰੇ ਜਣੇ ਆਪਾਂ ਜਾਣਦੇ ਹਾਂ ਵੀ ਜੋ ਇਸ ਟਾਈਮ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਿਹਾ ਜਿਹੜਾ ਕੌਨਫਲਿਕਟ ਵਧਿਆ ਪਹਿਲਗਾਮ ਤੋਂ ਬਾਅਦ ਦੇ ਵਿੱਚ, ਭਾਰਤ ਨੇ ਜਵਾਬੀ ਕਾਰਵਾਈ ਕਹਿੰਦੇ ਆ ਵੀ ਕਰਦੇ ਹੋਏ, ਉਹਨਾਂ ਦੇ ਕਹਿਣ ਮੁਤਾਬਕ ਪਾਕਿਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਮਿਜ਼ਾਈਲ ਨਾਲ ਹਮਲੇ ਕੀਤੇ। ਕੱਲ੍ਹ ਦੀਆਂ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਖਬਰਾਂ ਚੱਲ ਰਹੀਆਂ ਆ, ਬਹੁਤ ਖਬਰਾਂ ਦਾ ਬਾਜ਼ਾਰ ਗਰਮ ਹੈ। ਸੰਜੀਦਗੀ ਦੇ ਨਾਲ ਜਿਹੜੀ ਗੱਲ ਆਪਾਂ ਇੱਥੇ ਕਰਦੇ ਹਾਂ ਵੀ ਸਿਚੁਏਸ਼ਨ ਕਿਸ ਤਰੀਕੇ ਦੀ ਬਣੀ ਪਈ ਆ, ਜਿਹੜਾ ਲੜਾਈ ਦੇ ਵਿੱਚ ਨਹੀਂ ਵੀ ਆ ਉਹਨੂੰ ਵੀ ਧਿਰ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਨਾਲ ਦੇ ਨਾਲ ਚੱਲਦੀ ਰਹਿੰਦੀ ਹੈ। ਗੁਰਜਸਪਾਲ ਸਿੰਘ, ਪੰਜਾਬ ਇਸ ਟਾਈਮ ਇਸ ਪੂਰੇ ਕੌਨਫਲਿਕਟ ਦੇ ਸੈਂਟਰ ਪੁਆਇੰਟ ਦੇ ਵਿੱਚ ਜਿਹੜਾ ਉਹ ਆ ਗਿਆ ਜੀ। ਜਹਾਜ਼ ਡਿੱਗ ਰਹੇ ਆ, ਪਾਕਿਸਤਾਨ ਦਾ ਦਾਵਾ, ਇੰਡੀਆ ਵਾਲੇ ਦਾਵਾ ਕਰ ਰਹੇ ਆ ਵੀ ਅਸੀਂ ਵੀ ਸਿੱਟ ਤੇ, ਇਧਰੋਂ ਡਰੋਨ ਜਿਹੜੇ ਆ ਉਹ ਜਾ ਰਹੇ ਆ, ਉਹਨਾਂ ਦਾ ਐਂਟੀ ਏਅਰਕ੍ਰਾਫਟ ਜਾਂ ਜਿਹੜਾ ਸ਼ਹਿਰ ਦਾ ਇੱਕ ਸਿਸਟਮ ਹੁੰਦਾ ਹੈ ਡਿਫੈਂਸ ਦਾ, ਉਹ ਕਹਿੰਦੇ ਵੀ ਉਹ ਖਤਮ ਜਿਹੜਾ ਕਰ ਦਿੱਤਾ। ਦੋਨੋਂ ਹੀ ਪਾਰਟੀਆਂ, ਦੋਨੋਂ ਹੀ ਕਹਿ ਸਕਦੇ ਹਾਂ ਵੀ ਸਰਕਾਰਾਂ ਜਾਂ ਦੋਨੋਂ ਹੀ ਮੁਲਕ ਆਪੋ ਆਪਣੇ ਜਿਹੜੇ ਉਹ ਦਾਅਵੇ ਕਰ ਰਹੇ ਆ। ਪਰ ਦੁਨੀਆ ਜਿਹੜੀ ਨਜ਼ਰ ਲਾ ਕੇ ਦੇਖ ਰਹੀ ਆ ਵੀ ਕਿਹੜਾ ਪ੍ਰੋਡਕਟ, ਕਿਹੜੀ ਮਿਜ਼ਾਈਲ, ਕਿਹੜਾ ਜਹਾਜ਼ ਕਿੱਦਾਂ ਜਿਹੜਾ ਉਹ ਚੱਲ ਰਿਹਾ ਆ, ਤੇ ਮੈਦਾਨੇ ਜੰਗ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੀ, ਸੋ ਇਹ ਨਾ ਬੜੀ ਅਨਫੋਰਚੂਨੇਟ ਸਿਚੁਏਸ਼ਨ ਹੈਗੀ ਆ ਰਾਜਕਰਨਵੀਰ ਸਿੰਘ। ਦੇਖੋ, ਜਿਹੜੀ ਜੰਗ ਹੈ, ਮਤਲਬ ਪਹਿਲੀ ਗੱਲ ਤਾਂ ਜਿਹੜੀ ਕਹਿੰਦੇ ਵੀ ਜੰਗ ਦੀ ਨਾ ਜਿਹੜੀ ਪਹਿਲੀ ਕੈਜੂਅਲਿਟੀ ਉਹ ਸੱਚ ਹੁੰਦਾ। ਠੀਕ ਹੈ ਨਾ। ਸੋ ਹੁਣ ਸਪੈਸ਼ਲੀ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇੰਨਾ ਜ਼ਿਆਦਾ ਝੂਠ ਤੇ ਉੱਤੋਂ AI ਦੇ ਰਾਹੀਂ ਇਹੀ ਨਹੀਂ ਪਤਾ ਲੱਗ ਰਿਹਾ ਵੀ ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ, ਕਿਹਦੇ ਦਾਅਵੇ ਤੇ ਵਿਰੋਧ ਕੀਤਾ ਜਾਵੇ, ਕਿਹਦੇ ਦਾਅਵੇ ਤੇ ਨਾ ਵਿਰੋਧ ਕੀਤਾ ਜਾਵੇ। ਸੋ ਆਪਾਂ ਜਿਹੜੀ ਮੇਰੀ ਕੋਸ਼ਿਸ਼ ਹੈਗੀ ਵੀ ਯਾਰ ਜਿਹੜਾ ਐਟਲੀਸਟ ਮੇਰਾ ਆਪਣਾ ਫੀਲਡ ਹੈਗਾ ਵੀ ਟੈਕਨੀਕਲ ਫੀਲਡ ਹੈ, ਜਾਂ ਜਿਹੜੀਆਂ ਬਾਹਰਲਾ ਮੇਨ ਸਟ੍ਰੀਮ ਮੀਡੀਆ ਹੈਗਾ, ਜਿਹੜੇ ਬਾਹਰਲੇ ਸੋਰਸਿਸ ਹੈਗੇ ਆ ਉਹ ਕੀ ਕਹਿ ਰਹੇ ਆ, ਤੇ ਜਿਹੜੀ ਦੂਜੀ ਗੱਲ ਹੈਗੀ ਵੀ ਆਪਣਾ ਜਿਹੜਾ ਪੰਜਾਬ ਨਾਲ ਪਿਆਰ ਹੈਗਾ ਵੀ ਯਾਰ ਜਿਹੜੀ ਵੀ ਬਿਲਕੁਲ ਉਸ ਜੰਗ ਦੇ ਨਾਲ ਕੋਈ ਨਾਂ ਲੈਣ ਦਾ ਹੋਣ ਦੇ ਬਾਵਜੂਦ ਵੀ ਬਿਲਕੁਲ ਉਹਨੂੰ ਇੱਕ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ, ਉਹਦੇ ਤੇ ਸਾਡੇ ਤੇ ਕੀ ਅਸਰ ਹੋ ਰਹੇ ਨੇ, ਹਨਾ। ਪਰ ਦੇਖੋ, ਇੱਕ ਐਕਸਪੈਰੀਮੈਂਟ ਦਾ ਗਰਾਊਂਡ ਹੀ ਬਣ ਗਿਆ। ਸੋ ਅਮਰੀਕਾ ਦੇ ਦੋ ਜਿਹੜੇ ਇੰਟੈਲੀਜੈਂਸ ਦੇ ਅਧਿਕਾਰੀ ਹੈਗੇ ਆ, ਉਹਨਾਂ ਨੇ ਰੂਟਰਸ ਨੂੰ, ਜਿਹੜਾ ਰੂਟਰਸ ਖਬਰਦਾਰ ਹੈਗਾ, ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਰਫੇਲ ਜਹਾਜ਼ ਸਿੱਟਿਆ ਭਾਰਤ ਦਾ, ਤੇ ਜਿਹੜਾ ਇੱਕ ਹੋਰ ਜਹਾਜ਼ ਸਿੱਟ ਹੋਇਆ ਵੀ ਮੇਬੀ ਉਹ ਜਿਹੜਾ ਚੀਨ ਦਾ ਬਣਿਆ J-10 ਜਹਾਜ਼ ਆ ਉਹਦੇ ਰਾਹੀਂ ਸਿੱਟਿਆ ਗਿਆ ਹੋਵੇ। ਜਿਹੜਾ ਚੀਨ ਦਾ J-10 ਜਹਾਜ਼ ਆ ਉਹਨਾਂ ਦਾ PL-15 ਮਿਜ਼ਾਈਲ ਦੀ ਮਦਦ ਦੇ ਨਾਲ ਮਿਜ਼ਾਈਲ ਸਿਸਟਮ ਹੈ। ਹਾਂਜੀ, ਹਾਂ, ਵੀ ਉਹਨਾਂ ਦਾ ਹਾਈ ਐਂਡ ਜਹਾਜ਼ ਹੈਗਾ ਵੀ ਮੇਬੀ ਉਹ ਉਹਦੇ ਨਾਲ ਸਿੱਟਿਆ ਹੋਵੇ। ਹੁਣ ਉਹ ਹੈਗਾ ਕਿ ਵੀ ਇੱਕ ਤਾਂ ਪਹਿਲਾਂ ਉਹ ਜਹਾਜ਼ਾਂ ਦੀ ਆਪਸ ਦੇ ਵਿੱਚ ਲੜਾਈ ਹੈ ਵੀ ਇੱਕ ਪਾਸੇ ਚੀਨ ਦੀ ਬਣੀ ਹੋਈ ਇੰਡਸਟਰੀ ਹੈ, ਇੱਕ ਪਾਸੇ ਰਸ਼ੀਆ ਦੇ ਬਣੇ ਹੋਏ S-400 ਐਂਟੀ ਮਿਜ਼ਾਈਲ ਸਿਸਟਮ ਹੈ, ਇੱਕ ਪਾਸੇ ਫਰਾਂਸ ਦੇ ਬਣੇ ਹੋਏ ਰਫੇਲ ਸਿਸਟਮ ਹੈਗੇ ਆ, ਹਨਾ। ਸੋ ਉਹਦੇ ਵਿੱਚ ਅਲਟੀਮੇਟਲੀ ਜਿਹੜੇ ਵੱਡੇ ਖਿਡਾਰੀ ਹੈ, ਜਿਹਦੇ ਚ ਅਮਰੀਕਾ ਹੈ, ਫਰਾਂਸ ਹੈ, ਚੀਨ ਹੈ, ਆਸਟ੍ਰੇਲੀਆ, ਆਪਣਾ ਰਸ਼ੀਆ, ਹਨਾ, ਇੱਕ ਤਾਂ ਉਹਨਾਂ ਨੂੰ ਆਪਣਾ ਸਮਾਨ ਵੇਚਣ ਦਾ ਮੌਕਾ ਮਿਲ ਰਿਹਾ। ਦੂਜੀ ਗੱਲ ਹੈ ਵੀ ਉੱਥੇ ਲਾਈਵ ਉਹਦੇ ਵਿੱਚ ਐਕਸਪੈਰੀਮੈਂਟੇਸ਼ਨ ਵੀ ਹੋ ਰਹੀ ਹੈ। ਸੋ ਕਹਿੰਦੇ ਵੀ ਚੀਨ ਦਾ ਇਹਦੇ ਵਿੱਚ ਪੂਰਾ ਇੰਟਰਸਟ ਹੋਣਾ ਵੀ ਯਾਰ J-10 ਨੇ ਇੱਕ ਰਫੇਲ ਸਿੱਟਿਆ ਤਾਂ ਉਹ ਕਿਹਨਾਂ ਸਰਕਮਸਟੈਂਸਿਸ ਦੇ ਅੰਡਰ ਸਿੱਟਿਆ, ਕਿਹੜਾ ਮਿਜ਼ਾਈਲ ਸਿਸਟਮ ਵਰਤਿਆ, ਕਿਹੜੀ ਕਿੱਟ ਵਰਤੀ, ਕੀ ਆਲਟੀਟਿਊਡ ਸੀਗਾ, ਵੀ ਕੀ, ਤਾਂ ਕਿ ਉਸ ਚੀਜ਼ ਤੋਂ ਸਿੱਖ ਕੇ ਜਦੋਂ ਜੇ ਚੀਨ ਕਿਸੇ ਜੰਗ ਦੇ ਵਿੱਚ ਇਨਵੋਲਵ ਹੁੰਦਾ ਉਸ ਚੀਜ਼ ਨੂੰ ਉਹ ਦੁਹਰਾ ਸਕੇ ਜਾਂ ਉਹਨੂੰ ਕਿਤੇ ਹੋਰ ਵੇਚ ਸਕੇ। ਜੇ ਰਫੇਲ ਡਿੱਗਣ ਦੀਆਂ ਕਹਿੰਦੇ ਖਬਰਾਂ ਆਈਆਂ, ਉਸ ਤੋਂ ਬਾਅਦ ਪਹਿਲਾ ਅਸਰ ਕੀ ਹੋਇਆ, ਰਫੇਲ ਦੇ ਜਿਹੜੇ ਸਟਾਕ ਹੈ ਕਹਿੰਦੇ ਉਹਨਾਂ ਤੇ ਜਿਹੜਾ ਅਸਰ, ਹਾਂਜੀ, ਦੇਖੋ ਤੁਸੀਂ ਵੀ ਉਹਨੂੰ ਮੰਡੀ ਵਾਂਗੂ ਦੇਖਿਆ ਜਾ ਰਿਹਾ ਵੀ ਇੱਕ ਪਾਸੇ ਇੱਕ ਦੁਨੀਆ ਤਬਾਹ ਹੋ ਰਹੀ ਹੈ, ਬੰਦੇ ਮਰ ਰਹੇ ਆ,
ਪਰ ਦੂਜੇ ਪਾਸੇ ਜਿਹੜੇ ਵੱਡੇ ਪਲੇਅਰ ਉਹਨਾਂ ਦਾ ਕੀ ਇੰਟਰਸਟ ਹੈ ਵੀ ਓਕੇ ਕਹਿੰਦੇ ਰਫਾਇਲ ਇਹ ਚੀਜ਼ ਦੇਖਣ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਵੀ ਉਹ ਜਹਾਜ਼ ਦੀ ਕੋਈ ਕਮੀ ਸੀ ਜਾਂ ਪਾਇਲਟ ਦੀ ਟ੍ਰੇਨਿੰਗ ਦਾ ਕੋਈ ਨੁਕਸਾਨ ਸੀਗਾ ਐਗਜ਼ੈਕਟਲੀ ਹਨਾ। ਉਹ ਸਾਰਿਆਂ ਦੀ ਕਹਿੰਦੇ ਨਿਗਾਹ ਇਹ ਹੈ ਵੀ ਉਹ ਗਰਾਊਂਡ ਤੋਂ ਐਕਚੁਅਲ ਰਿਪੋਰਟ ਕਿਵੇਂ ਬਾਹਰ ਕੱਢਣੀ ਯਾਰ ਕਿੰਨਾ ਸਰਕਮਸਟੈਂਸਿਸ ਦੇ ਅੰਡਰ ਕਿਹੜੀ ਚੀਜ਼ ਹੋ ਰਹੀ ਹੈ, ਉਸ ਇਨਫੋਰਮੇਸ਼ਨ ਨੂੰ ਕੱਢ ਕੇ ਆਪਣੇ ਜਿਹੜੀ ਸਾਡੀ ਉਹਨਾਂ ਦੀ ਇਕੁਇਪਮੈਂਟ ਹੈਗੀ ਹੈ ਉਹਨੂੰ ਹੋਰ ਕਿਵੇਂ ਬਿਹਤਰ ਕਰਨ ਤਾਂ ਕਿ ਉਹਨੂੰ ਉੱਚੀਆਂ ਜਾਂ ਜਦੋਂ ਆਪ ਜੰਗ ਦੇ ਵਿੱਚ ਪੈਂਦੇ ਆ ਉਹਨੂੰ ਉਵੇਂ ਵਰਤ ਸਕਣ ਜਾਂ ਉਹਨੂੰ ਹੋਰ ਉੱਚੀਆਂ ਕੀਮਤਾਂ ਤੇ ਮੰਡੀ ਦੇ ਵਿੱਚ ਵੇਚ ਸਕਣ। ਤੇ ਇਸ ਸਾਰੀ ਐਕਸਪੈਰੀਮੈਂਟੇਸ਼ਨ ਦਾ ਇਸ ਸਾਰੇ ਉਹਦਾ ਜਿਹੜਾ ਮੈਦਾਨ ਹੈ ਉਹ ਪੰਜਾਬ ਬਣ ਰਿਹਾ ਜਿਹਦਾ ਇਸ ਸਾਰੇ ਜੰਗ ਦੇ ਵਿੱਚ ਕੋਈ ਸਟੇਕ ਵੀ ਹੈ ਨਹੀਂ, ਜੇ ਤੁਸੀਂ ਕਿਹਾ ਵੀ ਕੋਈ ਧਿਰ ਹੀ ਹੈ ਨਹੀਂ। ਇਹ ਵੀ ਆਪਾਂ ਦੇਖਿਆ ਵੀ ਪੰਜਾਬ ਨੂੰ ਸਿੱਖਾਂ ਨੂੰ ਧਿਰ ਬਣਾਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਆ। ਜਿੱਥੇ ਪਾਕਿਸਤਾਨ ਵਾਲੇ ਕਹਿੰਦੇ ਵੀ ਅਸੀਂ ਪੰਜਾਬ ਦੇ ਉੱਤੇ ਹਮਲਾ ਨਹੀਂ ਕਰਨਾ, ਨਾ ਉਹਨਾਂ ਦੇ ਆਬਾਦੀ ਵਾਲੇ ਥਾਵਾਂ ਤੇ ਕਰਨਾ, ਦੂਜੇ ਪਾਸੇ ਜਿਹੜੇ ਇੰਡੀਆ ਵਾਲੇ ਆ ਉਹ ਲੜਾਈ ਦੇ ਵਿੱਚ ਆਪਾਂ ਦੇਖ ਰਹੇ ਵੀ ਜੇ ਕੈਜੂਅਲਟੀ ਵੀ ਹੁੰਦੀ ਆ ਤਾਂ ਜਿਹੜਾ ਸਿੱਖ ਆ ਉਸ ਦਾ ਚਿਹਰਾ ਸਭ ਤੋਂ ਪਹਿਲਾਂ ਦਿਖਾਇਆ ਜਾਂਦਾ। ਜਿਹੜੇ ਲੜਨ ਵਾਲੇ ਆ ਚਾਹੇ ਉਹ ਕਮਾਂਡਰ ਨੇ, ਚਾਹੇ ਉਹ ਜਨਰਲ ਨੇ, ਚਾਹੇ ਮਾਰਸ਼ਲ ਨੇ, ਉਹ ਜਿਹੜੇ ਸਿੱਖ ਚਿਹਰੇ ਜਿਹੜੇ ਉਹ ਮੂਹਰੇ ਆ ਰਹੇ ਆ। ਇਸ ਟਾਈਮ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਅੱਜ ਉੱਥੇ ਬਲੈਕ ਆਊਟ ਹੁਣ ਹੋਇਆ ਰੀਸੈਂਟਲੀ ਕਿਉਂਕਿ ਕਹਿੰਦੇ ਵੀ ਐਕਟੀਵਿਟੀ ਬਾਰਡਰ ਦੇ ਨਜ਼ਦੀਕ ਬਹੁਤ ਜ਼ਿਆਦਾ ਵਧੀ ਆ। ਦਾਅਵਾ ਭਾਰਤ ਵੱਲੋਂ ਇਹ ਕੀਤਾ ਜਾ ਰਿਹਾ ਵੀ ਉਹਨਾਂ ਨੇ ਪਾਕਿਸਤਾਨ ਦੇ ਦੁਆਰਾ ਇੱਧਰ ਨੂੰ ਜਿਹੜੇ ਉਹ ਹਮਲੇ ਕੀਤੇ ਗਏ ਆ। ਪਾਕਿਸਤਾਨ ਦੇ ਜਿਹੜੇ ਫੌਜੀ ਉੱਧਰ ਉਹ ਦਾਅਵਾ ਕਰੀ ਜਾਂਦੇ ਆ ਵੀ ਇਹਨਾਂ ਨੇ ਤਾਂ ਇੱਧਰ ਨੂੰ ਬਹੁਤ ਜ਼ਿਆਦਾ ਜਿਹੜੇ ਡਰੋਨ ਛੱਡੇ ਆ ਜਿਹੜੇ ਨਨਕਾਣਾ ਸਾਹਿਬ ਤੱਕ ਜਿਹੜੇ ਉਹ ਜਾ ਰਹੇ ਸੀ, ਜਦ ਕਿ ਉਸ ਨੂੰ ਕਈ ਕਿਲੋਮੀਟਰ ਪਹਿਲਾਂ ਜਿਹੜਾ ਉਹ ਉਹਨਾਂ ਨੇ ਫੁੰਡ ਦਿੱਤਾ ਸੀਗਾ। ਸੋ ਦਾਅਵੇ ਦੋਨੋਂ ਤਰਫੋਂ ਬਹੁਤ ਵੱਡੇ ਕੀਤੇ ਜਾ ਰਹੇ ਆ। ਜਿੱਦਾਂ ਕਹਿੰਦੇ there is no dog in this fight, ਸਿੱਖਾਂ ਦੇ ਕੋਈ ਇਸ ਲੜਾਈ ਦੇ ਵਿੱਚ ਕੋਈ ਕੁੱਤਾ ਨਹੀਂ ਹੈਗਾ, ਪਰ ਫਿਰ ਵੀ ਧੱਕੇ ਨਾਲ ਵੜਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਹੋ ਰਹੀ ਆ। ਸੋ ਬੜੀ ਸੰਜੀਦਗੀ ਦਾ ਮਾਹੌਲ ਜਿਹੜਾ ਉਹ ਬਣਿਆ, ਸੰਵੇਦਨਸ਼ੀਲ ਮਾਹੌਲ ਜਿਹੜਾ ਉਹ ਬਣਿਆ ਆ ਤੇ ਬੜੇ ਧਿਆਨ ਦੇ ਨਾਲ ਕਦਮ ਜਿਹੜੇ ਚੱਕਣ ਵਾਲੇ ਆ। ਦੋਨੋਂ ਤਰਫੋਂ ਜਿਹੜੇ ਵੀ ਮੁਲਕਾਂ ਦੇ ਲੋਕ ਹੁੰਦੇ ਆ ਉਹਨਾਂ ਨੂੰ ਆਪੋ ਆਪਣਾ ਮੁਲਕ ਜਿਹੜਾ ਫਿਰ ਪਿਆਰਾ ਜਿਹੜਾ ਉਹ ਜ਼ਿਆਦਾ ਲੱਗਦਾ ਹੁੰਦਾ ਆ ਤੇ ਉਹ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਵਧਾਇਆ ਜਾਂਦਾ ਆ। ਪਰ ਇੱਕ ਸਿਧਾਂਤ ਦੇ ਤੌਰ ਦੇ ਉੱਤੇ ਇਹ ਦੇਖਣ ਦੀ ਲੋੜ ਹੁੰਦੀ ਆ ਵੀ ਭਾਈ ਬਗੈਰ ਮਤਲਬ ਤੋਂ ਕਿਸੇ ਦੀ ਜਿਹੜੀ ਜਾਨ ਲਈ ਜਾਣੀ ਉਹ ਕਰਨਾ ਉਹ ਟੋਟਲੀ ਗਲਤ। ਹਾਂਜੀ ਦੇਖੋ ਮਤਲਬ ਸਿੱਖ ਚਾਹੇ ਇਹ ਗੱਲ ਨੂੰ ਮੰਨਣ ਨਾ ਮੰਨਣ, ਮਤਲਬ ਦੁਨੀਆ ਦੀਆਂ ਤਾਕਤਾਂ ਨੂੰ ਤਾਂ ਇਹ ਪਤਾ ਨਾ ਵੀ ਉਸ ਖਿੱਤੇ ਦੇ ਵਿੱਚ ਸਿੱਖ ਇੱਕ ਵੱਡੀ ਧਿਰ ਨੇ। ਬਿਲਕੁਲ ਹਨਾ ਤੇ ਇਨਵੋਲਵ ਕਰਨ ਦੀ ਆ ਉਸੇ ਚੀਜ਼ ਦੇ ਵਿੱਚ ਉਹ ਹਨਾ ਵੀ ਚਾਹੇ ਹੁਣ ਜੇ ਜੰਗ ਲੱਗਦੀ ਹੈ ਤੇ ਬਲੈਕ ਆਊਟ ਹੁੰਦੇ ਆ ਹੁਣ ਉਹਦੇ ਵਿੱਚ ਇਹ ਨਹੀਂ ਨਾ ਹੈਗਾ ਸਪਲਾਈ ਜਿਹੜੀ ਰਾਸ਼ਨ ਪਾਣੀ ਦੀ ਸਪਲਾਈ ਚੇਨ ਹੈ ਉਹ ਬੰਦ ਹੋਣੀ ਹੈ, ਜਿਹੜੀ ਹਥਿਆਰਾਂ ਦੀ ਮੂਵਮੈਂਟ ਹੈ ਉਹ ਪੰਜਾਬ ਦੇ ਥਰੂ ਹੋਣੀ ਹੈ ਹਨਾ। ਹੁਣ ਮੰਨ ਲਓ ਖਾਣੇ ਪਾਣੀ ਦਾ ਅਕਾਲ ਪੈਂਦਾ ਤਾਂ ਉਹਦੇ ਵਿੱਚ ਸਿੱਖਾਂ ਨੇ ਕੀ ਰੋਲ ਨਿਭਾਉਣਾ, ਠੀਕ ਹੈ ਨਾ। ਜਿਹੜਾ ਅਸੀਂ ਕਹਿ ਦਿੰਦੇ ਵੀ ਯਾਰ ਲੰਗਰਾਂ ਦੀ ਕੀ ਲੋੜ ਹੈ, ਠੀਕ ਹੈ ਨਾ, ਉਹਨਾਂ ਨੂੰ ਪਤਾ, ਉਹਨਾਂ ਨੂੰ ਇਹ ਚੀਜ਼ ਤਾਂ ਪਤਾ ਹੀ ਹੈ ਨਾ ਵੀ ਪੰਜਾਬ ਦੇ ਵਿੱਚ ਚਾਹੇ ਜੋ ਮਰਜ਼ੀ ਹੋ ਜਾਵੇ ਕੋਈ ਬੰਦਾ ਭੁੱਖਾ ਨਹੀਂ ਮਰੂਗਾ, ਠੀਕ ਹੈ ਨਾ। ਸੋ ਉਸ ਚੀਜ਼ ਨੇ ਉਹ ਕਰਨਾ। ਜੇ ਸਾਡੀ ਫੌਜ ਦੀ ਮੂਵਮੈਂਟ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜੀ ਸਿੱਖਾਂ ਦੀ ਸਪੋਰਟ ਹੈ, ਚਾਹੇ ਉਹ ਰਸਤੇ ਖੁੱਲ੍ਹੇ ਛੱਡਣੇ ਆ ਜਾਂ ਉਹਨਾਂ ਨੂੰ ਦਾਣਾ ਪਾਣੀ ਦੇਣਾ ਜਾਂ ਉਹ ਖੇਤਾਂ ਦੇ ਵਿੱਚ ਜਾਣਾ, ਉਹ ਸਾਰੀ ਜਿਹੜੀ ਲੌਜਿਸਟਿਕਸ ਸਪੋਰਟ ਹੈਗੀ ਹੈ, ਠੀਕ ਹੈ। ਮੁੜ ਕੇ ਫਿਰ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਇੰਡੀਅਨ ਆਰਮੀ ਦੇ ਵਿੱਚ ਜਿਹੜੇ ਵੱਡੇ ਜਨਰਲ ਹੈਗੇ ਆ, ਜਿਹੜੇ ਵੱਡੇ ਲੈਵਲ ਤੇ ਲੈਫਟੀਨੈਂਟ ਹੈਗੇ ਆ, ਜਾਂ ਹਜੇ ਵੀ ਜਿਹੜੀ ਫੌਜ ਦੀ ਇੱਕ ਮੇਜਰ ਫੋਰਸ ਆ ਉਹ ਸਿੱਖ ਹੈਗੇ ਨੇ ਤੇ ਉਹਨਾਂ ਦਾ ਸਪਿਰਿਟ ਦੇ ਵਿੱਚ ਰਹਿਣਾ ਇਸ ਜੰਗ ਜਿੱਤਣ ਲਈ ਕਾਫੀ ਜ਼ਿਆਦਾ ਜ਼ਰੂਰੀ ਹੋ ਜਾਂਦਾ। ਸਿਮਿਲਰਲੀ ਪਾਕਿਸਤਾਨ ਇਸ ਚੀਜ਼ ਤੇ ਕਾਊਂਟ ਕਰ ਰਿਹਾ ਹੋਊਗਾ ਵੀ ਯਾਰ ਜੇ ਸਿੱਖ ਇਸ ਜੰਗ ਦੇ ਵਿੱਚ ਨਾ ਇਨਵੋਲਵ ਹੋਣ ਤਾਂ ਸ਼ਾਇਦ ਸਾਨੂੰ ਜਿਹੜੀ ਸਾਡੀ ਨੈਗੋਸ਼ੀਏਸ਼ਨ ਹੈ ਉਹ ਜ਼ਿਆਦਾ ਵਧੀਆ ਰਹਿ ਸਕਦੀ ਹੈ। ਸੋ ਪਾਕਿਸਤਾਨ ਵੱਲੋਂ ਵੀ ਇਹ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੋਊਗੀ ਤੇ ਅਲਟੀਮੇਟਲੀ ਤਾਂ ਗੱਲ ਇਹ ਹੈ ਵੀ ਬੰਦਾ ਜਿੱਥੇ ਮੁਲਕ ਰਹਿੰਦਾ ਹੁੰਦਾ ਉਹਨਾਂ ਨੂੰ ਉਹ ਆਪਣਾ ਮੁਲਕ ਲੱਗਦਾ ਹੁੰਦਾ ਤੇ ਸਿੱਖਾਂ ਦੀ ਹਮੇਸ਼ਾ ਹੀ ਇਹ ਖਾਸੀਅਤ ਰਹੀ ਹੈ ਵੀ ਕੋਈ ਪਾਕਿਸਤਾਨ ਦਾ ਸਿੱਖ ਹੈ ਓਬਵੀਅਸਲੀ ਉਹਨੇ ਪਾਕਿਸਤਾਨ ਨਾਲ ਖੜਨਾ, ਜਿਹੜਾ ਹਿੰਦੁਸਤਾਨ ਦਾ ਸਿੱਖ ਹੈ ਚਾਹੇ ਜੋ ਮਰਜ਼ੀ ਹੋਇਆ। ਪਰ ਜਦੋਂ ਇੱਦਾਂ ਦੇ ਸਮਾਂ ਬਣਦਾ ਫਿਰ ਗੱਦਾਰ ਦਾ ਟੈਗ ਲਵਾਉਣਾ ਮੇਰੇ ਖਿਆਲ ਨਾਲ ਸਿੱਖਾਂ ਲਈ ਵੀ ਉਹਨਾਂ ਹਾਲਾਤਾਂ ਦੇ ਵਿੱਚ ਔਖਾ ਲੱਗਦਾ ਹੋਊਗਾ। ਸਹਿਨਸ਼ੀਲਤਾ ਜਾਂ ਉਹ ਲੈਣੀ ਰਹਿਣਾ ਆਪਣਾ ਨਾਮ ਮੁਲਕ ਹੋਣ ਕਰਕੇ ਤਾਂ ਫਿਰ ਇਹ ਚੀਜ਼ਾਂ ਭੁਗਤਣੀਆਂ ਪੈਂਦੀਆਂ ਹਨਾ। ਤੇ ਉਹ ਬਿਲਕੁਲ ਸੋ ਜਿਹੜੀ ਤੁਸੀਂ ਵੈਸੇ ਵੀ ਜੇ ਤੁਸੀਂ ਉਸ ਆਰਮੀ ਦੇ ਵਿੱਚ ਸਰਵ ਕਰ ਰਹੇ ਹੋ, ਜਿਹੜੀ ਤੁਹਾਡੀ ਸਪਿਰਿਟ ਆ ਉਹ ਸਿੱਖ ਮਾਰਸ਼ਲ ਸਪਿਰਿਟ ਆ, ਪਰ ਤੁਸੀਂ ਜਿਸ ਫੌਜ ਲਈ ਲੜ ਰਹੇ ਹੋ ਉਹਦਾ ਤਾਂ ਉਸ ਚੀਜ਼ ਨੂੰ ਉਸ ਫੌਜ ਨੂੰ ਤਾਂ ਉਹਦਾ ਬੈਨੀਫਿਟ ਹੋਣਾ ਹੀ ਹੋਣਾ।
ਠੀਕ ਹੈ ਨਾ। ਹੁਣ ਜੇ ਕੈਨੇਡਾ ਦੇ ਵਿੱਚ ਵਰਲਡ ਵਾਰ ਦੇ ਵਿੱਚ ਜੇ ਬ੍ਰਿਟੇਨ ਲਈ ਸਿੱਖ ਲੜੇ ਜਾਂ ਜਰਮਨੀ ਵੱਲੋਂ ਜੇ ਸਿੱਖ ਲੜੇ ਜਾਂ ਕੈਨੇਡਾ ਵੱਲੋਂ ਸਿੱਖ ਲੜੇ, ਉਹਦੀ ਉਹਨਾਂ ਮੁਲਕਾਂ ਨੂੰ ਐਡਵਾਂਟੇਜ ਤਾਂ ਹੁੰਦੀ ਹੋਏ, ਤੇ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈਗੀ ਵੀ ਯਾਰ ਸਾਡੀ ਤਾਕਤ ਕੀ ਹੈ ਤੇ ਉਹਨੂੰ ਕਿਵੇਂ ਵਰਤਣਾ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਗੁਰਜਸਪਾਲ ਸਿੰਘ, ਇੱਥੇ ਆਪਾਂ ਲੈਣੇ ਆ ਜੀ ਇਜਾਜ਼ਤ। ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।